ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਅਦਾਬਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आए नु प्रोग्राम सच्चो सच बहुत शुक्रिया जी। डॉक्टर साहब अज 21 फरवरी 2020 10 फग्गन नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਦਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ ਫਾਈਬਰ ਕੇਬਲ ਇਨ ਕੈਨੇਡਾ, roku, Chatu Box, Shava, Facebook, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਜੋ ਲਾਸਟ ਵਾਲਾ ਆਪਾਂ ਪ੍ਰੋਗਰਾਮ ਕਰਨ ਜਾ ਰਹੇ ਹਾਂ ਸੋ ਅਸੀਂ ਸਾਰਿਆਂ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ। ਜਿਉਂਦੇ ਰਹੋ, ਹੱਸਦੇ ਵਸਦੇ ਰਹੋ ਤੇ TV84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਸੋ ਪਹਿਲੇ ਅਹਿਮ ਇਸ਼ੂ ਦੇ ਵਿੱਚ ਸਾਡਾ ਜੋ ਵਿਚਾਰ ਚਰਚਾ ਦਾ ਵਿਸ਼ਾ ਹੈ ਉਹ ਹੈ ਪੰਜਾਬੀ ਮਾਂ ਬੋਲੀ। ਅੱਜ ਵਿਊਅਰਸ 21 ਫਰਵਰੀ ਦਾ ਦਿਨ ਹੈ ਔਰ 21 ਫਰਵਰੀ ਦੇ ਦਿਨ ਨੂੰ ਯੂਨਾਈਟਿਡ ਨੇਸ਼ਨਸ ਵੱਲੋਂ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਵਜੋਂ ਐਲਾਨਿਆ ਹੋਇਆ ਹੈ ਔਰ ਇਸ ਦਿਨ ਨੂੰ ਦੁਨੀਆ ਭਰ ਦੇ ਵਿੱਚ ਥਾਂ ਥਾਂ ਤੇ ਜੋ ਆਪਣੀ ਮਾਂ ਬੋਲੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਵੱਲੋਂ ਬੜੇ ਹੀ ਉਤਸ਼ਾਹ ਤੇ ਚਾਅ ਨਾਲ ਮਨਾਇਆ ਗਿਆ। ਸੋ ਇਸ ਦਿਨ ਜੋ ਬੰਗਲਾਦੇਸ਼ ਹੈ ਉਸ ਵਿੱਚ ਸਰਕਾਰੀ ਛੁੱਟੀ ਕੀਤੀ ਗਈ ਐਂਡ ਪੰਜਾਬ ਦੇ ਵਿੱਚ ਥਾਂ ਥਾਂ ਇਸ ਦਿਨ ਨੂੰ ਸੈਮੀਨਾਰ ਤੇ ਕਾਨਫਰੰਸਾਂ ਇਸ ਦਿਨ ਤੇ ਹੋਈਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਇਹ ਪੰਜਾਬੀ ਮਾਂ ਬੋਲੀ ਦੀ ਅਹਿਮੀਅਤ ਕੀ ਹੈ ਔਰ ਸਾਨੂੰ ਇਸ ਨਾਲ ਕਿਉਂ ਜੁੜੇ ਰਹਿਣਾ ਚਾਹੀਦਾ ਹੈ। ਐਂਡ ਦੂਸਰੇ ਪਾਸੇ ਜੋ ਅਮਰੀਕਾ ਦੇ ਪ੍ਰਧਾਨ ਟਰੰਪ ਜੀ ਹਨ ਉਹਨਾਂ ਦੀ ਜੋ ਭਾਰਤ ਫੇਰੀ ਹੈ ਉਹ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ। ਐਂਡ ਜੋ ਨਮਸਤੇ ਜੋ ਟਰੰਪ ਦਾ ਸਮਾਗਮ ਹੈ ਉਸ ਉੱਪਰ ਜੋ ਕਈ ਸੌ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ ਐਂਡ ਜੋ ਇਹ ਖਰਚਾ ਹੈ ਇਸ ਤੋਂ ਪੱਲਾ ਝਾੜਦਿਆਂ ਮੋਦੀ ਸਰਕਾਰ ਨੇ ਕਿਹਾ ਹੈ ਕਿ ਇਹ ਜੋ ਖਰਚਾ ਹੋ ਰਿਹਾ ਹੈ ਇਹ ਸਰਕਾਰੀ ਖਰਚਾ ਨਹੀਂ ਹੈ, ਇਹ ਜੋ ਅਹਿਮਦਾਬਾਦ ਦੀ ਜੋ ਇੱਕ ਪ੍ਰਾਈਵੇਟ ਸੰਸਥਾ ਹੈ ਉਹ ਇਹ ਸਭ ਖਰਚਾ ਕਰ ਰਹੀ ਹੈ। ਸੋ ਇਹ ਵਿਸ਼ਾ ਕੀ ਹੈ ਇਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਐਂਡ ਥਰਡ ਵਾਲਾ ਜੋ ਇਸ਼ੂ ਹੈ ਹਮੇਸ਼ਾ ਦੀ ਤਰ੍ਹਾਂ ਆਪਾਂ ਕਸ਼ਮੀਰ ਮੁੱਦੇ ਦੇ ਉੱਪਰ ਗੱਲਬਾਤ ਕਰਾਂਗੇ। 199 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ, ਉਸੇ ਤਰ੍ਹਾਂ ਹੀ ਜੋ ਉੱਥੋਂ ਦੇ ਕਸ਼ਮੀਰੀ ਨੇ ਉੱਥੋਂ ਦੀ ਜੋ ਆਵਾਮ ਹੈ 80 ਲੱਖ ਸੋ ਉਸੇ ਤਰ੍ਹਾਂ ਹੀ ਉਹ ਖੁੱਲੀ ਜੇਲ੍ਹ ਦੇ ਵਿੱਚ ਡੱਕੀ ਹੋਈ ਹੈ। ਸੋ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਜੋ ਕਸ਼ਮੀਰ ਬਾਰੇ ਖਬਰਾਂ ਆ ਰਹੀਆਂ ਹਨ ਕਿ ਪੰਜਾਬ ਵਾਂਗ ਕਸ਼ਮੀਰ ਵਿੱਚ ਵੀ ਜੋ ਭਾਰਤ ਦੀਆਂ ਏਜੰਸੀਆਂ ਨੇ ਉਹਨਾਂ ਨੇ ਜੋ ਨਸ਼ੀਲੀਆਂ ਜੋ ਡਰੱਗਸ ਨੇ ਉਹਨਾਂ ਦਾ ਪਸਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਉੱਪਰ ਵੀ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ ਐਂਡ ਦੇ ਵਿੱਚ ਤੁਹਾਡੀਆਂ ਲਿਖਤਾਂ ਤੇ ਗੁਰਬਾਣੀ ਵਿਚਾਰਾਂ ਹੋਣਗੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ 21 ਫਰਵਰੀ ਦਾ ਦਿਨ ਸਿੱਖ ਇਤਿਹਾਸ ਦੇ ਵਿੱਚ ਵੀ ਅਹਿਮੀਅਤ ਰੱਖਦਾ ਹੈ ਜੀ। 20ਵੀਂ ਸਦੀ 'ਚ ਖਾਸ ਤੌਰ ਤੇ ਸਾਕਾ ਨਨਕਾਣਾ ਸਾਹਿਬ ਜਿਸ ਦਿਨ 130 ਤੋਂ ਜ਼ਿਆਦਾ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਕਿ ਉਹ ਹਿੰਦੂਵਾਦੀ ਜਿਹੜੇ ਮਹੰਤਾਂ ਦੇ ਕੰਟਰੋਲ ਦੇ ਵਿੱਚ ਗੁਰਦੁਆਰੇ ਸਨ ਇਤਿਹਾਸਕ ਖਾਸ ਤੌਰ ਤੇ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਨਨਕਾਣਾ ਸਾਹਿਬ ਜਿੱਥੇ ਹਿੰਦੂ ਮਹੰਤ ਨਰੈਣੂ ਪੂਰਾ ਇੱਕ ਗੁੰਡਾ ਬਣ ਕੇ ਔਰ ਬ੍ਰਿਟਿਸ਼ ਸਰਕਾਰ ਦੀ ਸ਼ਹਿ ਦੇ ਉੱਤੇ ਕਿਉਂਕਿ ਜਦੋਂ ਅੰਗਰੇਜ਼ਾਂ ਨੇ 1849 ਦੇ ਵਿੱਚ ਪੰਜਾਬ ਬ੍ਰਿਟਿਸ਼ ਸਾਮਰਾਜ ਦਾ ਹਿੱਸਾ ਬਣਾਇਆ
ਤੇ ਉਹਨਾਂ ਨੇ ਇੱਕ ਕਾਨੂੰਨ ਪਾਸ ਕੀਤਾ ਜਿਹਦੇ ਥੱਲੇ ਜਿਹੜੀ ਗੁਰਦੁਆਰਿਆਂ ਦੀ ਸਾਂਭ ਸੰਭਾਲ ਦੇ ਲਈ ਜਾਂ ਸੇਵਾ ਸੰਭਾਲ ਦੇ ਲਈ ਇਹ ਮਹੰਤ ਲੋਕ ਸਨ, ਇਹਨਾਂ ਨੂੰ ਜਾਇਦਾਦ ਦੇ ਮਾਲਕ ਬਣਾ ਦਿੱਤਾ ਗਿਆ। ਸੋ ਜ਼ਾਹਰ ਹੈ ਇਹ ਸੇਵਾਦਾਰ ਤਾਂ ਸਨ ਲੇਕਿਨ ਮਾਲਕ ਨਹੀਂ ਸਨ। ਲੇਕਿਨ ਇਸ ਦੇ ਨਾਲ ਇਹ ਹੋਇਆ ਕਿ ਇਹਨਾਂ ਦੀ ਪੂਰੀ ਜਿਹੜੀ ਹੈ ਉਹ ਇਹਨਾਂ ਨੇ ਗੁੰਡਾਗਰਦੀ ਦਾ ਸਹਾਰਾ ਲਿਆ, ਅੱਗੋਂ ਗੁੰਡੇ ਇੰਪਲੋਏ ਕਰ ਲਏ ਔਰ ਬਹੁਤ ਸਾਰੀਆਂ ਇਸ ਕਿਸਮ ਦੀਆਂ ਹਰਕਤਾਂ ਜਿਹੜੀਆਂ ਕਿ ਮਜ਼ਹਬ ਦੇ ਬਿਲਕੁਲ ਖਿਲਾਫ ਹੁੰਦੀਆਂ ਨੇ ਉਹ ਕਰਨੀਆਂ ਸ਼ੁਰੂ ਕੀਤੀਆਂ। ਔਰ ਇਹ ਜਦੋਂ ਅਸੀਂ ਸਿੱਖ ਲਹਿਰ ਦੀ 20th ਸੈਂਚੁਰੀ ਦੇ ਵਿੱਚ ਰੈਨੇਸੈਂਸ ਦੀ ਗੱਲ ਕਰਦੇ ਹਾਂ ਤੇ ਸਾਕਾ ਨਨਕਾਣਾ ਸਾਹਿਬ ਇੱਕ ਐਸਾ ਸਾਕਾ ਹੈ ਜਿਸ ਨੇ ਸਿੱਖਾਂ ਦੇ ਅੰਦਰ ਆਪਣੇ ਧਰਮ ਪ੍ਰਤੀ, ਕਿਉਂਕਿ ਸ਼ਹੀਦੀਆਂ ਦਾ ਇਤਿਹਾਸ 20ਵੀਂ ਸਦੀ 'ਚ ਬੇਸ਼ੱਕ ਉਸ ਤੋਂ ਪਹਿਲਾਂ ਇੰਟਰਨੈਸ਼ਨਲ ਲੈਵਲ ਤੇ 19th ਸੈਂਚੁਰੀ ਐਂਡ 'ਚ 1849 ਤੋਂ ਬਾਅਦ ਕੂਕਾ ਲਹਿਰ ਚੱਲੀ, ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਚੈਲੰਜ ਕੀਤਾ, ਤੋਪਾਂ ਦੇ ਸਾਹਮਣੇ ਉਹਨਾਂ ਨੂੰ ਉਡਾ ਦਿੱਤਾ ਗਿਆ ਸੀ। ਫਿਰ ਕੈਨੇਡਾ ਅਮਰੀਕਾ 'ਚੋਂ ਗਦਰ ਲਹਿਰ ਚੱਲੀ, ਜਿੱਥੇ ਇੱਥੋਂ ਜਾ ਕੇ ਗਦਰ ਮਚਾਉਣ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਨੂੰ ਵੀ ਫਾਂਸੀ ਦੇ ਤਖਤੇ ਔਰ ਕਾਲੇ ਪਾਣੀ ਦੇ ਵਿੱਚ ਭੇਜ ਦਿੱਤਾ ਗਿਆ। ਪਰ ਜਿਹੜੀ ਮਜ਼ਹਬੀ ਤੌਰ ਦੇ ਉੱਤੇ ਜਿਸ ਚੋਂ ਫਿਰ ਅਕਾਲੀ ਲਹਿਰ ਜਾਂ ਅਕਾਲੀ ਲਫ਼ਜ਼ ਦੁਨੀਆ ਭਰ ਦੇ ਵਿੱਚ ਆਇਆ ਔਰ ਜਿਹੜਾ ਜਿਸ ਦੀ ਸ਼ੁਰੂਆਤ ਹੁੰਦੀ ਹੈ ਗੁਰਦੁਆਰਾ ਰਿਫਾਰਮ ਮੂਵਮੈਂਟ ਇਹਨੂੰ ਕਿਹਾ ਜਾਂਦਾ ਹੈ, ਇਹ ਸਾਕਾ ਨਨਕਾਣਾ ਸਾਹਿਬ ਦੇ ਨਾਲ ਇਸ ਦੀ ਸ਼ੁਰੂਆਤ ਹੁੰਦੀ ਹੈ। ਔਰ 21 ਫਰਵਰੀ ਦਾ ਦਿਨ ਹੀ ਸੀ 1920 ਦੇ ਵਿੱਚ ਜਦੋਂ ਕਿ ਇਹ ਸ਼ਹੀਦੀਆਂ ਹੋਈਆਂ। ਸੋ ਅਸੀਂ ਚੌਥੇ ਸੈਗਮੈਂਟ ਦੇ ਵਿੱਚ ਇਸ ਦਿਨ ਨੂੰ ਯਾਦ ਕਰਾਂਗੇ। ਔਰ ਹੁਣ ਵੀ ਨਨਕਾਣਾ ਸਾਹਿਬ ਜਿੱਥੇ 130 ਸਿੱਖਾਂ ਨੂੰ ਇਸ ਮਹੰਤ ਦੇ ਗੁੰਡਿਆਂ ਨੇ ਸ਼ਹੀਦ ਕੀਤਾ ਔਰ ਅੰਗਰੇਜ਼ਾਂ ਨੇ ਫਿਰ ਘਬਰਾ ਕੇ ਨਨਕਾਣਾ ਸਾਹਿਬ ਦੀਆਂ ਚਾਬੀਆਂ, ਕਿਉਂਕਿ ਨਨਕਾਣਾ ਸਾਹਿਬ ਮਹਿਜ਼ ਇੱਕ ਗੁਰਦੁਆਰਾ ਸਾਹਿਬ ਤੱਕ ਨਹੀਂ ਸੀ, 550 ਮੁਰੱਬਾ ਜ਼ਮੀਨ ਨਨਕਾਣਾ ਸਾਹਿਬ ਦੇ ਗੁਰਦੁਆਰੇ ਨਾਲ ਹੈ। ਹੁਣ ਵੀ ਜਿਹੜਾ ਲਗਭਗ ਸਾਰਾ ਹੀ ਨਨਕਾਣਾ ਸਾਹਿਬ ਟਾਊਨ ਹੈ ਉਹ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੇ ਵਿੱਚ ਹੈ। ਔਰ ਇਹ ਇਸ ਦੀਆਂ ਚਾਬੀਆਂ ਸਿੱਖ ਕੌਮ ਦੇ ਕੋਲ ਆਈਆਂ, ਫਿਰ ਹੋਰ ਗੁਰਦੁਆਰੇ ਲਿਬਰੇਟ ਕਰਵਾਉਣੇ ਸ਼ੁਰੂ ਕੀਤੇ ਐਂਡ ਇਵੈਂਚੁਅਲੀ 1995 ਦੇ ਵਿੱਚ ਫਿਰ ਗੁਰਦੁਆਰਾ ਐਕਟ ਬ੍ਰਿਟਿਸ਼ ਗਵਰਨਮੈਂਟ ਨੇ ਬਣਾਇਆ, ਜਿਸ ਦੇ ਥੱਲੇ ਜਿਹੜੇ ਇਤਿਹਾਸਕ ਗੁਰਦੁਆਰੇ ਨੇ, ਹਿਸਟੋਰੀਕਲ ਗੁਰਦੁਆਰੇ, ਉਹਨਾਂ ਦਾ ਕੰਟਰੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨੂੰ SGPC ਕਿਹਾ ਜਾਂਦਾ ਹੈ ਉਸ ਨੂੰ ਦਿੱਤਾ ਗਿਆ। ਹੁਣ ਵੀ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਦੇ ਗੁਰਦੁਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਨੇ। 1 ਅਰਬ ਰੁਪਏ ਤੋਂ ਜ਼ਿਆਦਾ ਇਹਨਾਂ ਦਾ ਬਜਟ ਹੈ ਔਰ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਤੋਂ ਬਾਅਦ ਦੂਸਰੀ ਸਭ ਤੋਂ ਪਾਵਰਫੁਲ ਬਾਡੀ ਹੈ। 15,000 ਤੋਂ ਜ਼ਿਆਦਾ ਮੁਲਾਜ਼ਮ ਨੇ ਔਰ ਇਹ ਹੱਬ ਹੈ ਪੰਥ ਦੀ ਐਕਟੀਵਿਟੀ ਦੀ। ਪਾਕਿਸਤਾਨ ਦੇ ਗੁਰਦੁਆਰੇ ਵੀ 1999 ਤੱਕ ਜਿਹੜੇ ਨੇ ਕਾਗਜ਼ਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਕੰਟਰੋਲ 'ਚ ਹੀ ਸਨ, ਕਿਉਂਕਿ ਇਹ ਮੋਰਚਾ ਹੀ ਨਨਕਾਣਾ ਸਾਹਿਬ ਤੋਂ ਸ਼ੁਰੂ ਹੋਇਆ ਸੀ। ਲੇਕਿਨ 1999 ਦੇ ਵਿੱਚ ਫਿਰ ਪਾਕਿਸਤਾਨ ਦੀ ਸਰਕਾਰ ਨੇ, ਉਸ ਵੇਲੇ ਨਵਾਜ਼ ਸ਼ਰੀਫ ਪ੍ਰਾਈਮ ਮਿਨਿਸਟਰ ਸਨ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਬਣਾਈ। ਉਹਦੇ ਥੱਲੇ ਅੱਜ ਜਿਹੜੇ ਪਾਕਿਸਤਾਨ ਦੇ 174 ਦੇ ਕਰੀਬ ਗੁਰਦੁਆਰੇ ਨੇ ਇਤਿਹਾਸਕ, ਜਿਨ੍ਹਾਂ 'ਚੋਂ 15 ਦੇ ਕਰੀਬ ਫੰਕਸ਼ਨਲ ਨੇ, ਬਾਕੀ ਵੀ ਰੈਨੋਵੇਟ ਹੋ ਰਹੇ ਨੇ। ਬੇਸ਼ੱਕ ਇਹਨਾਂ ਦੀ ਉੱਪਰ ਬਾਡੀ ਔਕਾਫ ਬੋਰਡ ਹੈ, ਲੇਕਿਨ ਇਹ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਪਾਕਿਸਤਾਨੀ ਮੂਲ ਦੇ ਸਿੱਖ ਔਰ ਬਾਹਰਲੇ ਦੇਸ਼ਾਂ ਦੇ ਐਜ਼ ਏ ਐਡਵਾਈਜ਼ਰ ਉਹਦੇ 'ਚ ਨੇ, ਉਹਨਾਂ ਦੇ ਕੋਲ ਕੰਟਰੋਲ। ਸੋ ਇਹ ਇੱਕ ਬੜੀ ਯੂਨੀਕ ਘਟਨਾ ਹੈ ਸਿੱਖ ਇਤਿਹਾਸ ਦੀ ਵੀ ਕਿ ਕਿਵੇਂ ਜਦੋਂ ਗੁਰਦੁਆਰੇ ਸਿੱਖਾਂ ਨੇ ਲਿਬਰੇਟ ਕਰਵਾ ਲਏ ਔਰ ਅੰਗਰੇਜ਼ੀ ਸਰਕਾਰ ਨੂੰ ਗੋਡੇ ਟੇਕਣੇ ਪਏ ਤੇ ਗਾਂਧੀ ਨੇ, MK ਗਾਂਧੀ, ਉਸ ਨੇ ਟੈਲੀਗ੍ਰਾਮ ਕੀਤੀ ਸੀ, ਕੰਗ੍ਰੈਚੁਲੇਸ਼ਨਸ, ਔਰ ਉਹਦੇ 'ਚ ਯੂ ਹੈਵ ਵਨ ਦਾ ਫਸਟ ਵਾਰ ਆਫ ਫਰੀडम ਇੰਡੀਪੈਂਡੈਂਸ ਐਂਡ ਪਲੀਜ਼ ਹੈਲਪ ਟੂ ਲਿਬਰੇਟ ਦਾ ਬਿਗਰ ਕੰਟਰੀ ਐਜ਼ ਵੈਲ। ਸੋ ਉਹ ਅਕਾਲੀ ਮੋਰਚੇ ਜਿਹੜੇ 1920 ਤੋਂ 1924-25 ਤੱਕ ਚੱਲੇ, ਉਹ ਬੜੇ ਇੱਕ ਆਈਡੀਅਲਿਸਟਿਕ ਮੂਵਮੈਂਟਸ ਸਨ, ਜਿਹਦੇ 'ਚ ਜਿਹੜੇ ਈਵਨ ਜਿਵੇਂ ਅੰਮ੍ਰਿਤਸਰ ਦੇ ਵਿੱਚ ਉਸ ਵੇਲੇ ਸੈਫੂਦੀਨ ਕਿਚਲੂ ਔਰ ਦੂਸਰੇ ਵੱਡੇ ਵੱਡੇ ਲੀਡਰ ਸੀ, ਉਹ ਵੀ ਸਿੱਖਾਂ ਦੀ ਹਮਾਇਤ 'ਤੇ ਸੀ। ਔਰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਵੀ ਸਾਕਾ ਨਨਕਾਣਾ ਸਾਹਿਬ ਤੋਂ ਬਾਅਦ ਜਿਹੜੇ ਸਿੱਖਾਂ ਦੀ ਹਮਾਇਤ ਦੇ ਵਿੱਚ ਲਾਈਨ ਲਈ ਔਰ ਗੁਰਦੁਆਰਾ ਐਕਟ ਬਣਨ ਤੋਂ ਬਾਅਦ ਜਿਹੜਾ ਇਹ ਸਿੱਖਾਂ ਦੇ ਆਪਣੇ ਮਜ਼ਹਬੀ ਅਦਾਰੇ ਜਿਹੜੇ ਨੇ, ਜਿੱਥੇ ਸਾਡਾ ਹਿਸਟੋਰੀਕਲ ਪਾਰਟ ਸੀ, ਉਹ ਸਿੱਖਾਂ ਦੇ ਕੋਲ ਆਏ। ਸੋ ਦੂਸਰਾ ਜਿਹੜਾ ਇੰਟਰਨੈਸ਼ਨਲ ਅਹਿਮੀਅਤ ਹੈ ਪਰ ਸਾਡੇ ਲਈ ਵੀ ਇਕੁਅਲੀ ਇਹ ਅਹਿਮੀਅਤ ਦਿਨ ਰੱਖਦਾ ਹੈ,
ਅਸੀਂ ਦੇਖਦੇ ਹਾਂ ਕਿ ਕਿਵੇਂ ਨਵੰਬਰ 1999 ਦੇ ਵਿੱਚ ਯੂਨੈਸਕੋ ਨੇ ਇਸ ਦਿਨ ਨੂੰ 21 ਫਰਵਰੀ ਨੂੰ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਦੇ ਤੌਰ ਤੇ ਐਲਾਨਿਆ ਸੀ। ਔਰ ਇਸ ਦੀ ਇੱਕ ਆਪਣੀ ਹਿਸਟਰੀ ਹੈ ਕਿ ਵੀ ਕਿਵੇਂ ਵੈਨਕੂਵਰ ਦੇ ਰਹਿਣ ਵਾਲੇ ਇੱਕ ਮੁਸਲਮਾਨ ਸੱਜਣ ਰਫੀਕੁਲ ਇਸਲਾਮ ਜਿਹੜੇ ਬੰਗਾਲੀ ਸਨ, ਉਹਨਾਂ ਨੇ ਉਸ ਵੇਲੇ ਕੋਫੀ ਅਨਾਨ, ਉਹ ਯੂਨਾਈਟਿਡ ਨੇਸ਼ਨਸ ਦਾ ਸੈਕਟਰੀ ਜਨਰਲ ਸੀ, ਉਹਨੂੰ ਚਿੱਠੀ ਲਿਖੀ ਕਿ ਵੀ ਇੱਕ ਮਦਰ ਲੈਂਗੁਏਜ ਡੇ ਵੀ ਹੋਣਾ ਚਾਹੀਦਾ, ਕਿਉਂਕਿ UN ਦੇ ਅਸੀਂ ਜੇ ਯੂਨੈਸਕੋ ਦੇ ਥੱਲੇ ਦੇਖੀਏ ਕੋਈ এনवायरमेंट ਡੇ ਹੁੰਦਾ ਹੈ, ਕੋਈ ਹੋਰ ਡੇ ਹੁੰਦਾ ਹੈ, ਕੋਈ ਇਸ ਕਿਸਮ ਦੇ ਹਰ ਚੀਜ਼ ਨਾਲ ਕਨਵੈਨਸ਼ਨ ਅਗੇਂਸਟ ਟਾਰਚਰ ਦੇ ਥੱਲੇ ਉਹ ਦਿਨ ਹੁੰਦੇ ਨੇ ਕਿ ਵੀ ਇਹ ਜਿਹੜੀ ਸਭ ਤੋਂ ਅਹਿਮੀਅਤ ਵਾਲੀ ਗੱਲ ਹੈ ਜਦੋਂ ਬੱਚਾ ਅੱਖਾਂ ਖੋਲ੍ਹਦਾ ਹੈ ਔਰ ਪਹਿਲਾਂ ਜਿਹੜੀ ਉਹ ਬੋਲੀ ਸਿੱਖਦਾ ਉਹਦੀ ਮਾਂ ਦੀ ਜ਼ੁਬਾਨ ਹੁੰਦੀ ਹੈ। ਔਰ ਇਹ ਜਿਹੜਾ ਮਾਂ ਬੋਲੀ ਨੂੰ ਰੈਕਗਨਾਈਜ਼ ਕਰਦੇ ਆ ਇੱਕ ਦਿਨ ਯੂਨਾਈਟਿਡ ਨੇਸ਼ਨਸ ਵੱਲੋਂ ਮਿੱਥਿਆ ਜਾਣਾ ਚਾਹੀਦਾ। ਔਰ ਕੋਫੀ ਅਨਾਨ ਨੇ ਇਸ ਦਾ ਨੋਟਿਸ ਵੀ ਲਿਆ, ਲੇਕਿਨ ਬੰਗਲਾਦੇਸ਼ ਨੇ 23 ਹੋਰ ਦੇਸ਼ਾਂ ਦੇ ਨਾਲ ਮਿਲ ਕੇ ਇਸ ਦੇ ਉੱਤੇ ਬੜੀ ਇੰਟੈਂਸ ਲੌਬੀ ਕੀਤੀ। ਸੋ ਇਵੈਂਚੁਅਲੀ 17 ਨਵੰਬਰ 1999 ਨੂੰ ਯੂਨੈਸਕੋ ਨੇ ਰੈਜ਼ੋਲੂਸ਼ਨ ਕੀਤਾ ਔਰ 21 ਫਰਵਰੀ ਦਾ ਦਿਨ ਜਿਹੜਾ ਹੈ ਉਹ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਦੇ ਤੌਰ ਤੇ ਐਲਾਨਿਆ ਗਿਆ। ਔਰ 2000 ਸਨ ਦੇ ਵਿੱਚ ਇਹ ਪਹਿਲੀ ਵਾਰ ਦੁਨੀਆ ਭਰ 'ਚ ਸੈਲੀਬ੍ਰੇਟ ਹੋਇਆ, UN 'ਚ ਵੀ ਕੀਤਾ ਜਾਂਦਾ। ਐਤਕੀ 20ਵਾਂ ਇਹ ਦਿਨ ਹੈ। ਔਰ ਅਸੀਂ ਪੰਜਾਬੀ, ਹੁਣ ਮੈਂ ਇਸ ਦੀ ਗੱਲ ਕਰਨ ਤੋਂ ਪਹਿਲਾਂ ਬਾਬੂ ਫਿਰੋਜ਼ਦੀਨ ਸ਼ਰਫ ਜਿਹੜੇ ਬਹੁਤ ਵੱਡੇ ਪੰਜਾਬੀ ਦੇ ਸ਼ਾਇਰ ਹੋਏ, ਲਾਹੌਰ 'ਚ ਉਹਨਾਂ ਦਾ ਜਨਮ ਹੋਇਆ 1898 'ਚ ਔਰ 1955 'ਚ ਉਹਨਾਂ ਨੇ ਜਿਹੜਾ ਇਸ ਧਰਤੀ ਨੂੰ ਅਲਵਿਦਾ ਕਿਹਾ। ਬਹੁਤ ਵੱਡੇ ਸ਼ਾਇਰ ਹੋਏ ਨੇ ਪੰਜਾਬੀ ਜ਼ੁਬਾਨ ਦੇ 20ਵੀਂ ਸਦੀ 'ਚ ਬੜੀ ਉਹਨਾਂ ਨੇ ਹਰ ਚੀਜ਼ ਦੇ ਉੱਤੇ, ਮੈਂ ਦੇਖ ਰਿਹਾ ਸੀ ਉਹਨਾਂ ਦੀ ਇੱਕ ਨਜ਼ਮ ਈਵਨ ਚਾਂਦ ਬੀਬੀ, ਇੱਕ ਬਹਾਦਰ ਔਰਤ ਦੱਖਣ ਦੀ ਮੁਸਲਮਾਨ ਲੇਡੀ ਜਿਹਨੇ ਅਕਬਰ ਦੇ ਵੇਲੇ ਅਕਬਰ ਦੀਆਂ ਫੌਜਾਂ ਦਾ ਉਹਨਾਂ ਦੀ ਵਾਰ ਵੀ ਲਿਖੀ ਹੈ, 10ਵੇਂ ਪਾਤਸ਼ਾਹ ਦੇ ਉੱਤੇ ਲਿਖਿਆ ਹੈ, ਗੁਰੂ ਨਾਨਕ ਸਾਹਿਬ ਦੇ ਉੱਤੇ ਲਿਖਿਆ ਹੈ, ਪੰਜਾਬ ਦੇ ਜਿਹੜੀ ਹੈ ਤਹਿਜ਼ੀਬ ਦੇ ਉੱਤੇ ਲਿਖਿਆ। ਪਰ ਪੰਜਾਬੀ ਜ਼ਬਾਨ ਦੇ ਉੱਤੇ ਮੈਂ ਸਮਝਦਾ ਕਿ ਪੰਜਾਬੀ ਕੀ ਹੈ ਇਹਦੀ ਬਿਗਨਿੰਗ ਦੀ ਜਿਹੜੀ ਟ੍ਰਿਬਿਊਟ ਹੈ ਮੈਂ ਬਾਬੂ ਫਿਰੋਜ਼ਦੀਨ ਸ਼ਰਫ ਨੂੰ ਦੇਣਾ ਚਾਹੁੰਦਾ, ਜਿਹਦੇ 'ਚ ਉਹਨਾਂ ਨੇ ਕਿਹਾ, ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ, ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ। ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ, ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ। ਸਮਝਾਂ ਫਾਰਸੀ ਉਰਦੂ ਵੀ ਖੂਬ ਬੋਲਾਂ, ਥੋੜ੍ਹੀ ਬਹੁਤ ਅੰਗਰੇਜ਼ੀ ਵੀ ਅੰਗ ਦਾ ਹਾਂ। ਬੋਲੀ ਆਪਣੀ ਨਾਲ ਪਿਆਰ ਰੱਖਾਂ, ਇਹ ਗੱਲ ਆਖਣੋਂ ਕਦੀ ਨਾ ਸੰਗਦਾ ਹਾਂ। ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਮੈਂ, ਟੁਕੜਾ ਕਿਸੇ ਪੰਜਾਬਣ ਦੀ ਵੰਗ ਦਾ ਹਾਂ। ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ, ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ। ਆਸ਼ਕ ਮੁੱਢੋਂ ਮੈਂ ਇਸ ਉਮੰਗ ਦਾ ਹਾਂ। ਵਾਰਸ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ, ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ। ਰਵਾਂ ਇੱਥੇ ਤੇ ਯੂਪੀ 'ਚ ਕਰਾਂ ਗੱਲਾਂ, ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ। ਮੈਂ ਪੰਜਾਬੀ ਪੰਜਾਬ ਦਾ, ਮੈਂ ਪੰਜਾਬੀ ਪੰਜਾਬੀ ਦਾ ਸ਼ਰਫ ਸੇਵਕ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਸੋ ਅਸੀਂ ਇਸ ਦੇ ਨਾਲ ਇਸ ਵਿਚਾਰ ਗੁਫ਼ਤਗੂ ਦੀ ਸ਼ੁਰੂਆਤ ਕਰਦੇ ਹਾਂ ਔਰ ਫਿਰ ਪੰਜਾਬੀ ਜ਼ਬਾਨ ਕਿਵੇਂ ਉਸ ਦੇ ਪੰਜਾਬੀ ਪੁੱਤਰਾਂ ਧੀਆਂ ਨੇ ਰੋਲੀ, ਇਸ ਦੀ ਕਹਾਣੀ ਨੂੰ ਵੀ ਬਾਬੂ ਫਿਰੋਜ਼ਦੀਨ ਸ਼ਰਫ ਨੇ 4 ਲਾਈਨਾਂ ਦੇ ਵਿੱਚ ਕਿਹਾ। ਮੁੱਠਾਂ ਮੀਟ ਕੇ ਨੁਕਰੇ ਹਾਂ ਬੈਠੀ, ਮੁੱਠਾਂ ਮੀਟ ਕੇ ਨੁਕਰੇ ਹਾਂ ਬੈਠੀ। ਟੁੱਟੀ ਹੋਈ ਸਤਾਰ ਰਬਾਬੀਆਂ ਦੀ, ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ ਮੇਰੀ। ਵੇ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ। ਹੁਣ ਇਹ ਦੁਖਾਂਤ ਹੈ ਕਿ ਇੰਨੀ ਅਮੀਰ ਜ਼ਬਾਨ, ਔਰ ਅਸੀਂ ਇਹ ਗੱਲ ਸ਼ੁਰੂ 'ਚ ਕਹਿ ਦਈਏ ਕਿ ਜਦੋਂ ਅਸੀਂ ਅੱਜ ਮਾਂ ਬੋਲੀ ਪੰਜਾਬੀ ਨੂੰ ਦੀ ਗੱਲ ਕਰ ਰਹੇ ਹਾਂ, ਟ੍ਰਿਬਿਊਟ ਦੇ ਰਹੇ ਹਾਂ, ਇਸ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਵੀ ਜ਼ਬਾਨ ਮਾੜੀ ਹੁੰਦੀ ਹੈ। ਜ਼ਬਾਨਾਂ ਜਿੰਨੀਆਂ ਸਿੱਖੀਆਂ ਜਾਣ ਉਨੀਆਂ ਥੋੜ੍ਹੀਆਂ ਨੇ ਔਰ ਹਰ ਜ਼ਬਾਨ ਦੇ ਵਿੱਚ ਇੱਕ ਆਪਣੀ ਮਹਿਕ ਹੈ, ਇੱਕ ਆਪਣੀ ਖੁਸ਼ਬੂ ਹੈ, ਉਹਨਾਂ ਦਾ ਆਪਣਾ ਵਿਰਸਾ ਹੈ ਜਿਹਨੂੰ ਅਸੀਂ ਲੈਗੇਸੀ ਕਹਿੰਦੇ ਹਾਂ, ਵਿਰਾਸਤ ਕਹਿੰਦੇ ਹਾਂ। ਔਰ ਜਿਹੜੀ ਤੁਸੀਂ ਮਾਂ ਦੇ ਦੁੱਧ ਦੇ ਨਾਲ ਆਪਣੇ ਉਸ ਆਲੇ ਦੁਆਲੇ 'ਚ ਤੁਸੀਂ
ਜ਼ਬਾਨ ਬੋਲੀ ਹੈ, ਸੁਣੀ ਹੈ, ਦੇਖੀ ਹੈ, ਉਸ ਸਾਰੇ ਨੂੰ ਤੁਸੀਂ ਹੰਡਾਇਆ, ਉਸ ਸਾਰੇ ਉਹਦੇ ਚੋਂ ਤਹਿਜ਼ੀਬ ਬਣਦੀ ਹੈ। ਬਿਲਕੁਲ। ਔਰ ਕਿਸੇ ਸਿਆਣੇ ਬੰਦੇ ਦਾ ਕਹਿਣਾ ਹੈ ਕਿ ਜਦੋਂ ਕੋਈ ਕਿਸੇ ਖਿੱਤੇ ਦੀ ਜ਼ਬਾਨ ਮਰ ਜਾਏ ਤੇ ਕੌਮ ਮਰ ਜਾਂਦੀ ਹੈ। ਕੌਮਾਂ ਦੀ ਪਛਾਣ ਜਿਹੜੀ ਹੈ ਉਹਨਾਂ ਦੀ ਜ਼ਬਾਨ ਦੇ ਨਾਲ ਹੁੰਦੀ ਹੈ ਜੀ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ, ਮੈਂ ਅਕਸਰ ਇਹ ਗੱਲ ਮਾਣ ਨਾਲ ਕਹਿੰਦਾ। ਔਰ ਇਹ ਜਦੋਂ ਅਸੀਂ ਜ਼ਬਾਨਾਂ ਦੀ ਗੱਲ ਕਰਦੇ ਹਾਂ, ਜਿਹੜੀਆਂ ਜ਼ਬਾਨਾਂ ਨੂੰ ਇਹ ਸ਼ਰਫ ਹਾਸਲ ਹੋਇਆ ਕਿ ਪੋਲੀਟੀਕਲ ਪਾਵਰ, ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਆਈ, ਉਹ ਦਰਬਾਰੀ ਜ਼ਬਾਨਾਂ ਬਣੀਆਂ ਜੀ, ਕੋਰਟ ਲੈਂਗੁਏਜਸ। ਔਰ ਕੋਰਟ ਲੈਂਗੁਏਜਸ ਹੋਣ ਕਰਕੇ ਉਹ ਬਹੁਤ ਫਲਰਿਸ਼ ਹੋਈਆਂ। ਉਹਨਾਂ ਦੇ ਵਿੱਚ ਅਸੀਂ ਆਪਣੇ ਖਿੱਤੇ ਦੇ ਵਿੱਚ ਫਾਰਸੀ ਦੇਖਦੇ ਹਾਂ, ਪਰਸ਼ੀਅਨ। ਹੁਣ ਹਾਲਾਂਕਿ ਪਰਸ਼ੀਆ ਜਿਹੜਾ ਅੱਜ ਖਿੱਤਾ ਜਿਹਨੂੰ ਈਰਾਨ ਕਿਹਾ ਜਾਂਦਾ ਹੈ, ਕਿਸੇ ਵੇਲੇ ਇਹ ਅੱਜ ਦਾ ਈਰਾਨ, ਅਫਗਾਨਿਸਤਾਨ ਦਾ ਹਿੱਸਾ, ਬਲਖ ਬੁਖਾਰਾ ਜਿਹੜਾ, ਔਰ ਉਜ਼ਬੇਕਿਸਤਾਨ ਦਾ ਹਿੱਸਾ, ਇਸ ਸਾਰੇ ਤੋਂ ਲੈ ਕੇ ਸੈਂਟਰਲ ਏਸ਼ੀਆ ਤੱਕ, ਈਵਨ ਟਰਕੀ ਤੱਕ, ਇਹ ਸਾਰਾ ਹੀ ਖਿੱਤਾ ਜਿਹੜਾ ਹੈ ਇਸ ਦੀ ਜ਼ਬਾਨ ਫਾਰਸੀ ਸੀ। ਔਰ ਜਦੋਂ ਜਿਹੜੀ ਹੈ ਮੁਗਲਾਂ ਦੀ ਹਕੂਮਤ ਆਈ ਦਿੱਲੀ ਦੇ ਵਿੱਚ ਬਾਬਰ ਦੇ ਨਾਲ 1526 'ਚ, ਆਫੀਸ਼ੀਅਲ ਲੈਂਗੁਏਜ ਫਾਰਸੀ ਸੀ ਕਾਫੀ ਦੇਰ। ਹਾਲਾਂ ਬੋਲਚਾਲ ਦੀ ਜ਼ਬਾਨ 14ਵੀਂ 15ਵੀਂ ਸਦੀ ਦੇ ਵਿੱਚ, ਫਿਰ 13ਵੀਂ 14ਵੀਂ 'ਚ ਹੀ ਆਪਸੀ ਜਿਹੜਾ ਲਫ਼ਜ਼ਾਂ ਦੇ ਮੇਲ ਦੇ ਨਾਲ ਤੁਰਕੀ ਜ਼ਬਾਨ ਔਰ ਫਾਰਸੀ ਔਰ ਲੋਕਲ ਜਿਹੜਾ ਹਿੰਦੀ ਨਾਂ ਦੀ ਕੋਈ ਜ਼ਬਾਨ ਐਗਜ਼ਿਸਟ ਨਹੀਂ ਸੀ ਕਰਦੀ। ਇਹ ਡਾਇਲੈਕਟ ਸਨ ਸਾਰੇ। ਉਹਨਾਂ ਦੇ ਵਿੱਚ ਮੈਥਲੀ ਡਾਇਲੈਕਟ ਸੀ, ਭੋਜਪੁਰੀ ਸੀ, ਬ੍ਰਜ ਭਾਸ਼ਾ ਸੀ, ਔਰ ਇਹ ਖੜੀ ਬੋਲੀ ਸੀ। ਔਰ ਇਹਨਾਂ ਸਾਰਿਆਂ ਦੇ ਲਫ਼ਜ਼, ਔਰ ਉਹਦੇ ਚੋਂ ਫਿਰ ਉਰਦੂ ਜਿਹੜਾ 14ਵੀਂ 15ਵੀਂ ਸਦੀ ਤੱਕ ਪਹੁੰਚਦੇ ਆ, ਹੋਰ ਵੀ ਵਿਕਾਸ ਕਰਦਾ ਹੈ। ਔਰ ਫਿਰ ਅਸੀਂ ਦੇਖਦੇ ਹਾਂ ਕਿ ਜਦੋਂ ਪੋਇਟਰੀ ਦੀ ਗੱਲ ਹੁੰਦੀ ਹੈ, ਉਰਦੂ ਪੋਇਟਰੀ ਦੀ, ਤੇ ਜ਼ਾਹਰ ਹੈ ਸ਼ੇਰੋ ਸ਼ਾਇਰੀ ਦੀ ਗੱਲ ਵੀ ਹੁੰਦੀ ਹੈ। ਔਰ ਅਕਸਰ ਉਰਦੂ ਜ਼ਬਾਨ ਬਾਰੇ ਕਿਹਾ ਜਾਂਦਾ ਹੈ ਕਿ ਜਿਹਨੂੰ ਇਸ਼ਕ ਹੁੰਦਾ ਹੈ ਉਸ ਦਾ ਉਰਦੂ ਤੋਂ ਬਿਨਾਂ ਨਹੀਂ ਸਰਦਾ, ਉਰਦੂ 'ਚ ਹੀ ਲਿਖਣਾ ਹੁੰਦਾ। ਤਾਂ ਫਿਰ ਇਹ ਵੀ ਹੁੰਦਾ ਵੀ ਜਿਹੜਾ ਉਰਦੂ ਪੜ੍ਹਨ ਲੱਗ ਜਾਂਦਾ ਉਹਨੂੰ ਇਸ਼ਕ ਹੋ ਜਾਂਦਾ ਹੈ, ਕਿਉਂਕਿ ਉਸ ਨੂੰ ਰਾਇਲ ਪੈਟਰਨੇਜ ਮਿਲੀ। ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਗਾਲਬ ਹੋਏ, ਮੀਰ ਤਕੀ ਮੀਰ ਹੋਏ, ਔਰ ਇਸ ਲੈਵਲ ਦੇ ਉੱਤੇ ਜਦੋਂ ਲਾਹੌਰ, ਦਿੱਲੀ, ਲਖਨਊ, ਹੈਦਰਾਬਾਦ, ਹੁਣ ਬਹੁਤ ਸਾਰੀ ਜਿਹੜੀ ਉਰਦੂ ਅਦਬ ਹੈ ਉਹ ਹੈਦਰਾਬਾਦ ਦੇ ਵਿੱਚ, ਅਦਰਵਾਈਜ਼ ਦੱਖਣ 'ਚ ਹੈ, ਪਰ ਗਵਰਨਮੈਂਟ ਪੈਟਰਨੇਜ ਸੀ। ਲੇਕਿਨ ਸਰਕਾਰੀ ਜ਼ਬਾਨ ਜਿਹੜੀ ਹੈ ਉਹ ਪਰਸ਼ੀਅਨ ਰਹੀ। ਈਵਨ ਬਹੁਤ ਘੱਟ ਲੋਕਾਂ ਨੂੰ ਸ਼ਾਇਦ ਪਤਾ ਹੋਵੇ ਕਿ ਸਿੱਖ ਰਾਜ ਦੇ ਵੇਲੇ ਮਹਾਰਾਜਾ ਰਣਜੀਤ ਸਿੰਘ 1799 ਦੇ ਵਿੱਚ ਲਾਹੌਰ ਦੇ ਉੱਤੇ ਕਾਬਜ਼ ਹੁੰਦੇ ਨੇ, ਔਰ 40 ਸਾਲ ਉਹਨਾਂ ਨੇ ਜਿਹੜੀ ਹੈ ਹਕੂਮਤ ਕੀਤੀ ਖੁਦ। 10 ਸਾਲ ਉਹਨਾਂ ਤੋਂ ਬਾਅਦ ਵੀ ਸਿੱਖ ਰਾਜ ਰਿਹਾ। ਸੋ ਲਗਭਗ ਇਹ 50 ਸਾਲ ਦਾ ਪੀਰੀਅਡ ਜਿਹੜਾ ਹੈ, ਸਿੱਖ ਰਾਜ ਦੀ ਵੀ ਜਿਹੜੀ ਕੋਰਟ ਲੈਂਗੁਏਜ ਸੀ, ਸਰਕਾਰੀ ਜ਼ਬਾਨ, ਉਹ ਫਾਰਸੀ ਸੀ, ਪਰਸ਼ੀਅਨ ਸੀ। ਹਾਲਾਂਕਿ ਕੋਰਟ ਦੇ ਵਿੱਚ ਪੰਜਾਬੀ ਦਾ ਇਸਤੇਮਾਲ ਜਿਹੜੇ ਗਵਾਹ ਜਾਂ ਕੋਈ ਅਦਰਵਾਈਜ਼ ਹੈ ਉਹ ਰੈਕਗਨਾਈਜ਼ ਸੀ, ਲੇਕਿਨ ਜਿਹੜੀ ਆਫੀਸ਼ੀਅਲ ਲੈਂਗੁਏਜ ਆ ਉਹ ਪਰਸ਼ੀਅਨ ਸੀ। ਸੋ ਇਸੇ ਤਰ੍ਹਾਂ ਅਸੀਂ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਫ੍ਰੈਂਚ ਪ੍ਰਭਾਵ ਰਿਹਾ, ਜਿੱਥੇ ਬ੍ਰਿਟਿਸ਼ ਗਏ, ਜਿੱਥੇ ਪੋਰਤੂਗੇਜ਼ ਗਏ, ਸਪੈਨਿਸ਼ ਗਏ, ਔਰ ਮੈਂ ਅੱਜ ਜਦੋਂ ਇੱਕ ਚਾਰਟ ਕੱਢ ਰਿਹਾ ਸੀ ਕਿ ਦੁਨੀਆ 'ਚ ਕੌਣ ਲੋਕ ਕਿਹੜੀ ਜ਼ਬਾਨ ਬੋਲਣ ਵਾਲੇ ਨੇ, ਤੇ ਈਵਨ ਪੋਰਤੂਗੀਜ਼ ਦੁਨੀਆ ਦੇ ਜਿਹੜੇ 8-9 ਵੱਡੀਆਂ ਜ਼ਬਾਨਾਂ ਬੋਲੀਆਂ ਜਾਣ ਵਾਲੀਆਂ ਉਹਨਾਂ 'ਚ ਹੈ, ਕਿਉਂਕਿ ਜਿੱਥੇ ਜਿੱਥੇ ਉਹਨਾਂ ਦੀਆਂ ਹਕੂਮਤਾਂ ਰਹੀਆਂ ਉੱਥੋਂ ਦੀ ਜ਼ਬਾਨ ਉਹ ਰਹੀ। ਸੋ ਇਹ ਇੱਕ ਪੋਲੀਟੀਕਲ ਪਾਵਰ ਦੇ ਨਾਲ ਵੀ। ਪਰ ਜੇ ਗੱਲ ਮੈਂ ਪੰਜਾਬੀ ਜ਼ਬਾਨ ਦੇ ਹਵਾਲੇ ਨਾਲ ਕਰਾਂ ਤੇ ਇਹ ਪੰਜਾਬੀ ਦੀ ਖੂਬਸੂਰਤੀ ਹੈ ਕਿ ਲਗਭਗ ਜੇ ਅਸੀਂ ਪੰਜਾਬ ਦੀ ਸਿਵਲਾਈਜੇਸ਼ਨ, ਇੰਡਸ ਵੈਲੀ ਸਿਵਲਾਈਜੇਸ਼ਨ ਦੇ ਨਾਲ ਦੇਖੀਏ, 5-6 ਹਜ਼ਾਰ ਸਾਲ ਪੁਰਾਣੀ, ਔਰ ਉਸ ਦੇ ਨਾਲ ਹੁਣ ਇਹਦੇ 'ਚ ਦੋ ਗੱਲਾਂ ਦਾ ਧਿਆਨ ਰੱਖਣਾ ਹੋਏਗਾ। ਇੱਕ ਬੋਲੀ ਹੈ, ਇੱਕ ਲਿਪੀ ਹੈ, ਜਿਸ ਨੂੰ ਅਸੀਂ ਅੰਗਰੇਜ਼ੀ 'ਚ ਜਿਵੇਂ ਮਦਰ ਟੰਗ ਕਹਿੰਦੇ ਬੋਲਣਾ। ਇੱਕ ਹੈ ਸਕ੍ਰਿਪਟ, ਬਿਲਕੁਲ ਉਹਦੀ ਸਕ੍ਰਿਪਟ ਕੀ ਹੋਏ। ਸੋ ਜ਼ਾਹਰ ਹੈ ਕਿ ਪੰਜਾਬੀ ਜ਼ਬਾਨ ਦੇ ਵਿੱਚ ਜੇ ਅਸੀਂ ਰੂਹਾਨੀ ਦੁਨੀਆ ਦੇ ਵਿੱਚ ਰੂਹਾਨੀਅਤ ਦੇ ਮੁੱਦੇ ਤੋਂ ਸਭ ਤੋਂ ਪੁਰਾਣੀ ਲਿਖਤ ਪੰਜਾਬੀ ਦੀ ਦੇਖਣੀ ਹੋਏ ਤੇ ਫਿਰ ਬਾਬਾ ਫਰੀਦ ਗੰਜ ਸ਼ੱਕਰ ਨੇ ਜਿਹੜੇ 13ਵੀਂ ਸਦੀ ਦੇ ਵਿੱਚ ਹੋਏ, ਪਾਕ ਪਤਨ ਜਿਨ੍ਹਾਂ ਦਾ ਮੁਕਾਮ ਸੀ, ਹੈੱਡਕੁਆਰਟਰ ਸੀ, ਔਰ ਉਸ ਬਾਬਾ ਫਰੀਦ ਗੰਜ ਸ਼ੱਕਰ ਔਰਾਂ ਦੀ ਬਾਣੀ, ਜਿਹਨੂੰ ਅਸੀਂ ਬਾਣੀ ਕਹਿੰਦੇ ਹਾਂ, ਸਾਡੇ ਲਹਿੰਦੇ ਪੰਜਾਬ ਕਲਾਮ ਕਿਹਾ ਜਾਂਦਾ ਹੈ, ਇਹ ਗੁਰੂ ਨਾਨਕ ਸਾਹਿਬ ਖੁਦ 16ਵੀਂ ਸਦੀ ਦੇ ਵਿੱਚ ਜਾ ਕੇ ਪਾਕ ਪਤਨ ਉਹਨਾਂ ਦੇ ਜਿਹੜੇ ਗੱਦੀ ਨਸ਼ੀਨ ਸਨ ਉਹਨਾਂ ਤੋਂ ਲਿਆਏ
ਔਰ 1604 ਦੇ ਵਿੱਚ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਜਿਹੜਾ ਹੈ ਉਹ ਫਾਈਨਲ ਕੀਤਾ ਤੇ ਉਸ ਦੇ ਵਿੱਚ ਬਾਬਾ ਫਰੀਦ ਗੰਜ ਸ਼ੱਕਰ ਦਾ ਕਲਾਮ ਜਿਹੜਾ ਹੈ ਬਾਣੀ ਹੈ ਉਸ ਨੂੰ ਐਂਟਰ ਕੀਤਾ ਗਿਆ। ਸੋ ਜ਼ਾਹਰ ਹੈ ਵੀ ਸਾਡੇ ਕੋਲ ਜਿਹੜੀਆਂ ਸਭ ਤੋਂ ਪੁਰਾਣੀਆਂ ਪੰਜਾਬੀ ਲਿਟਰੇਚਰ ਦੇ ਵਿੱਚ ਲਿਖਤਾਂ ਨੇ ਉਹਨਾਂ 'ਚ ਸਭ ਤੋਂ ਪੁਰਾਣੀ ਬਾਬਾ ਫਰੀਦ ਗੰਜ ਸ਼ੱਕਰ ਦਾ ਕਲਾਮ ਜਿਹੜਾ ਹੈ ਸੋ ਉਸ ਰੂਹਾਨੀਅਤ ਦੀ ਦੁਨੀਆ 'ਚ ਫਿਰ ਗੁਰੂ ਸਾਹਿਬਾਨ ਨੇ ਜਿਹੜਾ ਗੁਰਮੁਖੀ ਸਕ੍ਰਿਪਟ ਨੂੰ ਇਹਦੇ 'ਚ ਬਹੁਤ ਸਾਰਾ, ਕਿਉਂਕਿ ਸਮਾਂ ਉਹਨਾਂ ਨਹੀਂ ਹੈ, ਮੈਂ ਬਹੁਤ ਸਾਰਿਆਂ ਨੂੰ ਸਿਰਫ ਟੱਚ ਬੇਸ ਹੀ ਕਰਾਂਗਾ ਕਿਉਂਕਿ ਜਦੋਂ ਅਸੀਂ ਭਾਰਤ ਦੇ ਵਿੱਚ ਬ੍ਰਾਹਮਣਵਾਦ ਦਾ ਬੋਲਬਾਲਾ ਦੇਖਦੇ ਬਿਲਕੁਲ ਤੇ ਬ੍ਰਾਹਮਣਵਾਦ ਨੇ ਸੰਸਕ੍ਰਿਤ ਜ਼ਬਾਨ ਜਿਹੜੀ ਬ੍ਰਾਹਮਣਾਂ ਦੀ ਜ਼ਬਾਨ ਸੀ, ਐਜੂਕੇਸ਼ਨ ਦਾ ਹੱਕ ਉਹਨਾਂ ਨੇ ਆਪਣੇ ਕੋਲ ਰੱਖ ਲਿਆ ਔਰ ਪੜ੍ਹਾਉਣ ਔਰ ਪੜ੍ਹਨ ਦਾ ਹੱਕ ਵੀ ਬ੍ਰਾਹਮਣਾਂ ਦੇ ਕੋਲ ਹੀ ਰਿਹਾ ਔਰ ਉਹਨਾਂ ਨੇ ਜਿਹੜੇ ਉਹਨਾਂ ਦੀਆਂ ਧਰਮ ਪੁਸਤਕਾਂ ਮਜ਼ਹਬੀ ਕਿਤਾਬਾਂ ਜਿਨ੍ਹਾਂ ਨੂੰ ਉਹਨਾਂ ਨੇ ਵਰਡ ਆਫ ਉਹਦੇ ਮੂੰਹ ਚੋਂ ਨਿਕਲੀ ਬ੍ਰਹਮਾ ਦੇ ਕਿਹਾ, 4 ਵੇਦ ਨੇ ਜਿਹੜੇ ਰਿਗਵੇਦ, ਸ਼ਾਮਵੇਦ, ਯਜੁਰਵੇਦ, ਅਥਰਵਵੇਦ, ਉਹ ਸੰਸਕ੍ਰਿਤ ਵਿੱਚ ਨੇ। ਹੁਣ ਕਿਉਂਕਿ ਲੈਂਗੁਏਜ ਜਦੋਂ ਲੋਕਾਂ ਨੇ ਰੱਬ ਦੇ ਨਾਲ ਵੀ ਮਿਲਣਾ ਹੈ, ਜੇ ਉਹ ਲੋਕਾਂ ਦੀ ਜ਼ੁਬਾਨ 'ਚ ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਪੜ੍ਹਿਆ ਕੀ ਜਾ ਰਿਹਾ, ਉਹਨਾਂ ਨੇ ਪ੍ਰੇਅਰ ਤਾਂ ਬ੍ਰਾਹਮਣ ਨੇ ਕਰਨੀ ਹੈ, ਯੱਗ ਵੀ ਬ੍ਰਾਹਮਣ ਨੇ ਕਰਨਾ ਹੈ, ਉਹ ਸਾਰਿਆਂ ਨੂੰ ਬ੍ਰਾਹਮਣ ਨੇ ਇੰਟਰਪ੍ਰੀਟ ਕਰਕੇ ਮੰਤਰ ਦੇ ਦੇਣਾ ਵੀ ਆਹ ਮੰਤਰ ਹੈ, ਉਹਦਾ ਉਹਨੂੰ ਮਤਲਬ ਨਹੀਂ ਪਤਾ ਹੈ, ਉਹਦਾ ਕੋਈ ਤਾਲੁਕ ਨਹੀਂ ਜੁੜਦਾ ਨਾ ਕਿਸੇ ਚੀਜ਼, ਉਹ ਸਿਰਫ ਤੇ ਸਿਰਫ ਬ੍ਰਾਹਮਣ ਦਾ ਗੁਲਾਮ ਹੁੰਦਾ ਹੈ। ਔਰ ਫਿਰ ਬ੍ਰਾਹਮਣ ਨੇ ਸੰਸਕ੍ਰਿਤ ਨੂੰ ਦੇਵ ਭਾਸ਼ਾ ਐਲਾਨ ਦਿੱਤਾ ਕਿ ਇਹ ਜਿਹੜੀ ਹੈ ਦੇਵਤਿਆਂ ਦੀ ਲੈਂਗੁਏਜ ਆਫ ਦਾ ਐਂਜਲਸ, ਤੇ ਬ੍ਰਾਹਮਣ ਖੁਦ ਵੀ ਦੇਵਤਾ ਹੈ, ਜਦੋਂ ਐਡਰੈਸ ਕੀਤਾ ਜਾਂਦਾ ਸੀ ਬ੍ਰਾਹਮਣ ਦੇਵਤਾ ਹੀ ਕਹਿੰਦੇ ਸੀ ਉਹਨੂੰ। ਸੋ ਉਹਦੇ ਨਾਲ ਇਹ ਹੋਇਆ ਕਿ ਆਮ ਲੋਕ ਉਹਨਾਂ ਦੇ ਕੋਲ ਤਾਂ ਕੋਈ ਚੋਇਸ ਨਹੀਂ ਸੀ। ਹਾਲਾਂ ਬੁੱਧ, ਮਹਾਤਮਾ ਬੁੱਧ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ 2500 ਸਾਲ ਪਹਿਲਾਂ ਹੋਏ, ਉਹਨਾਂ ਨੇ ਬ੍ਰਾਹਮਣ ਦੀ ਸੁਪਰਾਮੇਸੀ ਨੂੰ ਜਿਹੜੀ ਲੈਂਗੁਏਜ ਦੇ ਹਵਾਲੇ ਨਾਲ ਵੀ ਸੀ ਉਹਨੂੰ ਚੈਲੰਜ ਕੀਤਾ। ਉਹਨਾਂ ਨੇ ਜਿਹੜਾ ਪਾਲੀ ਉਸ ਨੂੰ ਡਾਇਲੈਕਟ ਸੀ ਲੋਕਾਂ ਦੀ ਬੋਲ ਚਾਲ ਦਾ, ਉਸ ਦੇ ਵਿੱਚ ਉਹਨਾਂ ਨੇ ਆਪਣਾ ਮੈਸੇਜ ਦਿੱਤਾ। ਲੇਕਿਨ ਬ੍ਰਾਹਮਣ ਨੇ ਓਵਰ ਏ ਪੀਰੀਅਡ ਆਫ ਟਾਈਮ ਉਹ ਪਾਲੀ ਨੂੰ ਉਹਨਾਂ ਨੇ ਸੰਸਕ੍ਰਿਤ ਬਣਾ ਦਿੱਤਾ ਔਰ ਫਿਰ ਜਿਹੜੀਆਂ ਬੁੱਧ ਦੇ ਟੀਚਿੰਗਸ ਨਾਲ ਪ੍ਰੀਚਿੰਗਸ ਨਾਲ ਕੰਸਰਨਡ ਕਿਤਾਬਾਂ ਨੇ, ਮਹਾਯਾਨਾ, ਲਘੂਯਾਨਾ, ਹੀਨਾਯਾਨਾ, ਇਹ ਸਾਰੀਆਂ ਸੰਸਕ੍ਰਿਟਾਈਜ਼ ਕਰਕੇ ਉਹਨਾਂ ਨੇ ਬੁੱਧ ਨੂੰ ਵੀ ਇੱਕ ਦੇਵਤਾ ਬਣਾ ਦਿੱਤਾ। ਮੰਦਰਾਂ 'ਚ ਜਿੱਥੇ ਉਹਨਾਂ ਨੇ ਆਪਣੇ ਰਾਮ ਕ੍ਰਿਸ਼ਨ ਦੂਜੇ ਬੁੱਤ ਰੱਖੇ ਸੀ, ਬੁੱਧ ਦਾ ਵੀ ਬੁੱਤ ਰੱਖ ਕੇ ਭਾਰਤ 'ਚੋਂ ਉਹਨਾਂ ਨੇ ਬੁੱਧ ਧਰਮ ਦਾ ਸਫਾਇਆ ਸ਼ਾਸਤਰ ਤੇ ਸ਼ਸਤਰ ਦੋਨਾਂ ਦੇ ਨਾਲ ਕਰ ਦਿੱਤਾ ਹੈ। ਅੱਜ ਥਾਈਲੈਂਡ ਉਹ ਮੁਲਕ ਹੈ ਜਿੱਥੇ ਜਿਹੜਾ ਪਾਲੀ ਡਾਇਲੈਕਟ ਹੈ, ਜਿਹੜਾ ਉਸ ਵੇਲੇ ਲੋਕਾਂ ਦੇ ਵਿੱਚ ਬੋਲਿਆ ਜਾਂਦਾ ਸੀ, ਉਹਨਾਂ ਨੇ ਬੁੱਧ ਨੇ ਸੰਸਕ੍ਰਿਤ ਨੂੰ ਨਹੀਂ ਚੁਣਿਆ ਆਪਣਾ ਮੈਸੇਜ ਦੇਣ ਦੇ ਲਈ, ਉਹਨਾਂ ਨੇ ਬ੍ਰਾਹਮਣ ਦੀ ਡੋਮੀਨੈਂਸੀ ਸੰਸਕ੍ਰਿਤ ਰਾਹੀਂ ਉਹਨਾਂ ਨੇ ਪਾਲੀ ਜ਼ਬਾਨ ਨੂੰ ਚੁਣਿਆ। ਹੁਣ ਇਹਦੇ 'ਚ ਅਸੀਂ ਈਵਨ ਇਸਲਾਮ ਦੇ ਹਵਾਲੇ ਨਾਲ ਜਦੋਂ ਅਸੀਂ ਸੂਫੀ ਫਕੀਰਾਂ ਦੀ ਗੱਲ ਕਰਦੇ, ਇੱਕ ਪਾਸੇ ਅਸੀਂ ਦੇਖਦੇ ਹਾਂ ਬਾਬਾ ਫਰੀਦ ਗੰਜ ਸ਼ੱਕਰ ਔਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੇ 18ਵੀਂ ਸਦੀ ਦੇ ਵਿੱਚ ਵੀ ਸੂਫੀ ਫਕੀਰ, ਉਹ ਭਾਵੇਂ ਸ਼ਾਹ ਹੁਸੈਨ ਨੇ, ਉਹ ਭਾਵੇਂ ਬਾਬਾ ਬੁੱਲੇ ਸ਼ਾਹ ਨੇ, ਔਰ ਇਹ ਸਾਰਿਆਂ ਨੇ ਵੀ ਪੰਜਾਬੀ ਜ਼ਬਾਨ ਨੂੰ ਚੁਣਿਆ ਕਹਿਣ ਦੇ ਲਈ। ਔਰ ਇਹ ਵੀ ਇੱਕ ਬੜੀ ਯੂਨੀਕ ਗੱਲ ਸੀ ਜਿਹੜਾ ਇਸਲਾਮ ਸੂਫੀਆਂ ਰਾਹੀਂ ਲੋਕਾਂ ਤੱਕ ਪਹੁੰਚਿਆ, ਜਿਸ ਦੇ ਵਿੱਚ ਮੁਹੱਬਤ ਦਾ ਪੈਗਾਮ ਸੀ ਔਰ ਜ਼ਬਾਨ ਉਹ ਸੀ ਜਿਹੜੀ ਲੋਕਾਂ ਦੀ ਜ਼ਬਾਨ ਸੀ, ਕਿਉਂਕਿ ਉਹ ਹਾਕਮ ਸੀ ਬ੍ਰਾਹਮਣ ਕੋ ਉਹਨਾਂ ਦਾ ਨੁਕਸਾਨ ਨਹੀਂ ਕਰ ਸਕਿਆ। ਸੋ ਗੁਰੂ ਸਾਹਿਬਾਨ ਨੇ, ਗੁਰੂ ਨਾਨਕ ਸਾਹਿਬ ਨੇ ਜਿੱਥੇ ਆਮ ਲੋਕਾਂ ਤੱਕ ਉਹ ਰੱਬ ਦਾ ਸੁਨੇਹਾ ਬਾਣੀ ਦੇ ਰੂਪ 'ਚ ਦਿੱਤਾ, ਉਸ ਦੇ ਵਿੱਚ ਈਵਨ ਸਕ੍ਰਿਪਟ ਜਿਹੜੀ ਹੈ ਉਹ ਗੁਰਮੁਖੀ ਸਕ੍ਰਿਪਟ ਜਿਹੜੀ ਕਿ ਉਹਨਾਂ ਨੇ ਪੋਪੂਲਰਾਈਜ਼ ਕੀਤੀ। ਗੁਰੂ ਅੰਗਦ ਸਾਹਿਬ ਦੇ ਵੇਲੇ ਤੱਕ ਉਸ ਨੂੰ ਹੋਰ ਵੀ ਸਾਇੰਟੀਫਿਕਲੀ ਜਿਹੜਾ ਡਿਵੈਲਪ ਕੀਤਾ ਜਾਂਦਾ ਔਰ ਗੁਰੂ ਗ੍ਰੰਥ ਸਾਹਿਬ ਗੁਰਮੁਖੀ ਸਕ੍ਰਿਪਟ ਦੇ ਵਿੱਚ ਹੈ ਔਰ ਇਸ ਨੇ ਇਸ ਗੱਲ ਨੂੰ ਸੰਭਾਲ ਲਿਆ। ਅਸੀਂ ਇਹ ਦੇਖਾਂਗੇ ਕਿ ਕਿਵੇਂ ਅਨਫੋਰਚੂਨੇਟਲੀ ਅੱਜ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਤੇ ਅਸੀਂ ਪੰਜਾਬੀ ਜ਼ਬਾਨ ਦੀ ਗੱਲ ਕਰ ਰਹੇ ਹਾਂ। ਪੰਜਾਬੀ ਜ਼ਬਾਨ 'ਚ ਦੋਵੇਂ ਪੰਜਾਬ, ਪਹਿਲਾਂ ਅਸੀਂ ਜੇ ਗੱਲ ਕਰੀਏ ਤੇ 100 ਮਿਲੀਅਨ ਤੋਂ ਜ਼ਿਆਦਾ ਪੰਜਾਬੀ ਲਹਿੰਦੇ ਪੰਜਾਬ 'ਚ ਨੇ, ਜਿਹੜਾ ਪਾਕਿਸਤਾਨ ਦਾ ਪੰਜਾਬ ਹੈ। ਸੋ ਜ਼ਾਹਰ ਹੈ 100 ਮਿਲੀਅਨ 10 ਕਰੋੜ ਤੋਂ ਜ਼ਿਆਦਾ ਨੇ। ਜਿਹੜਾ ਭਾਰਤੀ ਕਬਜ਼ੇ ਵਾਲਾ ਪੰਜਾਬ ਹੈ ਲਗਭਗ 28-29 ਮਿਲੀਅਨ ਜਿਹੜੀ ਪੋਪੂਲੇਸ਼ਨ ਹੈ ਉਸ ਦੀ ਹੈ, ਜਿਹਦੇ 'ਚ ਜ਼ਾਹਰ ਹੈ ਕਿ ਕਿਵੇਂ ਪੰਜਾਬੀ ਨੂੰ ਰੈਕਗਨੀਸ਼ਨ ਦਿਵਾਉਣ ਦੇ ਲਈ ਸਿੱਖਾਂ ਨੇ ਸਟਰਗਲ ਕੀਤੀ, ਉਸ ਦਾ ਅਸੀਂ ਜ਼ਿਕਰ ਕਰਾਂਗੇ। ਲੇਕਿਨ ਕੁੱਲ ਮਿਲਾ ਕੇ ਜੇ ਅੱਜ ਰਫਲੀ ਕਹਿਣਾ ਹੋਏ ਕਿ 100 ਮਿਲੀਅਨ ਪਾਕਿਸਤਾਨੀ ਲਹਿੰਦੇ ਪੰਜਾਬ 'ਚ, 30 ਮਿਲੀਅਨ ਇੰਡੀਅਨ ਆਕੂਪਾਈਡ ਪੰਜਾਬ,
ਵਿਦਨ ਬਾਕੀ ਭਾਰਤ ਦੇ ਹਿੱਸਿਆਂ 'ਚ ਦਿੱਲੀ ਦੇ ਵਿੱਚ 1 ਮਿਲੀਅਨ ਤੋਂ ਜ਼ਿਆਦਾ ਸਿੱਖ ਨੇ ਔਰ 1 ਮਿਲੀਅਨ ਤੋਂ ਜ਼ਿਆਦਾ ਪੰਜਾਬੀ, ਜਿਨ੍ਹਾਂ ਦੀ ਜ਼ਬਾਨ ਹੁਣ ਹਿੰਦੂ ਸਿੱਖ ਮੁਸਲਮਾਨ ਲਫ਼ਜ਼ ਦੇ ਪਾਸੇ ਛੱਡ ਦਈਏ ਤੇ ਜ਼ਬਾਨ ਤਾਂ ਪੰਜਾਬੀ ਸੀ, ਹਿੰਦੂਆਂ ਦੇ ਵੀ ਪੰਜਾਬ ਦੇ, ਮੁਸਲਮਾਨਾਂ ਦੇ ਵੀ, ਸਿੱਖਾਂ ਦੇ ਵੀ। ਔਰ ਅੱਜ ਜੇ ਅਸੀਂ 5 ਮਿਲੀਅਨ ਸਿੱਖ ਡਾਇਸਪੋਰਾ ਕਹਿੰਦੇ ਹਾਂ ਤੇ 5 ਮਿਲੀਅਨ ਦੇ ਕਰੀਬ ਹੀ ਪਾਕਿਸਤਾਨੀ ਪੰਜਾਬੀ, ਇਸ ਤੋਂ ਜ਼ਿਆਦਾ ਵੀ ਹੋ ਸਕਦੇ ਨੇ, ਹੋ ਸਕਦਾ ਨੰਬਰ ਜ਼ਿਆਦਾ ਹੋਏ। ਸੋ ਕੁੱਲ ਬਣਾ ਕੇ ਜਦੋਂ ਮੈਂ ਇਹ ਰਫਲੀ ਦੇਖ ਰਿਹਾ ਸੀ ਤੇ ਮੈਨੂੰ ਇਹ ਅੰਦਾਜ਼ਾ ਹੋਇਆ ਕਿ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਦੁਨੀਆ 'ਚ ਜਦੋਂ ਅਸੀਂ ਲੈਂਗੁਏਜ ਦੀ ਗੱਲ ਕਰਦੇ ਹਾਂ ਕਿ ਕੌਣ ਕਿੰਨੀ ਜ਼ਬਾਨ ਦੇ ਵਿੱਚ ਬੋਲਣ ਵਾਲੇ ਨੇ, ਤੇ ਪੰਜਾਬੀ ਦੁਨੀਆ ਦੀ ਸਭ ਆਲਮੋਸਟ 9ਵੀਂ ਵੱਡੀ ਜ਼ਬਾਨ ਪੰਜਾਬੀ ਸਪੀਕਿੰਗ ਲੋਕਾਂ ਦੇ ਹਵਾਲੇ ਨਾਲ ਬਣ ਜਾਂਦੀ ਹੈ। ਕਿਉਂਕਿ ਜਦੋਂ ਅਸੀਂ, ਔਰ ਮੈਂ ਇੱਕ ਚਾਰਟ ਜਿਹਦੇ 'ਚ ਸਭ ਤੋਂ ਜ਼ਿਆਦਾ ਦੁਨੀਆ 'ਚ ਚਾਈਨੀਜ਼ ਜ਼ਬਾਨ ਬੋਲਣ ਵਾਲੇ ਲੋਕ ਨੇ 1284 ਮਿਲੀਅਨ। ਸੋ ਇਹ ਤਾਂ ਬਿਲੀਅਨਸ ਚਲਾ ਜਾਂਦਾ, ਇਹਦੇ ਤਾਂ ਨੇੜੇ ਤੇੜੇ ਵੀ ਕੋਈ ਹੋਰ ਨਹੀਂ ਪਹੁੰਚਦਾ। ਬੇਸ਼ੱਕ ਚਾਈਨਾ ਨੇ ਆਪਣਾ ਸਟੈਂਡਰਡ ਡਾਇਲੈਕਟ ਮੈਂਡਰੀਨ ਰੱਖਿਆ ਅੱਜ, ਔਰ ਦੁਨੀਆ 'ਚ ਅੱਜ ਸਭ ਤੋਂ ਜ਼ਿਆਦਾ ਜਿਹੜੀ ਜ਼ਬਾਨ ਸਿੱਖੀ ਜਾਂਦੀ ਹੈ ਉਹ ਮੈਂਡਰੀਨ ਹੈ। ਸਭ ਤੋਂ ਜ਼ਿਆਦਾ ਸਟੂਡੈਂਟ ਜਿਹੜੇ ਨੇ ਉਹ ਮੈਂਡਰੀਨ, ਕਿਉਂਕਿ ਚਾਈਨਾ ਫਿਊਚਰ ਦੀ ਫਾਈਨੈਂਸ਼ੀਅਲ ਪਾਵਰ ਵੀ ਹੈ, ਮਿਲਟਰੀ ਪਾਵਰ ਵੀ ਹੈ। ਔਰ ਜਿਵੇਂ ਚਾਈਨੀਜ਼ ਨੇ, ਔਰ ਤੁਸੀਂ ਜਦੋਂ ਚਾਈਨੀਜ਼ ਜ਼ਬਾਨ ਦੇਖੋ, ਸਾਡੇ ਤਾਂ ਚਲੋ ਵਰਨੈਕੂਲਰ ਨੇ, ਜਿਹਨੂੰ ਅਸੀਂ ਵਰਨੈਕੂਲਰ ਤੋਂ ਦੇਸੀ ਅਲਫਾਬੈਟ ਨੇ, ਅਲਫ ਬੇ ਪੇ, ਉਰਦੂ 'ਚ ਹੈ, ਪੰਜਾਬੀ 'ਚ ਊੜਾ ਐੜਾ ਈੜੀ ਸੱਸਾ ਹਾ ਹੈ, ਜਾਂ ਹਿੰਦੀ 'ਚ ਕ ਖ ਗ ਘ ङ। ਚਾਈਨਾ ਦੇ ਵਿੱਚ ਉਹਨਾਂ ਦੀ ਜ਼ਬਾਨ ਚਾਈਨੀਜ਼ ਕੋਈ ਅਲਫਾਬੈਟ ਨਹੀਂ ਹੈ, ਹਰ ਚੀਜ਼ ਦਾ ਇਮੇਜ ਹੈ। ਸੋ ਮਤਲਬ ਸਭ ਤੋਂ ਔਖੀ ਜ਼ਬਾਨ ਹੈ, ਪਰ ਸਭ ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਚਾਈਨੀਜ਼ ਸਿੱਖ ਰਹੇ ਨੇ। ਮੈਂਡਰੀਨ ਉਹਨਾਂ ਦੇ ਬਹੁਤ ਵੱਡਾ ਮੁਲਕ ਹੈ ਚੀਨ, ਉਹਨਾਂ ਨੇ ਸਟੈਂਡਰਡ ਜ਼ਬਾਨ ਮੈਂਡਰੀਨ ਬਣਾਈ ਹੋਈ ਹੈ। ਔਰ ਜਿਵੇਂ ਉਹਨਾਂ ਨੇ ਹਰ ਚੀਜ਼, ਚੀਨ ਨੇ ਗਵਰਨਰ ਕੀ ਦੁਨੀਆ UN 'ਚ ਬੈਠੇ ਹੋਣ ਜਾਂ ਦੂਜੇ ਜਦੋਂ ਆਪਸ 'ਚ ਬੈਠਦੇ ਨੇ ਆਪਣੀ ਮਦਰ ਲੈਂਗੁਏਜ ਗੱਲ ਕਰਦੇ ਨੇ। ਔਰ ਹਰ ਚੀਨ ਨੇ ਨੂੰ ਆਪਣੀ ਤਹਿਜ਼ੀਬ, ਆਪਣੀ ਜ਼ਬਾਨ, ਕਿਉਂਕਿ ਇਹ ਜਿਹੜਾ ਤੁਹਾਡਾ ਆਪਣੇ ਆਪ ਦੇ ਵਿੱਚ ਫਖਰ ਹੁੰਦਾ ਹੈ, ਇਹ ਤੁਹਾਡੀ ਆਪਣੀ ਬਿਲੋਂਗਿੰਗ ਨਾਲ ਹੁੰਦਾ, ਆਪਣੀ ਜ਼ਬਾਨ ਨਾਲ ਹੁੰਦਾ ਹੈ, ਆਪਣੇ ਮਜ਼ਹਬ ਨਾਲ ਹੁੰਦਾ ਹੈ, ਆਪਣੀ ਤਹਿਜ਼ੀਬ ਨਾਲ ਹੁੰਦਾ ਹੈ। ਜਦੋਂ ਤੁਸੀਂ ਇੱਕ ਚੀਜ਼ ਤੋਂ ਪੈਰ ਖਿਸਕਾਉਂਦੇ ਹੋ ਫਿਰ ਤੁਸੀਂ ਖਿਸਕਦੇ ਚਲੇ ਜਾਂਦੇ ਹੋ, ਫਿਰ ਇਹਦੀ ਕੋਈ ਰੋਕਣ ਵਾਲਾ ਨਹੀਂ ਹੁੰਦਾ। ਮੰਦੇ ਭਾਗਾਂ ਨੂੰ ਜਦੋਂ ਅਸੀਂ ਇਹ ਦੇਖ ਰਹੇ ਹਾਂ, ਮੈਂ ਇਸ ਚਾਰਟ ਦੀ ਗੱਲ ਕਰਦੇ ਹਾਂ, ਚਾਈਨੀਜ਼ ਤੋਂ ਬਾਅਦ ਦੂਸਰੀ ਵੱਡੀ ਜ਼ਬਾਨ ਜਿਹੜੀ ਦੁਨੀਆ 'ਚ ਬੋਲੀ ਜਾਂਦੀ ਹੈ ਸਭ ਤੋਂ ਜ਼ਿਆਦਾ ਲੋਕਾਂ ਵੱਲੋਂ, 437 ਮਿਲੀਅਨ ਉਹਨੂੰ ਬੋਲਦੇ ਨੇ, ਸਪੈਨਿਸ਼। ਹੁਣ ਸਾਊਥ ਅਮਰੀਕਾ ਨਾਲ ਸਪੇਨ ਦਾ ਕੀ ਤਾਲੁਕ ਹੈ, ਪਰ ਕਿਉਂਕਿ ਸਾਰਾ ਸਾਊਥ ਅਮਰੀਕਾ ਇਹਨਾਂ ਦੇ ਕੰਟਰੋਲ 'ਚ ਸੀ, ਉਹਨਾਂ ਦੀਆਂ ਆਪਣੀਆਂ ਨੇਟਿਵ ਲੈਂਗੁਏਜਸ ਮਾਰ ਦਿੱਤੀਆਂ, ਸਪੈਨਿਸ਼ ਉੱਤੇ ਆ ਕੇ ਬਹਿ ਗਏ, ਲੋਕ ਸਪੈਨਿਸ਼ ਬੋਲਦੇ ਨੇ। ਇੰਗਲਿਸ਼ 372 ਮਿਲੀਅਨ ਲੋਕ, ਅੰਗਰੇਜ਼ਾਂ ਦਾ ਰਾਜ, ਇਹ ਤਾਂ ਅੱਜ ਵੀ ਦੇਖੋ ਇੰਗਲੈਂਡ ਕਿੰਨਾ ਕੁ ਹੈ, ਯੂਨਾਈਟਿਡ ਕਿੰਗਡਮ ਜਿਹਨੂੰ ਕਹਿੰਦੇ ਨੇ, ਉਹਦੇ 'ਚ ਵੀ ਆਇਰਿਸ਼ ਆਪਣੇ ਨੇ, ਸਕਾਟ ਆਪਣੇ ਨੇ, ਔਰ ਇਹਨਾਂ ਦੇ ਇੰਗਲੈਂਡ ਦੇ ਗੋਰੇ ਵੱਖਰੇ ਨੇ। ਲੇਕਿਨ ਕਿਉਂ ਇੰਗਲਿਸ਼ ਜਿੱਥੇ ਜਿੱਥੇ ਗਏ ਉੱਥੇ ਲੈ ਗਏ, ਸਾਨੂੰ ਵੀ ਚੰਬੜੀ ਹੋਈ ਹੈ। ਅਰੈਬਿਕ 295 ਮਿਲੀਅਨ ਲੋਕ ਦੁਨੀਆ 'ਚ, ਅਰਬੀ ਬਹੁਤ ਪੁਰਾਣੀ ਜ਼ਬਾਨ ਔਰ ਖੂਬਸੂਰਤ ਜ਼ਬਾਨ, ਕੁਰਾਨ ਮਜੀਦ ਅਰਬੀ ਦੇ ਵਿੱਚ ਹੈ। ਔਰ ਕਿਉਂਕਿ ਜਿਹਨਾਂ ਮੁਲਕਾਂ ਦੇ ਵਿੱਚ ਇਸਲਾਮਿਕ ਮੁਲਕਾਂ 'ਚ ਅਰਬੀ ਐਜ਼ ਏ ਮਦਰ ਟੰਗ ਵੀ ਹੈ, ਗਵਰਨਮੈਂਟ ਲੈਂਗੁਏਜ ਵੀ ਹੈ। ਹਿੰਦੀ 200, ਹੁਣ ਹਿੰਦੀ 19th ਸੈਂਚੁਰੀ 'ਚ ਇਹਨਾਂ ਨੇ, ਜਿਵੇਂ ਮੈਂ ਕਿਹਾ, ਜਿਹੜੇ ਡਾਇਲੈਕਟ ਸੀ, ਭੋਜਪੁਰੀ, ਮੈਥਲੀ, ਖੜੀ ਬੋਲੀ, ਔਰ ਜਿਹੜੀ ਹੈ ਰੋਹੇਲਖੰਡ ਦੀ, ਔਰ ਇੱਕ ਹੋਰ ਖੰਡ ਸੀ ਇਹਨਾਂ ਦਾ, ਉਹਨੂੰ ਉਹਨਾਂ ਨੇ ਹਿੰਦੀ ਡਾਇਲੈਕਟ ਦੇ ਥੱਲੇ ਕ ਖ, ਔਰ ਗਾਂਧੀ ਨੇ ਸਭ ਤੋਂ ਜ਼ਿਆਦਾ ਹਿੰਦੀ ਨੂੰ ਪ੍ਰਚਾਰਿਆ। ਜਿਹੜਾ ਉਰਦੂ ਵੀ, ਕਿਉਂਕਿ ਜਦੋਂ ਅਸੀਂ ਆਈਡੈਂਟਿਟੀ ਦੀ ਗੱਲ ਕਰਦੇ ਹਾਂ, ਔਰ ਮੈਂ ਇਹ ਸਮਝਦਾ ਹਾਂ ਵੀ ਉਰਦੂ ਕਿਵੇਂ ਪਾਕਿਸਤਾਨ ਦੀ ਨੈਸ਼ਨਲ ਲੈਂਗੁਏਜ ਬਣੀ, ਕਿਉਂਕਿ ਉਹਦਾ ਇੱਕ ਬੈਕਗਰਾਉਂਡ ਹੈ। ਭਾਰਤੀ ਮੁਸਲਮਾਨਾਂ ਦੀ ਆਈਡੈਂਟਿਟੀ ਨੂੰ ਹਿੰਦੂਆਂ ਤੋਂ ਅੱਡ ਸਾਬਤ ਕਰਨ ਦੇ ਲਈ ਉਰਦੂ ਤੋਂ ਬਿਨਾਂ ਤੁਹਾਡੀ ਹੋਰ ਕਾਮਨਨੈਸ ਨਹੀਂ ਸੀ। ਫਾਰਸੀ ਲੋਕ ਬੋਲਦੇ ਨਹੀਂ ਸੀ, ਭਾਵੇਂ ਸਰਕਾਰੀ ਜ਼ਬਾਨ ਹੈ, ਤੇ ਸਾਰੇ ਨਾਰਥ ਦੇ ਵਿੱਚ ਜਿਹੜਾ ਦੈਟ ਵਾਸ ਦਾ ਓਨਲੀ ਥਿੰਗ। ਇਹੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਪੰਜਾਬੀ ਮੁਸਲਮਾਨਾਂ ਨੇ ਵੀ ਪੰਜਾਬੀ ਨੂੰ ਨੈਗਲੈਕਟ ਕੀਤਾ ਉਰਦੂ ਦੇ ਉੱਤੇ, ਕਿਉਂਕਿ 20ਵੀਂ ਸਦੀ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਸਟਰਗਲ ਸੀ। ਇਹ ਤਾਂ 1930 ਚ ਜਦੋਂ ਕਾਂਗਰਸ ਨੇ ਰੈਜ਼ੋਲੂਸ਼ਨ ਕੀਤਾ ਕਿ ਜੀ ਆਜ਼ਾਦ ਭਾਰਤ ਦੇ ਵਿੱਚ ਜਿਹੜੀ ਹੈ ਅਸੀਂ ਜ਼ਬਾਨ ਤੇ ਬੇਸਡ ਰੀਆਰਗੇਨਾਈਜ਼ ਕਰਾਂਗੇ ਸੂਬਿਆਂ ਨੂੰ, ਜਿਹੜੇ ਹੋਏ ਵੀ 1950 ਚ ਲੈਂਗੁਏਜ ਕਮਿਸ਼ਨ ਬਣਿਆ ਔਰ ਦੂਸਰਾ ਹੋਇਆ। ਲੇਕਿਨ ਉਸ ਪੀਰੀਅਡ ਦੇ ਵਿੱਚ ਮੁਸਲਮਾਨ ਆਪਣੀ ਅਟਰੀ ਪਛਾਣ ਦੇ ਲਈ ਜਿਹੜੇ ਨੇ ਉਹ ਉਰਦੂ ਦੇ ਜਿਹੜੇ ਹੈ ਉਸ ਨੂੰ, ਔਰ ਜ਼ਾਹਰ ਹੈ ਈਵਨ ਪੰਜਾਬ ਦੇ ਵਿੱਚ ਸਿੱਖ ਰਾਜ ਤੋਂ ਬਾਅਦ ਅੰਗਰੇਜ਼ਾਂ ਨੇ ਜਿਹੜਾ ਜਾਂ ਅੰਗਰੇਜ਼ੀ ਲਿਆ ਕੇ ਉਹਨਾਂ ਦੇ ਜਿਹੜੀ ਰੇਲਵੇ, ਪੋਸਟ ਆਫਿਸਿਸ ਦੂਜੇ ਸੀ, ਅੰਗਰੇਜ਼ੀ ਪੜ੍ਹੇ। ਬੰਗਾਲ ਔਰ ਮਦਰਾਸ ਦੇ ਲੋਕ
ਅੱਜ ਵੀ ਪੰਜਾਬ ਕਹਿਣਗੇ ਬੰਗਾਲੀ ਬਾਬੂ, ਜੀ ਮਦਰਾਸੀ ਬਾਬੂ, ਕਿਉਂਕਿ ਪੜ੍ਹੇ ਲਿਖੇ ਹੀ ਉਹ ਸੀ, ਉਤਰੋਂ ਲਿਆਂਦੇ। ਤੇ ਜਿਹੜੀ ਅਦਰਵਾਈਜ਼ ਬੋਲਚਾਲ ਦੀ ਜ਼ਬਾਨ ਸੀ, ਸਕ੍ਰਿਪਟ ਅਰੈਬਿਕ ਸੀ। ਜੀ ਈਵਨ ਜਿਹੜੇ ਖਾਲਸਾ ਸਕੂਲ, ਖਾਲਸਾ ਕਾਲਜ ਵੀ ਬਣੇ, ਤੁਸੀਂ ਪੁਰਾਣੇ ਪੀਰੀਅਡ 'ਚ ਗੁਟਕੇ ਦੇਖੋਗੇ, ਮਜ਼ਹਬੀ ਜਿਹੜਾ ਕਲਾਮ ਹੈ ਬਾਣੀ ਦੇ, ਉਹ ਉਰਦੂ 'ਚ ਪ੍ਰੈਸਿਸ ਛਪਦੇ ਸੀ। ਹਾਲਾਂ ਗੁਰਦੁਆਰਿਆਂ ਦੇ ਵਿੱਚ ਜਾਂ ਦੂਜਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਗੁਰਮੁਖੀ 'ਚ ਹੈ, ਉਹ ਇੱਕ ਆਪਣਾ ਜਿਹੜੀਆਂ ਪਾਠਸ਼ਾਲਾਵਾਂ ਕਹਿੰਦੇ ਸੀ ਗੁਰਦੁਆਰਿਆਂ ਦੇ ਨਾਲ ਜੁੜੇ ਹੋਏ। ਸੋ ਇਹ ਇੱਕ ਵੱਖਰੀ ਸਟਰਗਲ ਸੀ ਜਿਸ 'ਚੋਂ ਇਹ ਗੁਜ਼ਰੇ। ਔਰ ਹਿੰਦੀ ਜਿਹੜੀ ਅੱਜ, ਕਿਉਂਕਿ ਉਹਨਾਂ ਨੇ ਥੋਪੀ ਹੋਈ ਹੈ ਬਦੋ ਬਦੀ ਲਿਆ ਕੇ, ਨਹੀਂ ਤਾਂ ਭਾਰਤ ਦੇ ਵਿੱਚ 25-26% ਤੋਂ ਜ਼ਿਆਦਾ ਲੋਕ ਹਿੰਦੀ ਨਹੀਂ ਬੋਲਦੇ, ਪਰ ਹੁਣ ਇਹਨਾਂ ਦੀ ਗਿਣਤੀ 260 ਮਿਲੀਅਨ ਹੈ। ਬੰਗਾਲੀ 242 ਮਿਲੀਅਨ, ਕਿਉਂਕਿ ਉਹ ਦੋਵੇਂ ਪਾਸੇ ਨੇ, ਬੰਗਲਾਦੇਸ਼ ਦਾ ਵੀ 200 ਮਿਲੀਅਨ ਦੇ ਲਗਭਗ ਹੈ, ਦੂਸਰੇ ਪਾਸੇ ਵੀ ਮੇਰਾ ਖਿਆਲ ਹੈ ਵੀ ਸ਼ਾਇਦ ਉਹਨਾਂ ਦੀ ਫਿਗਰ ਹੋਰ ਵੀ ਜ਼ਿਆਦਾ ਹੋਵੇ, ਇਹ ਘੱਟ ਲੱਗ। ਪੋਰਤੁਗੀਜ਼ 219 ਮਿਲੀਅਨ, ਰਸ਼ੀਅਨ 154 ਮਿਲੀਅਨ। ਔਰ ਨੌਵਾਂ ਮੈਂ ਇਹ ਦੇਖਦਾ ਵੀ ਜੇ ਅਸੀਂ ਰਫਲੀ ਵੀ ਅੰਦਾਜ਼ਾ ਲਾਈਏ, 150 ਮਿਲੀਅਨ ਤੋਂ ਜ਼ਿਆਦਾ ਲੋਕ, 15 ਕਰੋੜ ਤੋਂ ਜ਼ਿਆਦਾ ਲੋਕ ਦੁਨੀਆ ਦੇ ਵਿੱਚ ਪੰਜਾਬੀ ਬੋਲਣ ਵਾਲੇ ਨੇ, ਜਿਨ੍ਹਾਂ ਦੀ ਮਦਰ ਟੰਗ ਪੰਜਾਬੀ ਹੈ। ਜੈਪਨੀਜ਼ 128 ਮਿਲੀਅਨ ਲੋਕ ਬੋਲਦੇ ਨੇ, ਔਰ ਇਹ ਰਫਲੀ ਇਹ ਸਾਰੇ ਦਾ ਪਾਰਟ ਬਣਦਾ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਪੰਜਾਬੀ, ਜਦੋਂ ਹੁਣ ਬਾਬੂ ਫਿਰੋਜ਼ਦੀਨ ਸ਼ਰਫ ਨੇ ਕਿਹਾ ਕਿ ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ ਵੇਰੀ ਵੇ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ, ਕਿ ਅਸੀਂ ਕਿਵੇਂ ਇਸ ਆਪਣੀ ਜ਼ਬਾਨ ਨੂੰ ਰੋਲਿਆ। ਬਿਲਕੁਲ। ਔਰ ਪੰਜਾਬੀ ਮੈਂ ਸਮਝਦਾ, ਔਰ ਮੈਂ ਹਾਲਾਂਕਿ ਹਰ ਇੱਕ ਨੂੰ ਆਪਣੀ ਜ਼ਬਾਨ ਤੇ ਫਖਰ ਹੈ, ਹੋਣਾ ਵੀ ਚਾਹੀਦਾ। ਔਰ ਅਸੀਂ ਜਦੋਂ ਅੱਜ ਤੋਂ 2012 ਦੇ ਵਿੱਚ ਸੱਚੋ ਸੱਚ ਪ੍ਰੋਗਰਾਮ ਸ਼ੁਰੂ ਕੀਤਾ, ਤੇ ਬਹੁਤ ਸਾਰੇ ਸਾਡੇ ਪਾਕਿਸਤਾਨੀ ਭਰਾਵਾਂ ਦੀਆਂ ਲਿਖਤਾਂ ਉਦੋਂ ਆਉਂਦੀਆਂ ਸੀ ਕਿ ਸਾਨੂੰ ਪਹਿਲੀ ਵਾਰ ਲੱਗਾ ਕਿ ਪੰਜਾਬੀ ਜ਼ਬਾਨ ਦੇ ਵਿੱਚ ਇੰਟਰਨੈਸ਼ਨਲ ਇਸ਼ੂ ਵੀ ਡਿਸਕਸ ਹੋ ਸਕਦੇ ਨੇ। ਅਦਰਵਾਈਜ਼ ਬਣਾਈ ਇਹ ਦਿੱਤਾ ਜੀ ਇਹਦੇ 'ਚ ਚੁਟਕਲਾ ਸੁਣਾਓ ਜਾਂ ਗਾਲਾਂ ਕੱਢੀਆਂ ਜਾ ਸਕਦੀਆਂ ਜਾਂ ਦੂਸਰਾ ਹੋ। ਹਾਲਾਂਕਿ ਮੈਂ ਅੱਜ ਵੀ ਦੇਖਦਾ, ਭਾਵੇਂ ਪਾਕਿਸਤਾਨ ਦੀ ਕੌਮੀ ਜ਼ਬਾਨ ਉਰਦੂ ਹੈ, ਔਰ ਉਹਨਾਂ ਦੀਆਂ ਜਦੋਂ ਡਿਬੇਟਸ ਚੱਲ ਰਹੀਆਂ ਹੁੰਦੀਆਂ ਜਾਂ ਉਹਨਾਂ ਦੇ ਇਨਕਲੂਡਿੰਗ ਉਹਨਾਂ ਦੇ, ਹੁਣ ਜਿਵੇਂ ਉਹਨਾਂ ਦੇ ਫੋਰਨ ਮਿਨਿਸਟਰ ਨੇ ਬਹੁਤ ਵਧੀਆ ਉਰਦੂ ਬੋਲਦੇ ਨੇ, ਪਰ ਕਿਤੇ ਨਾ ਕਿਤੇ ਜਾ ਕੇ ਹੋਏਗਾ ਉਹ ਕਹਿਣਗੇ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਇਹ, ਔਰ ਉਹਨਾਂ ਦੀਆਂ ਡਿਬੇਟਸ ਦੇ ਤਾਂ ਉੱਤੇ ਆਮ ਹੀ ਹੁੰਦਾ। ਇਹਦਾ ਮਤਲਬ ਇਹ ਹੈ ਵੀ ਜਿੱਥੇ ਬਾਕੀ ਜ਼ਬਾਨ 'ਚ ਐਕਸਪ੍ਰੈਸ਼ਨ ਅੜ ਜਾਂਦੀ ਹੈ, ਉੱਥੇ ਪੰਜਾਬੀ ਦੇ ਕੋਲ ਕਹਿਣ ਲਈ ਕੁਝ ਹੈ। ਉਹਦਾ ਰੀਜ਼ਨ ਹੈ ਕਿਉਂਕਿ ਜੇ 5-6 ਹਜ਼ਾਰ ਸਾਲ ਅੱਜ ਤੱਕ ਪੰਜਾਬੀ ਨੂੰ ਕਦੇ ਸਟੇਟ ਪੈਟਰਨੇਜ ਨਹੀਂ ਮਿਲੀ। 50 ਸਾਲ ਪਹਿਲਾਂ ਭਾਰਤੀ ਕਬਜ਼ੇ ਵਾਲੇ ਪੰਜਾਬ ਨੇ ਪੰਜਾਬੀ ਨੂੰ ਜਿਹੜਾ ਐਜ਼ ਏ ਸਟੇਟ ਲੈਂਗੁਏਜ ਬਣਾਇਆ। ਇੱਕ ਲੰਬੀ ਸਟਰਗਲ ਪੰਜਾਬੀ ਸੂਬੇ ਦਾ ਮੋਰਚਾ, ਔਰ ਉਸ ਦੇ ਲਈ ਸਿੱਖਾਂ ਨੇ, ਕਿਉਂਕਿ ਅਨਫੋਰਚੂਨੇਟਲੀ ਇੱਧਰ ਵਾਲਿਆਂ ਨੇ ਤਾਂ ਡਿਸਓਨ ਕੀਤਾ ਹੀ ਆਪਣੀ ਜ਼ਬਾਨ ਨੂੰ ਲੈਂਦੇ ਪੰਜਾਬ 'ਚ। ਦੂਸਰੇ ਪਾਸੇ ਜਦੋਂ 1951 ਦੀ ਸੈਂਸਸ ਸ਼ੁਰੂ ਹੁੰਦੀ ਹੈ ਤੇ ਪੰਜਾਬੀ ਹਿੰਦੂ ਮੁਨਕਰ ਹੋ ਗਿਆ ਕਿ ਜੀ ਇਹ ਤਾਂ ਸਾਡੀ ਮਾਂ ਬੋਲੀ ਜਿਹੜੀ ਉਹ ਪੰਜਾਬੀ ਬੋਲ ਕੇ ਹਿੰਦੀ ਲਿਖਾਉਂਦੇ ਸੀ ਜੀ। ਔਰ ਜਦੋਂ ਸਿੱਖਾਂ ਨੇ ਮੰਗ ਕੀਤੀ ਕਿ ਵੀ ਸਾਰੇ ਸੂਬੇ ਤੁਸੀਂ ਤਾਮਿਲ, ਤੇਲਗੂ, ਕੰਨੜ, ਮਲਿਆਲਮ ਸਾਰੀਆਂ ਜ਼ਬਾਨਾਂ ਦੇ ਆਧਾਰ ਤੇ ਸੂਬੇ ਬਣਾ ਰਹੇ ਹੋ ਪੰਜਾਬੀ, तो जवाब मिले ये तो गंवारों की भाषा है, लैंग्वेज ऑफ द इलिटरेट। और अज भी आ पिछले दिन जी 2-3 दिन पहला एक वीडियो घूम रही सी कि एक बीबी ਜਿਹੜੀ ਇੱਕ ਟੋਲ ਦੇ ਉੱਤੇ ਇੱਕ ਜਿਹੜੀ ਹੈ ਉਹਨਾਂ ਦੇ ਕੌਪ ਨਾਲ ਉਲਝ ਰਹੀ ਹੈ ਕਿ ਤੂੰ ਪੰਜਾਬੀ ਬੋਲ ਕੇ ਮੇਰੀ ਬੇਇੱਜ਼ਤੀ ਕੀਤੀ ਹੈ, ਔਰ ਉਸ ਦੇ ਉੱਤੇ ਬੜਾ ਉਹ ਘੁੰਮ ਰਿਹਾ ਕਿ ਵੀ ਕੀ ਹੈ। BBC ਨੇ ਵੀ ਸਟੋਰੀ ਕੀਤੀ ਵੀ ਪੰਜਾਬੀ ਬੋਲਣਾ ਕੋਈ ਕਿਸੇ ਦੀ ਬੇਇੱਜ਼ਤੀ ਕਰਨਾ। ਸੋ ਮਤਲਬ ਇਹ ਹੈ ਵੀ ਇਹ ਜਿਹੜਾ ਅਹਿਸਾਸ ਸੇ ਕਮਤਰੀ, ਘਟੀਆਪਨ ਦਾ ਅਹਿਸਾਸ ਆਇਆ, ਇਸ ਨੇ ਅਸੀਂ ਭੁੱਲ ਗਏ ਕਿ ਇਸ ਜ਼ਬਾਨ 'ਚ ਬਾਬਾ ਫਰੀਦ ਗੰਜ ਸ਼ੱਕਰ ਨੇ, ਬਾਬਾ ਨਾਨਕ ਨੇ। ਔਰ ਜੇ ਅਸੀਂ ਅੱਜ ਵੀ ਜਦੋਂ ਬੁੱਲੇ ਸ਼ਾਹ ਜਾਂ ਸ਼ਾਹ ਹੁਸੈਨ ਜਾਂ ਮੁਹੰਮਦ ਬਖਸ਼ ਔਰ ਈਵਨ ਵਾਰਿਸ ਸ਼ਾਹ, ਜਦੋਂ ਤੁਸੀਂ ਲਿਟਰੇਚਰ ਦੀ ਦੁਨੀਆ 'ਚ ਗੱਲ ਕਰਦੇ ਹੋ, ਦੋਵੇਂ ਪੰਜਾਬਾਂ 'ਚ ਕਿਤੇ ਵੀ ਹੋਏ, ਤੁਸੀਂ ਕਿਵੇਂ ਵਾਰਿਸ ਸ਼ਾਹ ਨੂੰ ਕੋਟ ਕੀਤੇ ਬਿਨਾਂ ਆਪਣਾ ਦਿਨ ਲਗਾ ਸਕਦੇ ਹੋ, ਕੋਈ ਵੀ ਹੋਏ, ਜਿਹਦੇ 'ਚ ਜਦੋਂ ਉਹ ਹੀਰ ਕਹਿੰਦੇ ਹੈ ਕਿ ਵਾਰਿਸ ਸ਼ਾਹ ਨਾ ਮੋੜਾ ਰੰਝੇਟੜੇ ਤੋਂ ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ, ਉਹਨੇ ਦੀ ਅੰਗਰੇਜ਼ੀ ਕਰ ਲਓ ਤੁਸੀਂ। ਸੋ ਉਹ ਖੂਬਸੂਰਤ ਕਿ ਭਾਈ ਕਿਵੇਂ ਉਹ ਸਾਰੇ ਨੂੰ ਅਸੀਂ ਡਿਸਓਨ ਕਰਕੇ ਅਸੀਂ ਕਿਸ ਕਿਸਮ ਦੇ, ਔਰ ਇਹੀ ਕਾਰਨ ਹੈ ਕਿ ਅਸੀਂ ਰੁਲੇ ਬਿਲਕੁਲ। ਔਰ ਇਹ ਪਾਰਟ ਇਧਰ ਅਸੀਂ ਮਹਿਸੂਸ ਕੀਤਾ, ਪੰਜਾਬੀ ਹਿੰਦੂਆਂ ਨੇ ਡਿਸਓਨ ਕੀਤੀ ਜ਼ਬਾਨ, ਸਿੱਖਾਂ ਨੇ ਮੋਰਚਾ ਲਾਇਆ ਪੰਜਾਬੀ, ਔਰ 60,000 ਤੋਂ ਜ਼ਿਆਦਾ ਗ੍ਰਿਫਤਾਰੀਆਂ, 100 ਤੋਂ ਜ਼ਿਆਦਾ ਸ਼ਹੀਦੀਆਂ। ਔਰ ਜਦੋਂ ਫਿਰ ਹਕੂਮਤ ਬੰਨੀ ਭਾਰਤ ਦੀ 1 ਨਵੰਬਰ 1966 ਨੂੰ
ਪੰਜਾਬੀ ਸੂਬਾ ਹੋਣ ਚਾਹੁੰਦਾ ਹੈ, ਪੰਜਾਬੀ ਸਪੀਕਿੰਗ ਏਰੀਏ ਕੱਢ ਦਿੱਤੇ ਜਾਂਦੇ ਨੇ, ਚੰਡੀਗੜ੍ਹ ਕੱਢ ਦਿੱਤਾ ਜਾਂਦਾ ਹੈ, ਵਾਟਰ ਪਾਸੇ ਕਰਤਾ ਜਾਂਦਾ ਹੈ, ਕੰਟਰੋਲ ਉਹਨਾਂ ਤੋਂ ਲੈ ਲਿਆ ਜਾਂਦਾ ਹੈ। ਔਰ ਇਸ ਸਾਰੇ ਚੋਂ ਜੇ ਅੱਜ ਅਸੀਂ ਦੇਖੀਏ, ਹੁਣ ਇਸ ਦਿਨ ਨੂੰ ਪੰਜਾਬ 'ਚ ਸੈਲੀਬ੍ਰੇਟ ਕੀਤਾ ਗਿਆ। ਪੰਜਾਬ ਦਾ ਜਿਹੜਾ ਮਿਨਿਸਟਰ ਹੈ ਇਸ ਮਹਿਕਮੇ ਦਾ, ਉਹਨੇ ਕਿਹਾ ਜੀ ਸਾਰੇ ਸਾਈਨ ਬੋਰਡ ਦੂਜੇ ਤੀਜੇ ਜਿਹੜੇ ਨੇ ਉਹ ਪੰਜਾਬੀ 'ਚ ਹੀ ਹੋਣਗੇ ਔਰ ਦੂਸਰਾ ਹੋਏਗਾ। ਔਰ ਮੈਨੂੰ ਖੁਸ਼ੀ ਹੈ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਜਦੋਂ ਇਹ ਹੁੰਦਾ ਹੈ ਇਨੋਗਰੇਟ, ਜਿਹੜੇ ਉਧਰ ਨੂੰ ਜਿਉਂ ਹੀ ਤੁਸੀਂ ਉਸ ਸਰਹੱਦ ਨੂੰ ਕ੍ਰਾਸ ਕਰਦੇ ਹੋ ਡੇਰਾ ਬਾਬਾ ਨਾਨਕ ਤੋਂ, ਜਾਂ ਇਧਰੋਂ ਜਾਣ ਵਾਲੇ ਵੀ ਪੰਜਾਬੀ ਗੁਰਮੁਖੀ ਦੇ ਵਿੱਚ ਲਿਖੇ ਹੋਏ ਬੋਰਡ ਨੇ ਜਿਹੜੇ ਇੱਕ ਫਖਰ ਦਿੰਦੇ ਨੇ ਕਿ ਭਾਈ ਇਸ ਪਾਰਟ ਦੀ ਇੱਕ ਰੈਕਗਨੀਸ਼ਨ ਹੈ। ਘੜੀ ਮੈਂ ਦੇਖ ਰਿਹਾ ਵਕਤ ਜਾ ਰਿਹਾ ਅੱਗੇ, ਪਰ ਇਸ ਨੂੰ ਮੈਂ ਜ਼ਰੂਰ ਥੋੜੇ ਵੇਰਵੇ 'ਚ ਹੋਰ ਗੱਲ ਕਰਨੀ ਚਾਹਾਂਗਾ। ਅੱਜ ਹੀ ਮੈਂ ਬਾਬਾ ਨਜ਼ਮੀ ਜਿਹੜੇ ਬੜੇ ਜ਼ਬਰਦਸਤ ਪੰਜਾਬੀ ਸ਼ਾਇਰ ਨੇ, ਔਰ ਤੁਸੀਂ ਦੇਖੋ ਪੰਜਾਬੀ ਜ਼ੁਬਾਨ ਦੀ ਖੂਬਸੂਰਤੀ ਇਹ ਹੈ ਕਿ ਇਹਦੇ ਵਿੱਚ ਰੂਹਾਨੀਅਤ ਦੀ ਵੀ ਸਿਖਰ ਹੈ। ਬਾਬਾ ਫਰੀਦ, ਗੁਰੂ ਨਾਨਕ ਸਾਹਿਬ ਔਰ ਸਿੱਖ ਗੁਰੂ ਸਾਹਿਬਾਨ, ਭਗਤ ਜਨ, ਉਹਨਾਂ ਨੇ ਵੀ ਈਵਨ ਜਿਹੜੀ ਲੋਕਾਂ ਦੇ ਹੱਕਾਂ ਦੀ ਗੱਲ ਹੈ ਜਿਹਨੂੰ ਅੱਜ ਲਿਬਰਲਿਜ਼ਮ ਕਿਹਾ ਜਾਂਦਾ ਹੈ, ਜਾਂ ਉਸ ਦੇ ਵਿੱਚ ਵੀ ਭਾਵੇਂ ਜਿਹਨਾਂ ਨੂੰ ਤੁਸੀਂ ਕਮਿਊਨਿਸਟ ਕਹੋ, ਉਹਨਾਂ ਨੇ ਵੀ ਜਿਹੜੀ ਰਚਨਾ ਕੀਤੀ ਹੈ ਤੇ ਪੰਜਾਬੀ ਦੇ ਵਿੱਚ ਕੋਈ ਲਫ਼ਜ਼ਾਂ ਦੀ ਘਾਟ ਨਹੀਂ ਹੈ। ਸਟੇਟ ਪੈਟਰਨੇਜ ਨਹੀਂ ਸੀ, ਹੱਸਣਾ ਖੇਡਣਾ ਲੋਕਾਂ ਨੇ, ਉਹ ਜਿਹੜੇ ਰਿਫਲੈਕਸ ਜ਼ਬਾਨ ਦਾ ਲਫ਼ਜ਼ ਉਹ ਘੜਿਆ ਜਾਂਦਾ ਜਿਹਦੀ ਲੋੜ ਪੈਂਦੀ ਹੈ। ਹੁਣ ਭਾਰਤ ਦੇ ਵਿੱਚ ਕਿਸੇ ਜ਼ਬਾਨ 'ਚ ਸੰਸਕ੍ਰਿਤ ਤੋਂ ਲੈ ਕੇ ਉਹਨਾਂ ਦੀਆਂ ਸ਼ਹੀਦ ਦੇ ਲਈ ਕੋਈ ਲਫ਼ਜ਼ ਨਹੀਂ ਹੈ ਪੈਰਲਲ, ਕਿਉਂਕਿ ਹੈ ਹੀ ਨਹੀਂ ਸੀ ਕਾਨਸੈਪਟ ਸ਼ਹੀਦੀ ਦਾ। ਇਧਰੋਂ ਆਇਆ ਅਰਬੀ ਫਾਰਸੀ ਘੁੰਮ ਕੇ, ਔਰ ਉਹ ਜਿਹੜਾ ਇਸੇ ਤਰ੍ਹਾਂ ਸ਼ੌਕ, ਹੁਣ ਸ਼ੌਕ ਜਿਹੜਾ ਹੈ ਇਹ ਇਸ ਕਿੱਥੋਂ ਆਇਆ ਲਫ਼ਜ਼, ਉਹਨਾਂ ਨੂੰ ਕਹੋ ਜੀ ਕੱਢੋ ਆਪਣੀ ਸੰਸਕ੍ਰਿਤ, ਕਿਉਂਕਿ ਸ਼ੌਕ ਦਾ ਕਾਨਸੈਪਟ ਹੀ ਨਹੀਂ ਹੈ। ਸੋ ਕੁੱਲ ਮਿਲਾ ਕੇ ਮੈਂ ਇਹ ਦੇਖ ਰਿਹਾ ਕਿ ਵੀ ਕਿਵੇਂ ਹੁਣ ਇਸ ਗੱਲ ਵੱਲ ਧਿਆਨ ਜਾ ਰਿਹਾ ਹੈ। ਲਹਿੰਦੇ ਪੰਜਾਬ 'ਚ ਇੱਕ ਪੂਰੀ ਮੂਵਮੈਂਟ ਇਸ ਦੇ ਉੱਤੇ ਹੈ, ਔਰ ਚੰਗੇ ਚੰਗੇ ਸ਼ਾਇਰ ਮੌਜੂਦਾ ਦੌਰ ਦੇ ਵਿੱਚ ਇਹ ਵੀ ਚੰਗਾ ਹੈ ਕਿ ਹੁਣ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਕੁਝ ਛਪਦੀਆਂ ਨੇ ਉਹਨਾਂ ਦੀ ਸਕ੍ਰਿਪਟ ਸ਼ਾਹਮੁਖੀ ਵੀ ਹੁੰਦੀ ਹੈ, ਅਰੈਬਿਕ ਨੂੰ ਸ਼ਾਹਮੁਖੀ ਸਕ੍ਰਿਪਟ ਕਹਿੰਦੇ ਨੇ, ਔਰ ਸਾਡੇ ਕਿਉਂਕਿ ਪੰਜਾਬ 'ਚ ਸਰਕਾਰੀ ਸਕ੍ਰਿਪਟ ਗੁਰਮੁਖੀ ਹੈ, ਗੁਰਮੁਖੀ ਸਕ੍ਰਿਪਟ ਵੀ ਹੁੰਦੀ ਹੈ। ਔਰ ਉਹਨਾਂ ਦੀ ਮੈਂ ਜਿਹੜੀਆਂ ਨੇ ਦੋ ਜਿਹੜੇ ਬਾਬਾ ਨਜ਼ਮੀ ਉਹਨਾਂ ਦੀਆਂ ਸ਼ੇਅਰ ਕਰਕੇ ਮੈਂ ਇਸ ਸੈਗਮੈਂਟ ਨੂੰ ਕਲੋਜ਼ ਕਰਾਂਗਾ। ਉਹਨਾਂ ਦਾ ਇੱਕ ਬੜਾ ਖੂਬਸੂਰਤ ਉਹ ਸ਼ੇਅਰ ਕਹਿੰਦੇ ਨੇ, ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ, ਮੰਜ਼ਿਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ, ਮੰਜ਼ਿਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ, ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫ਼ਰਾਂ ਦਾ। ਇਹ ਹੈ ਪ੍ਰੈਕਟੀਕੈਲਿਟੀ, ਕਿਉਂਕਿ ਪੰਜਾਬ ਦੀ ਧਰਤੀ ਜਿੱਥੇ ਮੌਸਮ ਵੀ ਇੰਟੈਂਸ, ਗਰਮੀ ਵੀ ਅੰਤਾਂ ਦੀ, ਠੰਡ ਵੀ ਅੰਤਾਂ ਦੀ, ਹਮਲਾਵਰਾਂ ਦਾ ਵੀ ਉਹ ਜ਼ੋਰ ਸੀ ਕਿ ਖਾਦਾ ਪੀਤਾ ਲਾਏ ਦਾ ਬਾਬਾ ਬੁੱਲੇ ਸ਼ਾਹ ਰਹਿੰਦਾ ਅਹਿਮਦ ਸ਼ਾਹ ਦਾ, ਔਰ ਉੱਥੇ ਲੋਕਾਂ ਨੇ ਜਿਹੜੀ, ਔਰ ਇਸ ਲਈ ਅੱਜ ਵੀ ਅਸੀਂ ਐਮਰਜੈਂਸੀ ਮੈਨੇਜਮੈਂਟ ਸਭ ਤੋਂ ਵਧੀਆ, ਕੋਈ ਪਲੈਨਿੰਗ ਨਹੀਂ ਹੁੰਦੀ ਕਿਸੇ ਚੀਜ਼ ਦੀ, ਕੋਈ ਨਹੀਂ ਹੈ, ਪਿਆ ਜਿੱਥੇ ਪਿਆ, ਪਰ ਜਦੋਂ ਆ ਗਿਆ ਚੱਕ ਲੋ ਡਾਂਗਾ, ਚੱਕ ਲੋ ਵੀ ਆ ਗਿਆ, ਕਿਉਂਕਿ ਉਹ ਉਸ ਤਹਿਜ਼ੀਬ 'ਚ ਹੀ ਉਸ ਕਿਸਮ ਦਾ ਰਿਹਾ ਵਰਤਾਰਾ। ਔਰ ਅੱਜ ਜਿਸ ਮੈਂ ਸਮਝਦਾ ਵੀ ਮੁਹੱਬਤ ਦੀ ਵੀ ਲੋੜ ਹੈ, ਆਪਣੀ ਜ਼ਬਾਨ ਨੂੰ, ਆਪਣੀ ਮਾਂ ਬੋਲੀ ਨੂੰ ਵੀ ਸੰਭਾਲਣ ਦੀ ਲੋੜ ਹੈ, ਔਰ ਕਿਸ ਕਦਰ ਇਹ ਮੁਹੱਬਤ ਇੱਕ ਦੂਸਰੇ ਦੇ ਲਈ, ਸਾਡੀ ਆਪਣੀ ਧਰਤੀ ਦੇ ਜਾਇਆਂ ਦੇ ਲਈ, ਕੁੱਲ ਇਨਸਾਨੀਅਤ ਦੇ ਲਈ ਹੋਏ। ਮੈਂ ਬਾਬਾ ਨਜ਼ਮੀ ਦੇ ਇਸ ਲਿਖਤ ਦੇ ਨਾਲ ਇਸ ਸੈਗਮੈਂਟ ਨੂੰ ਕਲੋਜ਼ ਕਰਦਾ। ਮਸਜਿਦ ਮੇਰੀ ਤੂੰ ਕਿਉਂ ਢਾਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ, ਮਸਜਿਦ ਮੇਰੀ ਤੂੰ ਕਿਉਂ ਢਾਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ, ਆ ਜਾ ਦੋਵੇਂ ਬਹਿ ਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਨੂੰ, ਸਦੀਆਂ ਵਾਂਗੂ ਅੱਜ ਵੀ ਕੁਝ ਨਹੀਂ ਜਾਣਾ ਮਸਜਿਦ ਮੰਦਰ ਦਾ। ਇਹ ਜਿਹੜੀ ਸੈਂਚਰੀਜ਼ ਦੀ ਕਨਫਲਿਕਟ, ਸਦੀਆਂ ਵਾਂਗੂ ਅੱਜ ਵੀ ਕੁਝ ਨਹੀਂ ਜਾਣਾ ਮਸਜਿਦ ਮੰਦਰ ਦਾ, ਲਹੂ ਤਾਂ ਤੇਰਾ ਮੇਰਾ ਲੱਗਣਾ ਤੇਰੇ ਮੇਰੇ ਖੰਜਰ ਨੂੰ। ਜੇ ਇਹ ਹੈ
खूबसूरती जी ਜ਼ਬਾਨ ਦੀ ਵੀ ਔਰ ਜਿਵੇਂ ਉਹਨਾਂ ਨੇ ਲਿਖਿਆ ਹੈ, ਕਿਆ ਕਹਿਣੇ ਕਿਆ ਲਾਉ ਕਹਿਣੇ। ਤਾਂ ਤੇਰਾ ਮੇਰਾ ਲੱਗਣਾ ਤੇਰੇ ਮੇਰੇ ਖੰਜਰ ਨੂੰ ਰੱਬ ਕਰੇ ਤੂੰ ਮੰਦਰ ਵਾਂਗੂ ਵੇਖੇ ਮੇਰੀ ਮਸਜਿਦ ਨੂੰ देखो so ਰੱਬ nice. ਕਰੇ ਤੂੰ ਮੰਦਰ ਵਾਂਗੂ ਵੇਖੇ ਮੇਰੀ ਮਸਜਿਦ ਨੂੰ ਰਾਮ ਕਰੇ ਮੈਂ ਮਸਜਿਦ ਵਾਂਗੂ ਵੇਖਾਂ ਤੇਰੇ ਮੰਦਰ ਨੂੰ ਤੂੰ ਬਿਸਮਿਲ੍ਲਾ ਪੜ੍ਹ ਕੇ ਮੈਨੂੰ ਨਾਨਕ ਦਾ ਪ੍ਰਸ਼ਾਦ ਫੜਾ very nice. ਤੂੰ ਬਿਸਮਿਲ੍ਲਾ ਪੜ੍ਹ ਕੇ ਮੈਨੂੰ ਨਾਨਕ ਦਾ ਪ੍ਰਸ਼ਾਦ ਫੜਾ ਮੈਂ ਨਾਨਕ ਦੀ ਬਾਣੀ ਪੜ੍ਹ ਕੇ ਦਿਆਂ ਹੁਸੈਨੀ ਲੰਗਰ ਨੂੰ ਸਾਡੇ ਸਿੰਘਾਂ ਫਸਦੇ ਰਹਿਣ ਖੁਰਲੀ ਢਹਿੰਦੀ ਰਹਿਣੀ ਹੈ ਕਿ ਜੇ ਅਸੀਂ ਅਕਲ ਤੋਂ ਕੰਮ ਨਾ ਲਿਆ ਸਾਡੇ ਸਿੰਘਾਂ ਫਸਦਿਆਂ ਰਹਿਣ ਖੁਰਲੀ ਢਹਿੰਦੀ ਰਹਿਣੀ ਹੈ ਜਿੱਦਾਂ ਤੀਕਰ ਨੱਥ ਨਾ ਪਾਈ ਨਫ਼ਰਤ ਵਾਲੇ ਡੰਗਰ ਨੇ। ਬਿਲਕੁਲ ਸੋ ਬਿਲकुल ਮੈਂ ਸਮਝਦਾ ਹਾਂ So ਕਿ ਵੀ nice. ਇਸ ਚ ਆਪਣੀ ਮਾਂ ਬੋਲੀ ਨੂੰ ਘਰਾਂ ਦੇ ਵਿੱਚ ਬੋਲਣਾ ਫਖਰ ਹੋਣਾ ਚਾਹੀਦਾ ਹੈ। जी ਹਰ ਜ਼ਬਾਨ ਦਾ ਔਰ ਠੀਕ ਹੈ ਪਾਕਿਸਤਾਨ ਦੀ ਨੈਸ਼ਨਲ ਲੈਂਗੁਏਜ ਉਰਦੂ ਹੈ ਉਹਨੇ ਇੰਟੈਗਰੇਟ ਕੀਤਾ ਹੈ ਪੰਜਾਬੀ ਨੂੰ ਸਿੰਧੀ ਨੂੰ ਬਲੋਚੀ ਨੂੰ ਔਰ ਖੈਬਰ ਪਖਤੂਨਖਵਾ ਨੂੰ ਉਸ ਦੇ ਨਾਲ ਉਵੇਂ ਹੀ ਰਹਿਣਾ ਚਾਹੀਦਾ ਹੈ। ਪਰ ਵਿਦਿਨ ਦਾ ਸਟੇਟ ਕੌਣ ਰੋਕਦਾ ਹੈ ਕਿ ਤੁਸੀਂ ਆਪਣੀ ਜ਼ਬਾਨ ਨਾ ਬੋਲੋ ਆਪਣੇ ਸਕੂਲਾਂ 'ਚ ਪ੍ਰਾਇਮਰੀ ਲੈਵਲ ਤੇ ਜ਼ਬਾਨ ਨਾ ਲਿਆਓ ਆਪਣੀ ਨੈਸ਼ਨਲ ਆਪਣੀ ਅਸੈਂਬਲੀ ਦੇ ਵਿੱਚ ਕਿਉਂ ਨਹੀਂ ਪੰਜਾਬੀ ਦੇ ਵਿੱਚ ਹੋ ਸਕਦਾ ਇਜ਼ਰਾਈਲ ਨੇ ਡਿਵੈਲਪ ਕੀਤਾ ਆਪਣੀ ਜ਼ਬਾਨ ਉਹ ਮਰੀ ਹੋਈ ਸੀ 3000 ਸਾਲ ਦੀ ਉਹਨਾਂ ਦੀ ਜਿਹਨੂੰ ਪਾਰਲੀਮੈਂਟ ਹੈ ਜਿਹਨੂੰ ਕਨੈਸਟ ਕਹਿੰਦੇ ਨੇ ਹਿਬਰੀਓ ਦੇ ਵਿੱਚ ਉਹ ਕਰਦੇ ਨੇ जी ਸੋ ਮੈਂ ਸਮਝਦਾ ਹਾਂ ਵੀ ਇਹ ਫਖਰ ਹੋਣਾ ਚਾਹੀਦਾ ਸਾਨੂੰ ਕਿ ਸਾਡੀ ਇਹ ਮਾਖਿਓ ਮਿੱਠੀ ਪੰਜਾਬੀ ਜ਼ਬਾਨ ਜਿਸ ਨੂੰ ਕਿੰਨਿਆਂ ਨੇ ਨਵਾਜਿਆ ਫਕੀਰਾਂ ਨੇ ਪੀਰਾਂ ਨੇ ਰੂਹਾਨੀਅਤ ਦੀ ਸਿਖਰਾਂ ਛੋਈਆਂ ਨੇ ਜਿਨ੍ਹਾਂ ਨੇ ਔਰ ਅਸੀਂ ਜੇ ਇਸ ਤੋਂ ਭਗੌੜੇ ਤੇ ਫਿਰ ਜਿਹੜਾ ਜਿਵੇਂ ਉਹਨਾਂ ਨੇ ਕਿਹਾ ਬਾਬੂ ਫਿਰੋਜ਼ਦੀਨ ਸ਼ਰਫ ਨੇ ਕਿ ਭਾਈ ਅਸੀਂ ਮਾਂ ਬੋਲੀ ਦੇ ਫਿਰ ਕਪੁੱਤਰ ਹੈ ਅਸੀਂ ਸਪੁੱਤਰ ਕਹਾਣ ਦਾ ਹੱਕ ਨਹੀਂ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਪੰਜਾਬੀ ਮਾਂ ਬੋਲੀ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਟੀਵੀ 84 ਸਿੱਖਾਂ ਕਸ਼ਮੀਰੀਆਂ ਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694 ਥੈਂਕ ਯੂ ਸੋ ਮਚ ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ ਬਾਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ no contract no reserve and no hidden fees ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ 410 204 2084 ਅਗੇਨ 410 204 2084 Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ।
ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਅਸੀਂ ਇਸ ਵੇਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਪ੍ਰਧਾਨ ਟਰੰਪ ਦੀ ਜੋ ਭਾਰਤ ਫੇਰੀ ਹੈ ਉਹ ਵਿਵਾਦਾਂ ਦੇ ਘੇਰੇ ਵਿੱਚ ਹੈ। ਜੋ ਨਮਸਤੇ ਟਰੰਪ ਦੇ ਉੱਪਰ ਜੋ ਸਮਾਗਮ ਹੋ ਰਹੇ ਨੇ ਹੋਣ ਜਾ ਰਹੇ ਨੇ, ਸੋ ਉਸ ਉੱਪਰ ਜੋ ਵੀ ਖਰਚਾ ਆਇਆ ਹੈ ਉਸ ਬਾਰੇ ਜੋ ਮੋਦੀ ਸਰਕਾਰ ਨੇ ਆਪਣਾ ਪੱਲਾ ਝਾੜਦਿਆਂ ਇਹ ਕਿਹਾ ਹੈ ਕਿ ਜੋ ਇਹ ਖਰਚਾ ਹੋ ਰਿਹਾ ਹੈ ਸਰਕਾਰੀ ਖਰਚਾ ਨਹੀਂ ਹੋ ਰਿਹਾ, ਇਹ ਖਰਚਾ ਅਹਿਮਦਾਬਾਦ ਦੀ ਇੱਕ ਜੋ ਪ੍ਰਾਈਵੇਟ ਸੰਸਥਾ ਹੈ ਉਹ ਕਰ ਰਹੀ ਹੈ। ਹੁਣ ਅਸੀਂ ਇਸ ਵਿਸ਼ੇ ਬਾਰੇ, ਇਸ ਟੌਪਿਕ ਬਾਰੇ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਟਰੰਪ ਦੀ ਭਾਰਤ ਫੇਰੀ 2 ਰੋਜ਼ਾ ਘਟਦੀ ਹੁਣ 32 ਘੰਟੇ ਤੇ ਆ ਗਈ ਹੈ। ਹੁਣ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਵੀ ਜਿਹੜਾ ਉਹਨੇ 에ਅਰਪੋਰਟ ਤੋਂ ਸਾਬਰਮਤੀ ਆਸ਼ਰਮ ਗਾਂਧੀ ਦੇ ਜਾਣਾ ਸੀ ਔਰ ਫਸਟ ਲੇਡੀ ਨੇ ਚਰਖੇ ਨੂੰ ਹੱਥ ਲਾਣਾ ਸੀ ਜਿਹਦਾ ਉਹ ਰਿਆਜ਼ ਕਰ ਰਹੀ ਸੀ ਵਾਈਟ ਹਾਊਸ ਵੀ ਘੁਮਾਣਾ ਕਿਵੇਂ, ਵੀ ਹੁਣ ਉਹ ਸਾਬਰਮਤੀ ਆਸ਼ਰਮ ਨਹੀਂ ਜਾਏਗਾ ਔਰ ਉਹ ਸਿੱਧਾ ਹੀ ਜਿਹੜਾ ਵੈਨਿਊ ਤੇ ਜਾਏਗਾ। ਸ਼ਾਇਦ ਉਹਨੂੰ ਲੱਗਾ ਕਿ ਵੀ ਜਿਹੜੀ ਹੁਣ ਕੰਧ ਖੜੀ ਕਰ ਦਿੱਤੀ ਅੱਧਾ ਮੀਲ ਇਹਦਾ ਜਵਾਬ ਦੇਣਾ ਪੈਣਾ ਕਿ ਭਾਈ ਕੀ ਹੈਗਾ। ਲੇਕਿਨ ਅਹਿਮਦਾਬਾਦ ਦੀ ਟ੍ਰਿਪ ਵੀ ਉਹਦੀ ਜਿਹੜੀ ਹੈ ਸਾਬਰਮਤੀ ਆਸ਼ਰਮ ਵਾਲਾ ਇਹ ਵੀ ਕੱਟ ਆਫ ਹੋ ਗਿਆ ਔਰ ਦਿੱਲੀ ਔਰ ਆਗਰਾ ਵਾਪਸ ਉਹਨੇ ਮੁੜਨੇ। ਹੁਣ ਜਿਹੜੀ ਇਸ ਸਾਰੇ ਚੋਂ ਜਿੱਥੇ ਟਰੰਪ ਇੱਕ ਤੋਂ ਬਾਅਦ ਇੱਕ ਆਪਣਾ ਉਹਨੇ ਤੀਰ ਛੱਡ ਰਿਹਾ, ਜਿਵੇਂ ਉਹਨੇ ਕੱਲ ਫਿਰ ਕਿਹਾ ਇੰਡੀਆ ਹਿਟਿੰਗ US ਵੈਰੀ ਹਾਰਡ ਔਨ ਟ੍ਰੇਡ, ਵਿਲ ਟਾਕ ਬਿਜ਼ਨਸ ਵਿਦ PM ਮੋਦੀ ਟਰੰਪ। ਉਹ ਕਹਿ ਰਿਹਾ ਜੀ ਇਹ ਬਹੁਤ ਸਾਡੇ ਨਾਲ ਜ਼ਿਆਦਤੀ ਕਰ ਰਿਹਾ ਇੰਡੀਆ ਬਿਜ਼ਨਸ ਦੇ ਵਿੱਚ ਔਰ ਇਹਨੂੰ ਅਸੀਂ ਪੁਸ਼ ਕਰਾਂਗੇ, ਅੱਗੋਂ ਗੱਲਬਾਤ ਕਰਾਂਗੇ ਮੋਦੀ। ਸੋ ਜ਼ਾਹਰ ਹੈ ਕਿ ਸਭ ਅੱਛਾ ਨਹੀਂ ਹੈ ਔਰ ਆਲਰੇਡੀ ਜੇ ਤੁਸੀਂ ਇਹਨਾਂ ਦੇ ਜਿਹੜਾ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਹੈ ਰਵੀਸ਼ ਕੁਮਾਰ, ਉਸ ਦੀ ਸ਼ਕਲ ਦੇਖੋ ਜਾਂ ਦੂਜੇ ਮਿਨਿਸਟਰ ਤਾਂ ਦੌੜ ਰਹੇ ਨੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ, ਤੇ ਕਾਂਗਰਸ ਨੇ ਔਰ ਆਪੋਜੀਸ਼ਨ ਨੇ ਵੀ ਇੱਕ ਤੋਂ ਬਾਅਦ ਇੱਕ ਤੀਰ ਕੱਸਣਾ ਸ਼ੁਰੂ ਕੀਤਾ ਹੋਇਆ। ਸ਼ਿਵ ਸੈਨਾ ਨੇ ਤਾਂ ਪਹਿਲਾਂ ਹੀ ਕਿਹਾ ਸੀ ਵੀ ਇਹ ਗੁਲਾਮ ਜ਼ਹਿਨੀਅਤ ਹੈ, ਇਹ ਤਾਂ ਇਵੇਂ ਕਰ ਰਹੇ ਨੇ ਜਿਵੇਂ ਇੰਗਲੈਂਡ ਦਾ ਬਾਦਸ਼ਾਹ ਜਦੋਂ ਆਉਂਦਾ ਸੀ ਗੁਲਾਮ ਕਾਲੋਨੀ ਦੇ ਵਿੱਚ ਭਾਰਤ ਵੇਲੇ ਤੇ ਜੋ ਤਿਆਰੀਆਂ ਹੁੰਦੀਆਂ ਸੀ ਉਸ ਤਰ੍ਹਾਂ ਦਾ ਵੀ ਕਾਹਦੇ ਲਈ ਹੈ। ਜੇ ਕੋਈ ਬਿਜ਼ਨਸ ਡੀਲ ਹੀ ਨਹੀਂ ਹੋਣੀ ਜਾਂ ਕੋਈ ਆਫੀਸ਼ੀਅਲ ਨਹੀਂ ਹੈ। ਹੁਣ ਤਾਂ ਗੱਲ ਇਸ ਤੋਂ ਵੀ ਅੱਗੇ ਚਲੀ ਗਈ ਕਿ ਵੀ ਇਹ ਤਾਂ ਸਾਰਾ ਕੁਝ ਪਰਸਨਲ ਚੱਲ ਰਿਹਾ ਕਿਉਂਕਿ ਹੁਣ ਇਹ ਆਇਆ ਵੀ ਟਰੰਪ ਦੀ ਡਾਟਰ ਔਰ ਉਹਦਾ ਜਵਾਈ ਜਿਹੜਾ ਹੈ ਉਹ ਵੀ ਉਹਦੇ ਨਾਲ ਜਾ ਰਿਹਾ ਔਰ ਇਸ ਨਾਲ ਰਿਲੇਟਡ ਖਬਰ ਜਿਹੜੀ ਖਾਸ ਤੌਰ ਤੇ ਕਿ ਵੀ ਉਹਦਾ ਜਵਾਈ ਹੁਣੇ ਸਾਰੀ ਜਿਹੜਾ ਰੌਲਾ ਯੂਕਰੇਨ ਦੇ ਨਾਲ ਪਿਆ ਹੈ ਔਰ ਉਸ ਤੋਂ ਪਹਿਲਾਂ ਰਸ਼ੀਆ ਨਾਲ ਉਹਦਾ ਟਰੰਪਸ ਸਨ ਇਨ ਲਾਅ ਲਾਈਕਲੀ ਟੂ ਪੁਸ਼ ਫॉर $40 ਬਿਲੀਅਨ ਨਿਊਕ ਪਲਾਂਟ ਡੀਲ, $40 ਬਿਲੀਅਨ ਦੇ ਨਿਊਕਲੀਅਰ ਪਲਾਂਟ ਲਾਉਣ ਦੀ, ਕਿਉਂਕਿ ਜਦੋਂ ਇਹ ਜਿਹੜੀ ਨਿਊਕਲੀਅਰ ਸਪਲਾਇਰ ਗਰੁੱਪ ਚੋਂ ਕਲੀਅਰੈਂਸ ਦਵਾਈ ਜੂਨੀਅਰ ਬੁਸ਼ ਨੇ, ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀ ਔਰ ਇਹ ਡੀਲ ਜਿਹੜੀ ਹੈ ਇੰਡੋ US ਨਿਊਕਲੀਅਰ ਡੀਲ ਫਾਈਨਲ ਸਾਈਨ ਹੋਈ ਤੇ ਅਮਰੀਕਾ ਤਾਂ ਇਹ ਸਮਝਦਾ ਸੀ ਕਿ ਵੀ ਇਹ ਜਿਹੜੇ ਨਿਊਕਲੀਅਰ ਪਲਾਂਟ ਲੱਗਣਗੇ 30-35 ਬਿਲੀਅਨ ਸੀ, ਹੁਣ 40 ਹੋ ਗਿਆ, ਇਹ ਅਮਰੀਕਾ ਨੂੰ ਮਿਲੇਗਾ। ਭਾਰਤ ਨੇ ਪਹਿਲਾਂ ਫਰਾਂਸ ਵੱਲ ਮੂੰਹ ਕੀਤਾ, ਹੁਣ ਅਮਰੀਕਾ ਵੱਲ ਮੂੰਹ ਨਹੀਂ ਕਰਦੇ। ਔਰ ਜਿਹੜਾ ਟਰੰਪ ਦਾ ਜਵਾਈ ਹੈ ਇਹ ਜਿਹੜੀ ਕੰਪਨੀ ਨੇ ਉਹ ਅੱਗੋਂ ਇਨਵੈਸਟ ਕਰਨਾ ਸੀ ਉੱਥੇ ਉਹ ਬੈਂਕਰਪਟ ਹੋ ਗਈ। ਹੁਣ ਟਰੰਪ ਦਾ ਜਵਾਈ ਉਹਦੇ 'ਚ ਇੱਕ ਨਵੇਂ ਰੂਪ 'ਚ ਉਸ ਕੰਪਨੀ ਦਾ ਨਵੀਂ ਰਿਵਾਈਵਲ ਕਰਕੇ ਉਹਦਾ ਕਰਤਾ ਧਰਤਾ ਬਣਿਆ ਹੋਇਆ ਔਰ ਉਹ ਡੀਲ ਪੁਸ਼ ਕਰ ਰਿਹਾ। ਸੋ ਜ਼ਾਹਰ ਹੈ ਕਿ ਟਰੰਪ ਟਾਵਰਸ ਦੀ ਗੱਲ ਤਾਂ ਹੈ, ਬੰਬੇ 'ਚ ਵੀ, ਕਲਕੱਤਾ 'ਚ ਵੀ, ਸ਼ਾਇਦ ਅਹਿਮਦਾਬਾਦ 'ਚ ਵੀ ਬਣਾਉਣਾ ਹੋਏ, ਥਾਂ ਹੀ ਦੇਖਣ ਜਾਣਾ ਹੋਏ ਵੀ ਕਿੱਥੇ ਬਣਾਉਣੇ ਨੇ। ਔਰ ਹੋ ਸਕਦਾ ਜਿੱਥੇ ਝੁੱਗੀਆਂ ਝੌਂਪੜੀਆਂ ਵਾਲੇ ਨੇ ਉਹਨਾਂ ਨੂੰ ਕਹੇ ਜੀ ਇੱਥੇ ਅਸੀਂ ਬਣਾ ਦਿੰਦੇ ਤਾਂ ਉਹਨਾਂ ਨੂੰ ਕਹਿੰਦੇ ਤੁਹਾਨੂੰ ਦੇ ਦਿਆਂਗੇ ਇੱਕ ਨਹੀਂ, ਬਾਕੀ ਥਾਂ ਹੀ ਐਕਵਾਇਰ ਕਰ। ਸੋ ਕੁੱਲ ਮਿਲਾ ਕੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਦੋਨਾਂ ਨੇਸ਼ਨਸ ਦੇ ਨਾਲ ਜੁੜਿਆ ਹੋਇਆ ਵਾਕਿਆ ਨਹੀਂ ਹੈ। ਔਰ ਕਾਂਗਰਸ ਨੇ ਤਾਂ ਇਹ ਖੁੱਲ੍ਹ ਕੇ ਕਿਹਾ ਕਿ ਵੀ ਇਹ ਤਾਂ ਇਵੇਂ ਹੀ ਹੈ ਜਿਵੇਂ ਟਰੰਪ ਨੇ ਆਪਣਾ ਪ੍ਰੈਜ਼ੀਡੈਂਸੀ ਦਾ ਇਲੈਕਸ਼ਨ ਕੈਂਪੇਨ ਜਿਹੜਾ ਇਸ ਟਰਮ ਦਾ ਉੱਥੋਂ ਸ਼ੁਰੂ ਕਰਨਾ ਹੋਏ ਕਿ ਡਾਇਸਪੋਰਾ ਨੂੰ ਕਰਨ ਦੇ ਲਈ ਉਹਨੂੰ ਕਿਹਾ ਜੀ ਇਹਨੂੰ ਜਵਾਬਦੇਹ ਬਣਾਇਆ ਜਾਏ ਵੀ ਕੀ ਹੈਗਾ। ਔਰ ਜਿਹੜਾ ਸਵਾਲ ਜਿਸ ਕਰਕੇ ਮੋਦੀ ਸਰਕਾਰ ਇਸ ਵੇਲੇ ਜਿਹਨੂੰ ਕਹਿੰਦੇ ਨੇ ਕਿ ਵੀ ਬਿਲਕੁਲ ਕੱਚੀ ਹੋ ਗਈ ਹੈ ਕਿ ਵੀ ਇੰਨਾ ਖਰਚਾ ਇਕੱਲਾ 100 ਕਰੋੜ ਦਾ ਤਾਂ ਉਹ ਸੜਕ ਬਣਾਉਣ ਦੇ ਨਾਂ ਥੱਲੇ ਉਹ ਤਾਂ ਉਹਨਾਂ ਨੇ ਕਰ ਦਿੱਤਾ। ਮਿਊਨਿਸਪਲ ਕਾਰਪੋਰੇਸ਼ਨ ਉਹਨਾਂ ਨੇ ਕਿਹਾ ਜੀ ਸਾਡੇ ਬਜਟ ਦਾ ਇੰਨਾ ਹਿੱਸਾ ਅਸੀਂ ਬਣਾਉਣੀ ਸੀ ਸੜਕ ਜੀ, ਪਹਿਲਾਂ ਦੀ ਫਿਰ ਝੂਠ ਬੋਲਣ ਲੱਗ ਗਏ, ਇਹ ਪਹਿਲਾਂ ਦੀ ਅਪਰੂਵ ਹੋਈ ਸੀ, ਇਹ ਤਾਂ ਹੁਣ ਹੋਣ ਲੱਗ ਗਏ।
ਪਰ ਹੁਣ ਇਹ ਆਇਆ ਵੀ ਇਹ ਜਿਹੜਾ ਸਾਰਾ ਖਰਚਾ ਕਰ ਕੌਣ ਰਿਹਾ? ਕਰ ਕੌਣ ਰਿਹਾ? ਬਿਲਕੁਲ। ਕੀ ਗੁਜਰਾਤ ਦੇ ਵਿੱਚ ਜਿਹੜਾ ਉਹ ਆਇਆ ਹੋਇਆ ਐਜ਼ ਏ ਸਟੇਟ ਗੈਸ ਦੇ ਤੌਰ ਤੇ ਸੈਂਟਰ ਗਵਰਨਮੈਂਟ ਫੈਡਰਲ ਕਰ ਰਹੀ ਹੈ, ਗੁਜਰਾਤ ਸਰਕਾਰ ਕਰ ਰਹੀ ਹੈ। ਔਰ ਜਿਵੇਂ ਇੱਕ ਝੂਠ ਨੂੰ ਲੁਕਾਉਣ ਦੇ ਲਈ ਕਿੰਨੇ ਝੂਠ ਬੋਲਣੇ ਪੈਂਦੇ ਨੇ। ਇਹਨੇ ਕਹਿੰਦੇ ਨਹੀਂ ਇਹਦਾ ਸਰਕਾਰ ਨਾਲ ਕੋਈ ਤਾਲੁਕ ਨਹੀਂ ਹੈ, ਇਹ ਲੋਕਲ ਜਿਹੜੀ ਹੈ ਇੱਕ ਜਿਹੜੀ ਨਮਸਤੇ ਰੈਲੀ ਜਿਹੜੀ ਉੱਥੇ 1 ਲੱਖ ਬੰਦਾ ਇਕੱਠਾ ਕਰਨ ਦਾ ਹੈਗਾ, ਇਸ ਨੂੰ ਨਾਗਰਿਕ ਅਭਿਨੰਦਨ ਸਮਿਤੀ ਇਹ ਕਰ ਰਹੀ ਹੈ ਆਰਗੇਨਾਈਜ਼। ਹੁਣ ਜਿਹੜੀ ਨਾਗਰਿਕ ਅਭਿਨੰਦਨ ਸਮਿਤੀ ਹੈ, ਨਾ ਇਹਨਾਂ ਦਾ ਕੋਈ ਫੋਨ ਨੰਬਰ ਹੈ, ਨਾ ਵੈਬਸਾਈਟ ਹੈ, ਨਾ ਇਹਨਾਂ ਦਾ ਕੋਈ ਮਾਂ ਹੈ, ਨਾ ਪਿਓ ਹੈ ਕਿ ਵੀ ਕਿੱਥੋਂ ਹੈ, ਇਹਨਾਂ ਨੂੰ ਪੈਸਾ ਕਿੱਥੋਂ ਆ ਰਿਹਾ, ਜਾਂ ਇਹਨਾਂ ਦਾ ਕੀ ਇੰਟਰਸਟ ਹੈ ਵੀ ਟਰੰਪ ਜਿਹੜਾ ਹੈ ਉਹ ਆਲ ਦਾ ਵੇ ਇੱਥੋਂ ਅਮਰੀਕਾ 'ਚ ਜਾ ਕੇ ਨਾਗਰਿਕ ਅਭਿਨੰਦਨ ਸਮਿਤੀ। ਫਿਰ ਹੁਣ ਕਹਿਣ ਲੱਗੇ ਨਹੀਂ ਇਹ ਰੈਸੀਪ੍ਰੋਸਿਟੀ ਹੈ, ਕਿਉਂਕਿ ਜੀ ਜਦੋਂ ਮੋਦੀ ਹਿਊਸਟਨ 'ਚ ਗਿਆ ਤੇ ਉਹ ਰੌਡੀ ਮੋਡੀ ਜਿਹੜੀ ਹੈ ਉਹ ਰੈਲੀ 'ਚ ਉਹਨਾਂ ਨੇ ਮਦਦ ਕੀਤੀ, ਅਸੀਂ ਸਰਕਾਰ ਉਹਨਾਂ ਦੀ ਮਦਦ ਹੀ ਕਰ ਰਹੀ ਹੈ, ਇਹ ਖਰਚਾ ਉਹੀ ਕਰ ਰਹੇ ਨੇ। ਔਰ ਇਹ ਮੇਨ ਖਬਰ ਹੈ। ਔਰ ਸੈਂਟਰ ਨੇ ਵੀ ਕਿਹਾ ਤਾਂ ਰਵੀਸ਼ ਕੁਮਾਰ ਨੇ ਕਿ ਜੀ ਜਿਹੜੀ ਨਮਸਤੇ ਟਰੰਪ ਇਵੈਂਟ ਹੈ ਇਹਦੇ ਨਾਲ ਸਾਡਾ ਕੋਈ ਤਾਲੁਕ ਨਹੀਂ ਹੈ। ਗਵਰਨਮੈਂਟ ਟਰਾਈਜ਼ ਟੂ ਵਾਸ਼ ਹੈਂਡਸ ਆਫ ਨਮਸਤੇ ਟਰੰਪ ਸ਼ੋ 3-hour ਮੈਗਾ ਇਵੈਂਟ ਬੀਇੰਗ ਹੈਲਡ ਬਾਈ ਐਨ ਅਨਨੋਨ ਐਂਟੀਟੀ। ਹੁਣ ਇੱਕ ਅਨਨੋਨ ਐਂਟੀਟੀ ਉਸ ਨੂੰ ਕਰ ਰਹੀ ਹੈ, ਉਹਦਾ ਨਾ ਵੈਬਸਾਈਟ, ਨਾ ਕੋਈ ਜਾਣਦਾ ਵੀ ਕੌਣ ਹੈ। The government has attempted to wash its hands off the Namaste Trump rally, saying the organizer of India's marquee foreign affairs event this year was one Donald Trump Nagarik Abhinandan Samiti, which has neither an address nor a website. ਉਹਦਾ ਐਡਰੈਸ ਹੀ ਕੋਈ ਨਹੀਂ, ਨਾ ਹੀ ਕੋਈ ਵੈਬਸਾਈਟ ਹੈ। ਔਰ the Namaste Trump event is being organized by Donald Trump Nagarik Abhinandan Samiti. The Smiti is taking all decisions to whom to invite, said Ministry of External Affairs spokesperson Ravish Kumar. Questions began to be raised on government spending rupees 120 crore for 3-hour Namaste Trump event in Ahmedabad, to which no opposition leader has been invited, unlike the Howdy Modi show which had Trump's opponents from Democratic camp on the stage. ਉਹਨਾਂ ਨੇ ਆਪੋਜੀਸ਼ਨ ਨੇ ਕਿਹਾ ਵੀ ਜਦੋਂ ਇਹ ਹੌਡੀ ਮੋਡੀ ਹੋਇਆ ਉੱਥੇ ਡੈਮੋਕ੍ਰੇਟਾਂ ਦੇ ਵੀ ਸੈਨੇਟਰ ਕਾਂਗਰਸਮੈਨ ਬੈਠੇ ਸੀ ਜੋ ਅਹਿਮਦਾਬਾਦ 'ਚ ਡਰਾਮਾ ਕਰ ਰਹੇ ਨੇ ਨਮਸਤੇ ਟਰੰਪ ਦੇ ਥੱਲੇ, ਉਹਦੇ 'ਚ ਕੋਈ ਆਪੋਜੀਸ਼ਨ ਲੀਡਰ ਨਹੀਂ। ਹੁਣ ਜੇ ਆਪੋਜੀਸ਼ਨ ਲੀਡਰ ਨਹੀਂ, ਤੁਸੀਂ ਸਰਕਾਰੀ ਖਰਚਾ ਕਰ ਨਹੀਂ ਸਕਦੇ। 120 ਕਰੋੜ ਕੌਣ ਖਰਚ ਕਰ ਰਿਹਾ, ਉੱਥੇ ਫਸ ਗਏ। ਉਹਨਾਂ ਨੇ ਕਿਹਾ ਆਸਕਡ ਵਾਈ ਦਾ ਗਵਰਨਮੈਂਟ ਮਸ਼ੀਨਰੀ ਡਿਪਲੋਇਡ ਫॉर ਐਨ ਇਵੈਂਟ ਬੀਇੰਗ ਆਰਗੇਨਾਈਜ਼ਡ ਬਾਈ ਏ ਪ੍ਰਾਈਵੇਟ ਐਂਟੀਟੀ, ਹੀ sought to give the impression that this was being done in reciprocity. The US government, he argued, had extended similar courtesies when Howdy Modi was staged at Houston. Following Kumar's disclosure, the Congress chief spokesperson Randeep Surjewala sought to know the name of the President Donald Trump Abhinandan Smiti. He also wanted to know when was the invitation extended to US President. ਕਿ ਵੀ ਚਲੋ ਜੇ ਅਭਿਨੰਦਨ ਸਮਿਤੀ ਕਰਾ ਰਹੀ ਹੈ, ਨਾ ਤਾਂ ਦੱਸੋ ਕੌਣ ਹੈ ਬੰਦਾ, ਇਹਨੂੰ ਕਦੋਂ ਇਨਵੀਟੇਸ਼ਨ ਭੇਜਿਆ ਸੀ ਟਰੰਪ ਨੂੰ, ਕਦੋਂ ਉਹਨੇ ਐਕਸੈਪਟ ਕੀਤਾ। ਔਰ ਦਾ ਕਾਂਗਰਸ ਲੀਡਰ ਆਸਕਡ ਵਾਈ ਡਿਡ ਟਰੰਪ ਸੇ ਦੈਟ ਮੋਦੀ ਹੈਡ ਪ੍ਰੋਮਿਸਡ ਹਿਮ 7 ਮਿਲੀਅਨ ਪੀਪਲ ਵੈਨ ਦਾ ਇਵੈਂਟ ਇਜ਼ ਅ ਪ੍ਰਾਈਵੇਟ ਵਨ। ਉਹਨੇ ਕਿਹਾ ਜੀ ਜੇ ਪ੍ਰਾਈਵੇਟ ਕਰ ਰਹੇ ਨੇ ਤੇ ਫਿਰ ਟਰੰਪ ਨੇ ਕਿਵੇਂ ਕਿਹਾ ਵੀ ਮੋਦੀ ਨੇ ਮੈਨੂੰ ਕਿਹਾ ਵੀ 7 ਮਿਲੀਅਨ ਲੋਕ ਉੱਥੇ ਆਣਗੇ। ਹੁਣ ਉਹ 1 ਲੱਖ ਤੇ ਆ ਗਏ, ਮਿਲੀਅਨ ਨੂੰ ਹੀ ਲੱਖ ਸਮਝਦਾ ਰਿਹਾ ਮੋਦੀ, ਉਹਨੇ ਕਿ ਅੰਗਰੇਜ਼ੀ ਪੜ੍ਹਿਆ ਹੋਇਆ ਜਿਹਨੂੰ ਟਰੰਪ ਕਹਿੰਦਾ ਆਈ ਲਾਈਕ ਮੋਦੀ ਸਪੀਕਸ ਵੈਰੀ ਗੁੱਡ। ਇਹ ਵੀ ਜੋਕ ਹੈ ਅਮਰੀਕਾ 'ਚ, ਜਦੋਂ ਤੁਸੀਂ ਕਿਸੇ ਦਾ ਜਲੂਸ ਕੱਢਣਾ ਹੁੰਦਾ ਨਾ, ਇਹਨਾਂ ਦਾ ਇਹ ਕੱਢਦੇ ਨਹੀਂ ਜਲੂਸ, ਇਹ ਗ੍ਰੇਟ ਕਰੀ ਜਾਂਦੇ, ਉਹ ਕਹਿੰਦੇ ਵਾਹ 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 ਕਿਆ ਅੰਗਰੇਜ਼ੀ ਹੈ ਤੇਰੀ ਹੈ। ਸੋ ਉਹ ਕਹਿੰਦੇ ਵੀ ਉਹਨੇ ਕਿਉਂ ਵਾਈਜ਼ ਗੁਜਰਾਤ ਗਵਰਨਮੈਂਟ ਸਪੈਂਡਿੰਗ ਰੁਪੀਜ਼ 120 ਕਰੋੜ ਔਨ ਅ 3-hour ਇਵੈਂਟ ਆਰਗੇਨਾਈਜ਼ਡ ਬਾਈ ਐਨ ਅਨਨੋਨ ਪ੍ਰਾਈਵੇਟ ਐਂਟੀਟੀ। ਜੇ ਵੈਬਸਾਈਟ ਐਡਰੈਸ ਹੀ ਨਹੀਂ ਹੈ, ਗੁਜਰਾਤ ਸਰਕਾਰ 120 ਕਰੋੜ ਖਰਚ ਕਰ ਰਹੀ ਹੈ, ਮੋਦੀ ਟਰੰਪ ਨੂੰ ਕਹਿ ਰਿਹਾ 7 ਮਿਲੀਅਨ ਇਕੱਠੇ ਹੋਣਗੇ, ਉਹਨਾਂ ਨੇ ਕਿਹਾ ਵੀ ਇਹ ਨਹੀਂ ਹੈ। ਔਰ ਤੁਸੀਂ ਉਸ ਗਾਂਧੀ ਦੇ ਸ਼ਹਿਰ ਸਾਬਰਮਤੀ ਜਿਹੜਾ ਅੱਧ ਨੰਗਾ ਧੋਤੀ ਬੰਨ੍ਹ ਕੇ ਉੱਥੇ ਚਰਖਾ ਕੱਤ ਰਿਹਾ ਵੀ ਗਰੀਬਾਂ ਦਾ ਦੇਸ਼ ਹੈ ਸਾਡਾ, ਤੁਸੀਂ ਇਸ ਸਾਰੇ ਨੂੰ ਕੀ ਕਰ ਰਹੇ ਹੋ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਜੀ ਠੀਕ ਹੈ ਪਰਸਨਲ ਰਿਲੇਸ਼ਨਸ਼ਿਪ ਆਪਣੀ ਥਾਂ ਤੇ ਹੈ, ਪਰ ਇਹ ਮੁਲਕ ਦੇ ਨਾਲ ਜਿਹੜਾ ਉਹ ਧੋਖਾ ਨਹੀਂ ਹੋਣਾ ਚਾਹੀਦਾ। ਔਰ ਇਸ ਸਾਰੇ ਦੇ ਉੱਤੇ ਜਿਹੜਾ ਈਵਨ ਕਾਂਗਰਸ ਦੀ ਸਟੇਟਮੈਂਟ ਮੈਂ ਦੇਖੀ ਹੈ, ਹੋਰ ਵੀ ਹੈ, ਪਰ ਮੈਂ ਘੜੀ ਵੱਲ ਦੇਖ ਰਿਹਾ, ਮੈਂ ਅੱਗੇ ਨਹੀਂ ਜਾਵਾਂਗਾ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਆਲਰੇਡੀ ਟਰੰਪ ਦੀ ਵਿਜ਼ਿਟ ਤੋਂ ਪਹਿਲਾਂ ਹੀ ਜਿਹੜਾ ਇਹਨਾਂ ਦਾ ਜਿਹੜਾ ਜਲੂਸ ਹੈ ਉਹ ਚੰਗੀ ਤਰ੍ਹਾਂ ਨਿਕਲ ਗਿਆ ਔਰ ਹਰ ਚੀਜ਼ ਵਿਵਾਦਾਂ ਦੇ ਘੇਰੇ 'ਚ ਹੈ। ਔਰ ਉਹ ਵੀ ਕਹਿ ਰਿਹਾ ਕਿ ਭਾਈ ਇਹ ਇੰਡੀਆ ਹਿਟਿੰਗ US ਵੈਰੀ ਹਾਰਡ ਔਨ ਟ੍ਰੇਡ। ਹੁਣ ਉੱਥੇ ਜਾ ਕੇ ਇਹਨੇ ਕੀ ਕਹਿਣਾ, ਹੋ ਸਕਦਾ ਪੂਰਾ ਯੂ ਟਰਨ ਮਾਰ ਕੇ ਡੀਲ ਹੀ ਸਾਈਨ ਕਰ ਲੈ, ਹੂ ਨੋਜ਼।
ਲੇਕਿਨ ਇਸ ਵੇਲੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗਵਰਨਮੈਂਟ ਜਿਹੜੀ ਹੈ, ਜਿਹਨੂੰ ਉਹ ਇੱਥੇ ਅੰਗਰੇਜ਼ੀ 'ਚ ਐਕਸਪ੍ਰੈਸ਼ਨ ਹੁੰਦੀ ਹੈ ਕਿ ਦੇ ਆਰ ਕਾਟ ਵਿਦ ਦਾ ਹੈਂਡਸ ਇਨ ਦਾ ਕੁੱਕੀ ਜਾਰ। ਮਾਂ ਮਨਾ ਕਰੇ ਨਾ ਵੀ ਮਿੱਠਾ ਨਹੀਂ ਖਾਣਾ, ਤੇ ਬੱਚਾ ਜਿਹੜਾ ਉਹ ਕਹਿ ਰਿਹਾ ਹੁੰਦਾ ਹੈ ਕਿ ਜੀ ਮੈਂ, ਉਹ ਦੇਖਦਾ ਵੀ ਮਾਂ ਕਦੋਂ ਖੱਬੇ ਸੱਜੇ ਹੋਏ, ਤੇ ਫਿਰ ਜਦੋਂ ਕੁੱਕੀ ਦੇ ਜਾਰ 'ਚ ਹੱਥ ਪਾਇਆ ਤੇ ਮਾਂ ਉੱਤੋਂ ਆ ਗਈ, ਅੱਧੀ ਮੂੰਹ 'ਚ ਆਇਆ, ਅੱਧਾ ਹੱਥ ਪਿੱਛੇ ਕਰ ਲੈਂਦਾ, ਜਿਵੇਂ ਸਾਡੇ ਗੁੜ ਖਾਣ ਲੱਗੇ ਕਰ ਲੈਂਦੇ, ਮੈਂ ਨਹੀਂ ਖਾਧਾ, ਮੈਂ ਨਹੀਂ ਖਾਧਾ। ਉਹਨੂੰ ਕਹਿੰਦੇ ਨੇ ਕਿ ਹੁਣ ਇਸ ਸਾਰੀ ਇਵੈਂਟ ਨੂੰ ਲੈ ਕੇ ਕਿ ਆਰਗੇਨਾਈਜ਼ ਕੌਣ, ਪੈਸਾ, ਆਬਜੈਕਟਿਵ, ਦੂਜੇ ਤੀਜੇ, ਜ਼ਾਹਰ ਹੈ ਕਿ ਮੋਦੀ ਨੂੰ ਆਪਣੀ ਡੁੱਬਦੀ ਬੇੜੀ ਦੇ ਨੂੰ ਜਿਹੜਾ ਉਹ ਉਸ ਦੇ ਲਈ ਸਹਾਰੇ ਦੀ ਲੋੜ ਸੀ। ਉਹਨੂੰ ਲੱਗਾ ਕਿ ਸਾਰਾ ਧਿਆਨ ਜਿਹੜਾ ਹੁਣ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਉੱਤੇ 92 ਥਾਵਾਂ ਤੇ ਭਾਰਤ ਭਰ 'ਚ ਲੱਖਾਂ ਲੋਕ ਬਾਹਰ ਨਿਕਲੇ ਹੋਏ ਨੇ, ਦੁਨੀਆ ਭਰ 'ਚ ਥੂ ਹੋ ਰਹੀ ਹੈ, ਉਸ ਸਾਰਿਆਂ ਨੂੰ ਟਰੰਪ ਨੂੰ ਜਿਹੜਾ ਇੰਪੀਚਡ ਹੈ ਦੁਬਾਰਾ ਰਨ ਕਰਨਾ ਹੈ, ਔਰ ਉਹਨੂੰ ਸੀ ਕਿ ਭਾਈ ਇੱਕ ਹੋਏਗਾ ਜੀ ਕਿ ਦੇਖੋ ਮੈਨੂੰ ਕਿਵੇਂ ਇੱਕ ਬਾਦਸ਼ਾਹ ਹੈ ਮੈਂ, ਔਰ ਮੇਰਾ ਸਵਾਗਤ ਹੋਇਆ। ਇੰਨੀ ਦੋਨਾਂ ਦੀ ਦੌੜ ਹੈ ਕਿ ਭਾਈ ਇਹ ਯੂ ਸਕ੍ਰੈਚ ਮਾਈ ਬੈਕ, ਆਈ ਸਕ੍ਰੈਚ ਯੋਰ ਬੈਕ। ਸੋ ਇਹ ਜਿਹੜਾ ਇਹਨਾਂ ਦਾ ਡਰਾਮਾ ਹੈ ਹੁਣ ਕਾਫੀ ਜਿਹੜਾ ਐਕਸਪੋਜ਼ ਹੋ ਗਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਅਪਡੇਟ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ ਟੀਵੀ 84 ਤੇ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਸ਼ਮੀਰ ਮੁੱਦੇ ਤੇ, ਔਰ 199 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ। ਸੋ 80 ਲੱਖ ਉਸੇ ਤਰ੍ਹਾਂ ਹੀ ਜੋ ਕਸ਼ਮੀਰੀ ਨੇ ਉਹ ਖੁੱਲੀ ਜੇਲ੍ਹ ਦੇ ਵਿੱਚ ਟੱਕੇ ਹੋਏ ਨੇ। ਉਹਨੂੰ ਖਬਰਾਂ ਆ ਰਹੀਆਂ ਨੇ ਕਿ ਕਸ਼ਮੀਰ ਵਿੱਚ ਜੋ ਭਾਰਤੀ ਜੋ ਏਜੰਸੀਆਂ ਨੇ ਉਹ ਪੰਜਾਬ ਵਾਂਗ ਜੋ ਨਸ਼ੀਲੀਆਂ ਡਰੱਗਸ ਨੇ ਉਹ ਪਸਾ ਰਹੀਆਂ ਨੇ। ਇਸ ਉੱਪਰ ਆਪਾਂ ਹੁਣ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ
ਐਬੋਰੀਜਨਲ ਲੋਕ ਜਿਹੜੇ ਆਸਟ੍ਰੇਲੀਆ ਦੇ ਮੂਲ ਨਿਵਾਸੀ ਨੇ ਜਾਂ ਮੌਰੀ ਜਿਹੜੇ ਨਿਊਜ਼ੀਲੈਂਡ ਦੇ ਮੂਲ ਨਿਵਾਸੀ ਨੇ ਜੀ ਜਾਂ ਨੇਟਿਵ ਅਮਰੀਕਨਸ ਨੇਟਿਵ ਕੈਨੇਡੀਅਨਸ ਜਿਨ੍ਹਾਂ ਨੂੰ ਰੈੱਡ ਇੰਡੀਅਨ ਕਹਿੰਦੇ ਆ, ਉਹਨਾਂ ਵੱਲ ਦੇਖੀਏ ਕਿ ਦੁਸ਼ਮਣ ਨੇ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਹੀ ਗੋਰੇ ਬ੍ਰਿਟਿਸ਼ਰਸ ਔਰ ਯੂਰਪੀਅਨਸ, ਉਹਨਾਂ ਨੇ ਕਿਵੇਂ ਉਹਨਾਂ ਦੀ ਨਸਲਕੁਸ਼ੀ ਕੀਤੀ ਹਥਿਆਰਾਂ ਦੇ ਨਾਲ ਵੀ, ਔਰ ਇਵੈਂਚੁਅਲੀ ਉਹਨਾਂ ਨੇ ਕਿਵੇਂ ਉਹਨਾਂ ਨੂੰ ਨਸ਼ਿਆਂ ਦੇ ਹਵਾਲੇ ਕੀਤਾ। ਅੱਜ ਵੀ ਤੁਸੀਂ ਅਮਰੀਕਾ 'ਚ 1 ਮਿਲੀਅਨ ਤੋਂ ਵੀ ਘੱਟ ਨੇਟਿਵ ਅਮਰੀਕਨਸ ਇਹਨਾਂ ਦੀਆਂ ਰਿਜ਼ਰਵੇਸ਼ਨਸ ਨੇ, ਇਲਾਕੇ ਉਹਨਾਂ ਨੂੰ ਫੰਡ ਵੀ ਦੇ ਦਿੰਦੇ ਨੇ, ਉਹਨਾਂ ਦੀ ਅਲੱਗ ਬਿਊਰੋ ਬਣਿਆ ਹੋਇਆ ਵਾਸ਼ਿੰਗਟਨ, ਪਰ ਕੁੱਲ ਮਿਲਾ ਕੇ ਸਭ ਡਿੱਗੇ ਹੁੰਦੇ ਨੇ, ਸ਼ਰਾਬ ਪੀ ਕੇ ਪੁੱਠੇ ਕੀਤੇ ਹੁੰਦੇ ਨੇ। ਇਹੀ ਕੰਮ ਐਬੋਰੀਜਨਲਸ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਕੀਤਾ। ਮੌਰੀਜ਼ ਨੂੰ ਵੀ ਉਹਨਾਂ ਨੇ ਕਿਵੇਂ ਜਿਹੜਾ ਨਸਲਕੁਸ਼ੀ ਵੀ ਔਰ ਦੂਸਰਾ ਵੀ। ਔਰ ਅਸੀਂ ਜੇ ਭਾਰਤ ਦੇ ਹਵਾਲੇ ਨਾਲ ਵੀ ਦੇਖੀਏ, ਚੀਨ ਨੂੰ ਲੰਬਾ ਵਕਤ ਜਿਹੜਾ ਉਹਨਾਂ ਨੇ ਅੰਗਰੇਜ਼ਾਂ ਦੇ ਜਿਹੜੇ ਇਰਾਦੇ ਸੀ ਅਫੀਮ ਕਿਵੇਂ ਉਹਨਾਂ ਨੇ ਚੀਨ 'ਚ ਲਿਆਂਦੀ। ਜੇ ਚਾਈਨੀਜ਼ ਨੇ ਰੈਜ਼ਿਸਟ ਕੀਤਾ ਤੇ ਇਹਨਾਂ ਨੇ ਹਮਲਾ ਕੀਤਾ ਅੰਗਰੇਜ਼ਾਂ, ਉਹਨਾਂ ਨੂੰ ਓਪੀਅਮ ਵਾਰਸ ਕਹਿੰਦੇ ਨੇ। ਕਿਵੇਂ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ, ਈਵਨ ਮੈਂ ਸਿੱਖਾਂ ਦੇ ਹਵਾਲੇ ਨਾਲ ਦੇਖਦਾ ਕਿ ਸ਼ਰਾਬ ਕਿੱਥੋਂ ਵੜ ਗਈ ਆ ਕੇ। ਇਹ ਤੁਸੀਂ ਦੇਖੋਗੇ ਕਿ ਇਹਦਾ ਬਹੁਤ ਸਾਰਾ ਕਨੈਕਸ਼ਨ ਬ੍ਰਿਟਿਸ਼ ਆਰਮੀ ਨਾਲ ਜੁੜ ਜਾਂਦਾ ਹੈ, ਸਿੱਖ ਵੱਡੀ ਗਿਣਤੀ 'ਚ ਫੌਜ ਦੇ ਵਿੱਚ, ਔਰ ਉਹਨਾਂ ਨੂੰ ਐਕਸਟਰਾ ਕੋਟਾ ਔਰ ਐਨਕਰੇਜਮੈਂਟ। ਔਰ ਪੰਜਾਬ ਦੇ ਵਿੱਚ 1955 ਤੱਕ ਅਫੀਮ ਦੇ ਠੇਕੇ ਹੁੰਦੇ ਸੀ, ਔਰ ਸ਼ਰਾਬ ਜਿਹੜੀ ਹੁਣ ਜਿਹੜਾ ਫੌਜੀ ਨੇ ਵੀ ਜਦੋਂ ਛੁੱਟੀ ਜਾਣਾ ਉਹਨੂੰ ਹੋਣਾ ਜੀ ਤੂੰ 2 ਬੋਤਲਾਂ ਹੋਰ ਲੈ ਜਾ, ਉਹ ਲੋਕਾਂ 'ਚ ਅਦਰਵਾਈਜ਼ ਜਿਸ ਕੌਮ ਦੇ ਵਿੱਚ ਇੱਕ ਨਾਮ ਦਾ ਰੰਗ ਰੱਬ ਦੀ ਯਾਦ ਦੀ ਗੱਲ ਹੋਏ, ਉਹ ਸ਼ਰਾਬੀਆਂ ਦੀ ਕੌਮ ਥੋੜੀ ਸੀ ਜਿਹੜੀ ਬਣਾ ਦਿੱਤੀ। ਜਦੋਂ ਹਿੰਦੂਆਂ ਦੇ ਹੱਥ ਪਾਵਰ ਆਈ 47 ਤੋਂ ਬਾਅਦ ਬ੍ਰਾਹਮਣਵਾਦੀਆਂ ਦੇ, ਇਹਨਾਂ ਨੇ ਸ਼ਰਾਬ ਦੇ ਠੇਕੇ ਇਸ ਤੇਜ਼ੀ ਦੇ ਨਾਲ ਪੰਜਾਬ ਦੇ ਵਿੱਚ ਖੋਲ੍ਹੇ ਕਿ ਅੱਜ ਕਈ ਵਾਰੀ ਇੱਕ ਪਿੰਡ 'ਚ 3-3 ਠੇਕੇ ਨੇ, ਸਕੂਲਾਂ ਦੇ ਨੇੜੇ ਵੀ, ਧਾਰਮਿਕ ਥਾਵਾਂ ਦੇ ਨੇੜੇ ਵੀ। ਔਰ ਜਦੋਂ ਸਰਕਾਰਾਂ ਸ਼ਰਾਬ ਪਿਆਉਣ ਤੇ ਜਾਂ ਨਸ਼ਈ ਬਣਾਉਣ ਤੇ ਆ ਜਾਣ ਤੇ ਫਿਰ ਉਹਨਾਂ ਦੀ ਸ਼ਰਾਬ ਨਾਲ ਤਸੱਲੀ ਨਹੀਂ ਹੋਈ। ਪੰਜਾਬ ਦੇ ਵਿੱਚ ਮੂਵਮੈਂਟ ਖਾਲਿਸਤਾਨ ਦੀ ਖੜੀ ਹੋਈ, ਨਸ਼ਿਆਂ ਦੇ ਖਿਲਾਫ ਵੀ ਇੱਕ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਮੁਹਿੰਮ ਵਿੱਢੀ, ਔਰ ਉਸ ਪੀਰੀਅਡ 'ਚ ਸਭ ਕੁਝ ਦਬ ਗਿਆ। ਫਿਰ ਜਦੋਂ ਇਹਨਾਂ ਨੇ ਇੱਕ ਨਸਲ ਸਿੱਖਾਂ ਦੀ 1984 ਤੋਂ 1994 ਦੇ ਵਿੱਚ 10 ਸਾਲ ਲੱਖ ਤੋਂ ਜ਼ਿਆਦਾ ਨੌਜਵਾਨ ਪੰਜਾਬ 'ਚ ਜਿਹੜਾ ਐਲੀਮੀਨੇਟ ਕਰ ਦਿੱਤਾ ਹੈ, ਫਿਰ ਜਿਸ ਅੰਦਾਜ਼ੇ ਨਾਲ ਜਿਸ ਤਰੀਕੇ ਦੇ ਨਾਲ ਭਾਰਤੀ ਏਜੰਸੀਆਂ ਨੇ ਡਰੱਗਸ ਪੰਜਾਬ ਦੇ ਵਿੱਚ ਲਿਆਂਦੀਆਂ, ਅੱਜ ਪੰਜਾਬ ਦਾ ਹਾਲ ਇਹ ਹੈ ਕਿ 60% ਦੇ ਕਰੀਬ ਹਾਈ ਸਕੂਲ ਗੋਇੰਗ ਉਮਰ ਦੇ ਮੁੰਡੇ ਔਰ 40% ਦੇ ਕਰੀਬ ਕੁੜੀਆਂ ਜਿਹੜੀਆਂ ਨੇ ਉਹ ਡਰੱਗ ਐਡਿਕਟ ਨੇ। ਔਰ ਇਸ ਕਿਸਮ ਦਾ, ਔਰ ਇਹਦੇ 'ਚ ਪੂਰਾ ਜਿਹੜੀ ਹਕੂਮਤ ਪੰਜਾਬ ਦਾ ਚੱਪਾ ਚੱਪਾ ਛਾਣ ਕੇ ਇਹ ਕਹਿ ਕੇ ਜੀ ਅਸੀਂ ਮਿਲੀਟੈਂਸੀ ਖਤਮ ਕਰ ਦੇ, ਡਰੱਗਸ ਨੂੰ ਕੌਣ ਲਿਆ ਰਿਹਾ। ਜੇ ਪਾਕਿਸਤਾਨ ਦੇ ਨਾਲ ਬਾਰਡਰ ਲੱਗਦਾ ਪੰਜਾਬ ਦਾ, ਉੱਤੇ ਕੰਡਿਆਲੀ ਤਾਰ ਲੱਗੀ ਹੋਈ ਹੈ, ਉਹਦੇ 'ਚ ਕਰੰਟ ਛੱਡਿਆ ਜਾਂਦਾ, ਜਿੱਥੋਂ ਕੋਈ ਪਰਿੰਦਾ ਕੋਈ ਚਰਿੰਦਾ ਗੁਜ਼ਰ ਨਹੀਂ ਸਕਦਾ। ਕਿੱਥੋਂ ਡਰੱਗਸ ਆ ਰਹੀਆਂ, ਮੈਨੂਫੈਕਚਰ ਵੀ ਉੱਥੇ, ਸਪਲਾਈ ਕੌਣ ਕਰ ਰਿਹਾ, ਡਿਸਟ੍ਰੀਬਿਊਸ਼ਨ ਕੌਣ ਕਰ ਰਿਹਾ। ਸੋ ਜ਼ਾਹਰ ਹੈ ਵੀ ਏਜੰਸੀਆਂ ਨੇ ਇੱਕ ਬੜੇ ਸਿਸਟਮੈਟਿਕ ਤਰੀਕੇ ਦੇ ਨਾਲ ਪੰਜਾਬ ਦੇ ਜਿਹੜਾ ਨੌਜਵਾਨੀ ਨੂੰ ਡਰੱਗਸ ਦੇ ਹਵਾਲੇ ਕਰਕੇ ਜਿਹੜਾ ਕੰਮ ਉਹ ਸਾਡੇ ਮੁੰਡੇ ਮਾਰ ਕੇ ਨਹੀਂ ਸੀ ਕਰ ਸਕੇ, ਉਹ ਉਹਨਾਂ ਨੇ ਡਰੱਗਸ ਦੇ ਨਾਲ ਕਰ ਦਿੱਤਾ। ਔਰ ਜਦੋਂ ਮੈਂ ਅੱਜ ਖਬਰ ਦੇਖੀ ਕਸ਼ਮੀਰ ਦੇ ਹਵਾਲੇ ਨਾਲ 199 ਦਿਨ ਹੋ ਗਏ ਨੇ, ਡਰੱਗ ਮੈਨੇਜ ਸਪਰੈਡਸ ਇਟਸ ਟੈਂਟੈਕਲਸ ਇਨ ਹਿਲੀ ਏਰੀਆਜ਼। ਔਰ ਕਠੂਆ ਦੀ ਇਹ ਡੇਟ ਲਾਈਨ ਹੈ। ਹਾਲਾਂਕਿ ਉਸ ਤੋਂ ਪਹਿਲਾਂ ਵੀ ਇੱਕ ਵਾਰੀ ਅਸੀਂ ਜ਼ਿਕਰ ਕੀਤਾ ਸੀ ਕਿ ਕਸ਼ਮੀਰ ਵਾਦੀ ਦੇ ਵਿੱਚ ਵੀ ਬੜੀ ਤੇਜ਼ੀ ਦੇ ਨਾਲ ਡਰੱਗਸ ਜਿਹੜੀਆਂ ਨੇ ਫੈਲਾ ਰਹੇ ਨੇ। ਔਰ ਹੁਣ ਇਹ ਤਾਂ ਪੂਰੀ ਖਬਰ ਹੈ ਕਿ ਵੀ ਕਿਵੇਂ ਕਠੂਆ ਡਿਸਟ੍ਰਿਕਟ ਦੇ ਵਿੱਚ ਜਿਹੜਾ ਕੁਝ ਫੈਮਲੀਜ਼ ਨੇ ਰਲ ਕੇ ਇਹ ਕਿਹਾ ਕਿ ਵੀ ਅਸੀਂ ਆਪਣੇ ਬੱਚਿਆਂ ਨੂੰ ਡਿਸਓਨ ਕਰ ਰਹੇ ਹਾਂ ਇਨਹੈਰੀਟੈਂਸ ਤੋਂ, ਕਿਉਂਕਿ ਉਹ ਡਰੱਗਸ ਦੇ ਵਿੱਚ ਨੇ ਔਰ ਅਸੀਂ ਉਹਨਾਂ ਨੂੰ ਓਨ ਨਹੀਂ ਕਰਦੇ। ਡਿਸਪਾਈਟ ਰਿਪੀਟਡ ਪਰਸੂਏਸ਼ਨ ਟੂ ਕਿਉਰ देयर ਚਿਲਡਰਨ ਫਰਮ ਟੇਕਿੰਗ ਡਰੱਗਸ, dejected families have taken the final decision of denying inheritance in movable and immovable property to their drug addict wards। ਹੁਣ ਇਹ ਜਿਹੜਾ ਨੇ ਕਿ ਵੀ ਈਵਨ ਇਹ ਰਿਮੋਟ ਏਰੀਆ ਦੀ ਗੱਲ ਹੈ। ਸੋ ਮੈਨੂੰ ਇਹ ਨਜ਼ਰ ਆ ਰਿਹਾ ਵੀ ਇਹ ਜਿਹੜਾ ਇਹਨਾਂ ਨੇ 199 ਦਿਨਾਂ ਤੋਂ ਕੱਟ ਆਫ ਕਰਕੇ ਬੈਠੇ ਨੇ, ਕੀ ਚੱਲ ਰਿਹਾ ਇਹ ਐਵੇਂ ਨਹੀਂ ਹੈਗਾ। ਇਹ ਸਿਰਫ ਇਸ ਤਰ੍ਹਾਂ ਨਹੀਂ ਹੈ ਜੀ ਬਾਹਰਲਿਆਂ ਨੂੰ ਪਤਾ ਨਾ ਲੱਗੇ, ਇਹ ਸਭ ਨਾਲ ਚੱਲ ਰਿਹਾ। ਔਰ ਇਹ ਕਿਉਂਕਿ ਅਸੀਂ ਪੰਜਾਬ 'ਚ ਦੇਖਿਆ ਹੋਇਆ ਕਿ 1980 90 ਦੇ ਵਿੱਚ ਇਸ ਲਈ ਮਾਪਿਓ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਚਾਹੁੰਦੇ ਸੀ ਕਿ ਭਾਈ ਇਹਨਾਂ ਨੂੰ ਪੁਲਿਸ ਨੇ ਮਾਰ ਦੇਣਾ, ਝੂਠੇ ਪੁਲਿਸ ਮੁਕਾਬਲੇ। ਔਰ 1990 ਤੋਂ ਬਾਅਦ ਜੋ ਦੌਰ 1995 ਤੋਂ ਬਾਅਦ ਖਾਸ ਤੌਰ ਤੇ ਚੱਲਿਆ ਔਰ ਅੱਜ ਤੱਕ ਚੱਲ ਰਿਹਾ ਹੈ, ਅੱਜ ਹਰ ਪੰਜਾਬ ਦਾ ਮੁੰਡਾ ਕੁੜੀ ਜਿਨ੍ਹਾਂ ਦੇ ਆਪਣੀਆਂ ਜ਼ਮੀਨਾਂ ਗਹਿਣੇ ਪਾ ਕੇ ਪੇਰੈਂਟਸ ਨੇ ਜਿਹੜਾ ਉਹ ਬਾਹਰ ਭੇਜਣ ਦਾ, ਕੈਨੇਡਾ 'ਚ
50% ਤੋਂ ਜ਼ਿਆਦਾ ਪੰਜਾਬ ਦੇ ਮੁੰਡੇ ਕੁੜੀਆਂ ਆਏ ਨੇ ਪਿਛਲੇ ਸਾਲ, ਜਿਹੜੀ ਹੈ ਕੱਲ ਹੀ ਮੈਂ ਡਾਟਾ ਦੇਖ ਰਿਹਾ ਸੀ, ਜੀ ਕਿਉਂਕਿ ਉਹਨਾਂ ਨੂੰ ਇਹ ਹੈ ਵੀ ਜੇ ਇਹਨਾਂ ਨੂੰ ਬਾਹਰ ਨਾ ਕੱਢਿਆ ਇੱਥੇ ਇਹਨਾਂ ਨੇ ਡਰੱਗ ਖਾ ਕੇ ਮਰ ਜਾਣੇ। ਬਿਲਕੁਲ। ਸੋ ਜਦੋਂ ਇਸ ਲੈਵਲ ਦੇ ਉੱਤੇ ਇਹ ਡਰੱਗ ਵਾਰਫੇਅਰ ਹੈ ਜਿਹੜੀ ਉਹਨਾਂ ਨੇ ਪੰਜਾਬ 'ਚ ਕੀਤੀ, ਔਰ ਅੱਜ ਉਹੀ ਕੁਛ ਕਸ਼ਮੀਰ ਦੇ ਵਿੱਚ ਵੀ ਇਹ ਜਿਹੜਾ ਉਹਦੀ ਖਬਰ ਹੀ ਹੈ, ਡਰੱਗ ਮੈਨੇਜ ਸਪਰੈਡਸ ਇਟਸ ਟੈਂਟੈਕਲਸ ਇਨ ਹਿਲੀ ਏਰੀਆਜ਼ ਆਫ Very ਜੰਮੂ ਐਂਡ sad. ਕਸ਼ਮੀਰ। ਸੋ ਇਹ ਉੱਥੋਂ ਦੀ ਹਕੀਕਤ ਬਣਨ ਜਾ ਰਹੀ ਹੈ। ਬਿਲਕੁਲ ਡਾਕਟਰ ਸਾਹਿਬ, ਹੁਣ ਆਪਾਂ ਆਪਣੇ ਦਰਸ਼ਕਾਂ ਦੇ ਜੋ ਮੈਸੇਜ ਨੇ ਉਹ ਸ਼ੇਅਰ ਕਰਨ ਜਾ ਰਹੇ ਹਾਂ। ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਮੂ ਫਿਆਜ਼ ਜੀ ਹਰਾਂ ਨੇ ਸਾਨੂੰ, ਮੂ ਆਫਿਸ ਜੀ ਹਰਾਂ ਨੇ ਸਾਨੂੰ ਕਾਫੀ ਸਾਰੇ ਮੈਸੇਜ ਭੇਜੇ ਨੇ, ਔਰ ਸਲਾਮ ਵੀ ਕਿਹਾ ਹੈ, ਵੈਲਕਮ ਵੀ ਕਿਹਾ ਹੈ, ਔਰ ਕਾਫੀ ਸਾਰਾ ਆਪਣਾ ਪਿਆਰ ਵੀ ਭੇਜਿਆ, ਔਰ ਉਹਨਾਂ ਨੇ ਖਾਲਸਾ ਜ਼ਿੰਦਾਬਾਦ ਦੇ ਨਾਰੇ ਵੀ ਲਾਏ ਨੇ, ਪਾਕਿਸਤਾਨ ਜ਼ਿੰਦਾਬਾਦ ਦੇ ਵੀ ਨਾਰੇ ਲਗਾਏ ਨੇ। ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਜੀ ਸੁਰਿੰਦਰ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ ਐਂਡ ਕਹਿੰਦੇ ਨੇ ਕਿ ਵਾਹਿਗੁਰੂ ਜੀ ਸਾਰਿਆਂ ਤੇ ਮਿਹਰ ਕਰਨ। ਸੋ ਜਗਦੀਪ ਕੌਰ ਸੁਰਿੰਦਰ ਸਿੰਘ ਜੀ, ਰਾਣਾ ਜੀ ਵੀ ਸਾਨੂੰ ਆਪਣੇ ਮੈਸੇਜ ਭੇਜਦੇ ਨੇ, ਹੱਥ ਜੋੜ ਕੇ ਮੇਰੇ ਖਿਆਲ ਫਤਿਹ ਫਤਿਹ ਬੁਲਾਉਂਦੇ ਨੇ। ਐਂਡ ਫਿਰ ਸਾਡੇ ਕੋਲ ਮੈਸੇਜ ਆਏਗਾ ਇਹਨਾਂ ਦੇ ਕਾਫੀ ਸਾਰੇ। ਆਬਿਦ ਕਾਲਰੀ ਜੀ ਸਾਨੂੰ ਕਹਿੰਦੇ ਨੇ ਜਿੰਦਾਬਾਦ ਡਾਕਟਰ ਸਾਹਿਬ, ਖਾਲਸਾ ਜ਼ਿੰਦਾਬਾਦ। ਐਂਡ ਬਹੁਤ ਸਾਰਾ ਆਮਦ ਸ਼ੁਕਰੀਆ। ਜੀ ਲਿਖਦੇ ਨੇ ਪੰਜਾਬ ਦੀ ਸੋਹਣੀ ਧਰਤੀ ਤੇ ਮਿੱਠੀ ਬੋਲੀ ਪੰਜਾਬ, ਮਿੱਠੀ ਬੋਲੀ ਪੰਜਾਬੀ। ਐਂਡ ਮਰਿੰਦਰ ਸਿੰਘ ਬੁੱਟਰ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੀ ਭਾਸ਼ਾ ਠੀਕ ਤਾਂ ਗੁਰਮੁਖੀ ਲਿਪੀ ਹੈ, ਇੱਕ ਪਰਮਾਤਮਾ ਨਾਲ ਕਰਨ ਬਾਰੇ ਗੁਰੂ ਸਾਹਿਬ ਨੇ ਕਿਹਾ ਇਸ਼ਕ, ਅੱਛਾ ਸੌਰੀ ਇਸ਼ਕ ਪਰਮਾਤਮਾ ਨਾਲ ਕਰਨ ਬਾਰੇ ਗੁਰੂ ਸਾਹਿਬ ਨੇ ਕਿਹਾ ਵਾਹਿਗੁਰੂ ਸਮਝ ਬਖਸ਼ਣ, ਸੁਮਤ ਬਖਸ਼ਣ। ਸੁਮਤ ਬਖਸ਼ਣ, ਬਿਲਕੁਲ ਤੁਸੀਂ ਠੀਕ ਫਰਮਾਇਆ। ਅਲਟੀਮੇਟਲੀ ਜ਼ਿੰਦਗੀ ਦਾ ਮਕਸਦ ਇਸ਼ਕ ਹਕੀਕੀ ਹੈ। ਜੀ ਔਰ ਬੇਸ਼ੱਕ ਜਿਵੇਂ ਜੇ ਵਾਰਿਸ ਸ਼ਾਹ ਦੀ ਹੀਰ ਦੀ ਅਸੀਂ ਗੱਲ ਕਰਦੇ ਹਾਂ ਤੇ ਉਸ ਦੀ ਸ਼ੁਰੂਆਤ ਹੀ ਵਾਰਿਸ ਸ਼ਾਹ ਜਿਹੜੇ ਇੱਥੋਂ ਹੀ ਕਰਦੇ ਨੇ ਕਿ ਪਹਿਲਾਂ ਆਪ ਰੱਬ ਨੇ ਇਸ਼ਕ ਕੀਤਾ ਹੈ, ਔਰ ਇੱਥੋਂ ਹੀ ਸਾਰੀ ਉਹ ਕਹਾਣੀ ਇਸ਼ਕ ਹਕੀਕੀ ਦੀ ਹੈ, ਔਰ ਉਸ ਦਾ ਕਿੱਸਾ ਇਸ਼ਕ ਮਿਜ਼ਾਜੀ ਦਾ ਜ਼ਰੂਰ ਬਣਾਇਆ ਉਹਨਾਂ ਨੇ, ਪਰ ਇਹ ਇਸ਼ਕ ਹਕੀਕੀ ਹੀ ਅਸਲੀ ਜ਼ਿੰਦਗੀ ਦਾ ਬਿਲਕੁਲ। ਰਵਿੰਦਰ ਸਿੰਘ ਜੀ ਸਾਨੂੰ ਕਹਿੰਦੇ ਨੇ ਵਾਹਿਗੁਰੂ ਜੀ। ਐਂਡ ਫਿਰ ਉਹਨਾਂ ਨੇ ਜ਼ਾਦ ਅਹਿਮਦ ਜੀ ਕਹਿੰਦੇ ਨੇ ਕਿ ਅੱਲਾ 84 ਕੋ ਸਲਾਮਤ ਰੱਖੇ, ਥੈਂਕ ਯੂ ਸੋ ਮਚ। ਐਂਡ ਸਦਾਮ ਹੁਸੈਨ ਜੀ ਕਹਿੰਦੇ ਨੇ ਕਿ ਆਈ ਲਵ ਡਾਕਟਰ ਸਾਹਿਬ। ਐਂਡ ਫਿਰ ਸਾਡੇ ਕੋਲ ਮੈਸੇਜ ਹੈ ਸਦਾਮ ਹੁਸੈਨ ਜੀ ਦਾ, ਕਹਿੰਦੇ ਨੇ ਕਿ ਆਮ ਫਰੋਮ ਪਾਕਿਸਤਾਨ, ਜੌਬਸ ਇਨ ਜਰਮਨੀ, ਬਰਲਿਨ, ਬਟ ਆਈ ਲਵ ਯੂ ਡਾਕਟਰ ਸਾਹਿਬ ਨੇ ਲਿਖਿਆ। ਬਹੁਤ ਬਹੁਤ ਸ਼ੁਕਰੀਆ। ਸੋ ਮਨਿੰਦਰ ਸਿੰਘ ਬੁੱਟਰ ਜੀ ਫਿਰ ਸਾਨੂੰ ਲਿਖਦੇ ਨਾ ਪੜਨਾ ਸਿੰਘਾਂ ਜੀ, ਮੈਂ ਗੱਲਬਾਤ ਕਰਨਾ ਚਾਹੁੰਦਾ ਕਿਉਂਕਿ ਨਾ ਲਿਖਣਾ ਮੁਸ਼ਕਲ ਹੈ। ਸੋ ਫਿਰ ਸਾਡੇ ਕੋਲ ਮੈਸੇਜ ਹੈ ਮਨਿੰਦਰ ਸਿੰਘ ਬੁੱਟਰ ਜੀ ਕਹਿੰਦੇ ਨੇ ਕਿ ਸਿੰਘ ਜੀ ਹਰ ਇੱਕ ਨੂੰ ਆਪਣਾ ਦੇਸ਼ ਹੀ ਚੰਗਾ ਲੱਗਦਾ ਹੈ, ਭਲਾ ਕੋਈ ਹੋਰ ਕਿੰਨਾ ਵੀ ਚੰਗਾ ਹੋਵੇ ਆਮ ਲੋਕਾਂ ਲਈ। ਫਿਰ ਉਹਨਾਂ ਦਾ ਮੈਸੇਜ ਹੈ ਜਾਣਬੁੱਝ ਕੇ ਪੰਜਾਬੀ ਨੂੰ ਹੇਠਾਂ ਲਾਇਆ ਜਾ ਰਿਹਾ ਹੈ। ਫਿਰ ਪੰਜਾਬੀ ਮੁੰਡਾ ਜੀ ਲਿਖਦੇ ਨੇ ਪ੍ਰਾਊਡ ਆਫ ਪੰਜਾਬੀ, ਲੋਟਸ ਆਫ ਲਵ ਆਵਰ ਚੜਦਾ ਪੰਜਾਬੀ ਬ੍ਰਦਰ ਐਂਡ ਸਿਸਟਰ 1947 ਜਸਟ ਪੰਜਾਬੀ ਪੀਪਲ ਸਫਰਡ ਫਰੋਮ ਪਾਕਿਸਤਾਨ, ਪੰਜਾਬ, ਖਾਲਸਾ ਜ਼ਿੰਦਾਬਾਦ ਨਾ ਲਿਖਿਆ, ਪਾਕਿਸਤਾਨ ਜ਼ਿੰਦਾਬਾਦ। ਐਂਡ ਫਿਰ ਮਨਿੰਦਰ ਸਿੰਘ ਬੁੱਟਰ ਜੀ ਕਹਿੰਦੇ ਨੇ ਕਿ ਸਿੰਘ ਜੀ ਪੰਜਾਬੀ ਤੇ ਗੁਰਮੁਖੀ ਵਿੱਚ ਫਰਕ ਹੈ। ਫਿਰ ਦਾ ਹਾਈਟ ਲਾਈਟ ਵਾਲਿਆਂ ਨੇ ਸਾਨੂੰ ਲਿਖਿਆ ਹੈ ਕਿ ਲੱਖਾ ਸਿਧਾਨਾ ਪ੍ਰੋਫੈਸਰ ਰਾਓ ਦੀ ਤਾਰੀਫ ਕਰਨੀ ਬਣਦੀ ਹੈ, ਗੁਰਦਾਸ ਮਾਨ ਵਰਗਿਆਂ ਨੂੰ ਲਾਨਤ ਦੇਣੀ ਵੀ ਜਾਇਜ਼ ਹੈ। ਫਿਰ ਜਗਦੀਪ ਕੌਰ ਰਾਣਾ ਜੀ ਸਾਨੂੰ ਥੰਬ ਅਪ ਕਹਿੰਦੇ ਨੇ। ਐਂਡ ਅਮਜਦ ਮਲਿਕ ਜੀ ਕਹਿੰਦੇ ਨੇ ਰਿਸਰਚ ਸ਼ੋ, ਮੈਨੂੰ ਇਹ ਤੁਸੀਂ ਪੜ੍ਹ ਦਿਓ। ਰਿਸਰਚ ਸ਼ੋਜ਼ ਬਾਈਲਿੰਗੁਅਲ ਚਿਲਡਰਨ ਅਚੀਵ much more in their lives than monolingual children. It's a fact ਹੈ, ਬਿਲਕੁਲ ਠੀਕ ਹੈ। ਬਾਈਲਿੰਗੁਅਲ ਹੁੰਦਾ ਜਿਹੜਾ ਦੋਵੇਂ ਜ਼ਬਾਨ, ਇੱਕ ਪੀਰੀਅਡ ਸੀ ਇਹਨਾਂ ਮੁਲਕਾਂ 'ਚ ਵੀ ਉਹ ਪੇਰੈਂਟਸ ਨੂੰ ਕਹਿੰਦੇ ਸੀ ਜੀ ਕਿ ਘਰਾਂ 'ਚ ਅੰਗਰੇਜ਼ੀ ਬੋਲੋ ਤਾਂ ਹੀ ਹੈ। ਇਹ ਰਿਸਰਚ ਨੇ ਸਾਬਤ ਕੀਤਾ ਕਿ ਜਿਹੜੇ ਬੱਚੇ ਆਪਣੀ ਮਾਂ ਬੋਲੀ ਵੀ ਬੋਲਦੇ ਨੇ ਔਰ ਜਿਹੜੀ ਵੀ ਦੂਸਰੀ ਜ਼ਬਾਨ ਖਾਸ ਤੌਰ ਤੇ ਇੰਗਲਿਸ਼ ਹੈ, ਉਹ ਜ਼ਿਆਦਾ ਇੰਟੈਲੀਜੈਂਟ ਹੁੰਦੇ ਨੇ ਔਰ ਉਹਨਾਂ ਦੀ ਜਿਹੜੀ ਕੋਗਨੀਟਿਵ ਪਾਵਰ ਹੈ ਉਹ ਜ਼ਿਆਦਾ ਹੁੰਦੀ ਹੈ ਦੈਨ ਜਿਹੜੇ ਯੂਨੀਲਿੰਗੁਅਲ ਹੁੰਦੇ ਨੇ। ਸੋ ਇਹ ਬਿਲਕੁਲ ਤੁਸੀਂ ਠੀਕ ਫਰਮਾਇਆ। ਇਹ ਔਰ ਹੁਣੇ ਐਨਕਰੇਜ ਕਰਦੇ ਨੇ ਵੀ ਆਪਣੇ ਘਰਾਂ 'ਚ ਆਪਣੀ ਮਾਂ ਬੋਲੀ ਬੋਲੋ। ਯੂਕੇ ਜੱਟ ਪੰਜਾਬ ਦਾ ਦੌੜਾ ਪਤਾ ਨਹੀਂ ਕੀ ਲਿਖਿਆ ਇਹਨਾਂ ਦਾ। ਸੋ ਡਾਕਟਰ ਸਾਹਿਬ ਸਿੱਖ ਕੌਮ ਕੋ ਇਕੱਠਾ ਕਰੇ for Khalistan because this is a good time for Sikhs and Khalistan. Pakistan Zindabad, Khalistan Zindabad and Punjab and Punjabi Zindabad. वाहिगुरु आपको कामयाब करे, आमीन। बहुत बहुत शुक्रिया और रब रहमत करे। अल्टीमेटली खालिस्तान भी आज़ाद होएगा और असीं पाकिस्तान दे
ਗਵਾਂਢੀ ਬਣ ਕੇ ਜਿਹੜਾ ਉਸ ਧਰਤੀ ਦੀ ਸ਼ਾਨ ਨੂੰ ਦੁਬਾਲਾ ਕਰਾਂਗੇ। ताहिर दुग्गल जी कहते डॉक्टर साहब इंडिया में इन दिनों पाकिस्तान जिंदाबाद का नारा लगा रहे हैं। ਇਹ ਤਾਹਿਰ ਡੋਗਰ ਜੀ ਇੱਕ ਬੀਬੀ ਦੇ ਨਾਂ ਦੇ ਉੱਤੇ ਜਿਹੜਾ ਹੈਦਰਾਬਾਦ ਦੀ ਇੱਕ ਇਕੱਠ ਚਲਾਇਆ ਹੈ, ਉਹਦੇ ਤੇ ਸੈਡੀਸ਼ਨ ਦਾ ਇਹਨਾਂ ਨੇ ਚਾਰਜ ਲਾ ਦਿੱਤਾ ਹੈ। ਪਹਿਲਾ ਮਿਨਿਸਟਰ ਨੇ ਕਿਹਾ ਜੀ ਇਹ ਨਕਸਲਾਈਟ ਹੈ। जी ਇਹ ਪਤਾ ਨਹੀਂ ਇਹਨਾਂ ਦੀ ਕੀ ਗੇਮ ਹੈ। ਮੈਨੂੰ ਲੱਗਦਾ ਹੈ ਕਿ ਵੀ ਇਹ ਜਿਹੜੇ ਸ਼ਾਹੀਨ ਬਾਗ ਤੋਂ ਲੈ ਕੇ ਭਾਰਤ ਭਰ 'ਚ ਪ੍ਰੋਟੈਸਟ ਨੇ, ਇਹਨਾਂ ਨੂੰ ਪਾਕਿਸਤਾਨ ਦੇ ਖਾਤੇ 'ਚ ਪਾਉਣ ਦੀਆਂ ਤਿਆਰੀਆਂ ਹੋ ਰਹੀਆਂ। ਔਰ ਉਹਨਾਂ ਦੇ ਇੱਕ ਮਿਨਿਸਟਰ ਨੇ ਇਹ ਵੀ ਕਿਹਾ ਜੀ ਉਹ ਓਵੈਸੀ ਦੇ ਸੀ ਕਰਨ ਵਾਲਾ, ਔਰ ਉਹਨਾਂ ਦੀ ਜਿਹੜੀ ਓਵੈਸੀ ਪਾਰਟੀ ਹੈ ਇਹ ਸਾਰੇ ਜਿਹੜੇ ਨੇ ਇਹ ਤੋੜਨਾ ਚਾਹੁੰਦੇ ਨੇ, ਭਾਰਤ ਨੂੰ ਇੱਥੇ ਹੋਰ ਪਾਕਿਸਤਾਨ ਬਣਾਉਣਾ ਚਾਹੁੰਦੇ ਨੇ। ਸੋ ਇਹ ਮੈਨੂੰ ਇਹਨਾਂ ਦੀ ਖੇਡ ਹੀ ਲੱਗਦੀ ਹੈ ਸਾਰੀ। अमजद मलिक जी कहते हैं कि वेरी इंपॉर्टेंट पॉइंट अबाउट इजराइल्स रिएक्शन Renaissance, जी ऑफ Hebrew which was a dead language. Resurrection, not renaissance, resurrection of Hebrew which was a dead language। हाँ बिल्कुल बिल्कुल ਉਹਨਾਂ ਨੇ ਮਰੀ ਹੋਈ ਜ਼ਬਾਨ ਜਿਹੜੀ ਹੈ ਵਾਪਸ ਲਿਆ ਕੇ ਜਿਹੜੀ ਉਹਨਾਂ ਦੀ ਸਾਰੀ ਪਾਰਲੀਮੈਂਟ ਦੀ ਕਾਰਵਾਈ ਜਿਹਨੂੰ ਕਨੈਸਟ ਕਹਿੰਦੇ ਨੇ ਉਹ ਹਿਬਰੂ ਚ ਕਰਦੇ ਨੇ ਜੀ। ਸਾਡੇ ਕੋਲ ਅੱਗੇ ਮੈਸੇਜ ਯੂਕੇ ਜੱਟ ਪੰਜਾਬ ਦਾ TV 84 good efforts for Sikhs and Khalistan ਉਹਨਾਂ ਨੇ ਕਿਹਾ ਹੈ। ਫਿਰ ਅਮਜਦ ਮਲਿਕ ਜੀ ਕਹਿੰਦੇ lot of wisdom in your discussion ਡਾਕਟਰ ਸਾਹਿਬ। ਬਹੁਤ ਸ਼ੁਕਰੀਆ ਅਮਿਤੋਜ ਸਿੰਘ ਜੀ ਸਾਰੇ ਤੁਹਾਡੇ ਤੋਂ ਵੀ ਸਿੱਖਦੇ ਹਾਂ ਔਰ ਮਿਹਰਬਾਨੀ। ਪਾਕਿਸਤਾਨੀਜ਼ ਪਲੀਜ਼ ਪ੍ਰੋਟੈਕਟ ਸਿੱਖ ਮਾਈਨੋਰਿਟੀਜ਼ ਉਹਨਾਂ ਨੇ ਲਿਖਿਆ ਹੈ। ਸੋ ਹੈਪੀ ਥੱਲੇ ਸੁਹੇਲ ਭੱਟ ਲਿਖਦੇ ਨੇ ਡਾਕਟਰ ਸਾਹਿਬ ਜੇ ਮੋਦੀ ਟਰੰਪ ਨੂੰ ਗਊ ਪਿਲਾ ਦਵੇ ਤਾਂ ਟਰੰਪ ਨੂੰ ਪਤਾ ਚੱਲ ਜਾਏਗਾ ਕਿ ਮੂਤ ਪਿਲਾ ਦਿੱਤਾ ਵੇ ਤੇ ਕਸ਼ਮੀਰ ਖਾਲਿਸਤਾਨ ਦੋਨੋਂ ਆਜ਼ਾਦ ਹੋ ਗਏ ਹੋ ਜਾਣਗੇ। ਔਰ ਆਲਰੇਡੀ ਉਹ ਤਾਂ ਇਹਨਾਂ ਦਾ ਪਾਣੀ ਤਾਂ ਦੂਰ ਦੀ ਗੱਲ, ਉਹਨਾਂ ਦੀ ਗੱਡੀ ਵੀ ਉੱਥੇ, ਸਿਕਿਉਰਿਟੀ ਵੀ ਉੱਥੇ, ਉਹ ਆਪਣਾ ਨਾਲ ਹੀ ਲੈ ਕੇ ਜਾਂਦੇ ਨੇ। ਉਹਨਾਂ ਦੇ ਕੁੱਕ ਵੀ ਸਾਰੇ ਬਾਹਰ ਕੱਢ ਦਿੰਦੇ ਨੇ ਹਫ਼ਤਾ ਪਹਿਲਾਂ। ਤਨਵੀਰ ਅਹਿਮਦ ਮਲਿਕ ਜੀ ਲਿਖਦੇ ਨੇ ਵੀ ਆਰ ਇਨ ਮਿਡਲ ਆਫ ਫੈਬਰਰੀ ਐਂਡ ਨਥਿੰਗ ਇਜ਼ done regarding 2020 referendum। ਨਹੀਂ ਤਨਵੀਰ ਅਹਿਮਦ ਜੀ 6 ਫਾਰ ਜਸਟਿਸ ਵਾਲੇ ਲੱਗੇ ਹੋਏ ਨੇ, ਵੋਟਾਂ ਰਜਿਸਟਰ ਹੋ ਰਹੀਆਂ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ 'ਚ। ਕੁਝ ਚੀਜ਼ਾਂ ਨੂੰ ਉਹ ਪਬਲਿਕ ਕਰਦੇ ਨੇ, ਕੁਝ ਬਾਰੇ ਉਹਨਾਂ ਦੇ ਐਕਟਿਵਿਸਟ ਦਾ ਕਹਿਣਾ ਸੀ ਵੀ ਅਸੀਂ ਜਿਹੜਾ ਉਸ ਬਾਰੇ ਬਿਆਨਬਾਜ਼ੀ ਨਹੀਂ ਕਰ ਰਹੇ, ਪਰ ਇਸ ਦੇ ਉੱਤੇ ਕੰਮ ਚੱਲ ਰਿਹਾ। ਭੁਪਿੰਦਰ ਕੁੰਦਲ ਜੀ ਲਿਖਦੇ ਨੇ ਗੋਡ ਬਲੈਸ ਡਾਕਟਰ ਸਾਹਿਬ ਐਂਡ TV 84। ਹੁਣ ਆਪਾਂ ਅਬੂ ਤਾਰੂਬਲੀ ਜੀ ਲਿਖਦੇ ਨੇ ਖਾਲਿਸਤਾਨ ਜ਼ਿੰਦਾਬਾਦ। ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਇੱਥੇ ਲੈਂਦੇ ਹਾਂ ਮੈਂ ਇੱਕ ਲਿਖਤ ਹੈ ਫੈਜ਼ਲ ਰੌਫ ਜੀ ਦੀ, ਬਰੀਫ ਹੈ। ਡੀਅਰ ਡਾਕਟਰ ਸਾਹਿਬ ਐਂਡ ਸਿਸਟਰ ਨੀਲਮ ਕੌਰ ਜੀ, ਮਾਈ ਨੇਮ ਇਜ਼ ਫੈਜ਼ਲ and I am from Azad Kashmir. I have been watching your program on TV 84 since 2013. So 2013 7 ਸਾਲ ਤੋਂ ਸਾਡੇ ਸਭ ਤੋਂ ਪੁਰਾਣੇ ਨਿਊਜ਼ ਹੋਣਗੇ। It's a great channel. I watched Dr. Saab's speech. It was fantastic. He exposed India in front of the world and showed the true color of the India to the whole world. ਇਹ ਉਸ 18 ਤਰੀਕ ਦੀ ਜਿਹੜੀ ਸਪੀਚ ਹੈ ਵਾਈਟ ਹਾਊਸ ਦੇ ਬਾਹਰ ਰੈਲੀ ਨੂੰ ਉਹਦਾ ਹਵਾਲਾ ਦੇ ਰਹੇ ਨੇ। ਫੈਜ਼ਲ ਰੌਫ ਜੀ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕਦੋਂ ਤੱਕ? ਹਾਂ ਕਦੋਂ ਤੱਕ?
ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅੱਜ ਦੇ ਅਹਿਮ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਅਸੀਂ ਸਾਕਾ ਨਨਕਾਣਾ ਸਾਹਿਬ ਦੇ 130 ਤੋਂ ਜ਼ਿਆਦਾ ਸ਼ਹੀਦ ਸਿੰਘਾਂ ਨੂੰ ਵੀ ਆਪਣੀ ਯਾਦ 'ਚ ਲਿਆ ਰਹੇ ਹਾਂ। ਬਿਲਕੁਲ। ਪਹਿਲੇ ਸੈਗਮੈਂਟ 'ਚ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਮਹੰਤ ਨਰੈਣੂ, ਜਿਹੜਾ ਕਿ ਜਿਹਨੂੰ ਕਿ ਹਿੰਦੂ ਤੋਂ ਵੀ ਉਸ ਵੇਲੇ ਦੀਆਂ ਤਾਕਤਾਂ ਜਿਨ੍ਹਾਂ 'ਚ ਲਾਲਾ ਲਾਜਪਤ ਰਾਏ ਵਰਗੇ ਲੋਕ ਵੀ ਸੀ, ਆਰੀਆ ਸਮਾਜੀ ਸੀ, ਉਹ ਪੂਰੀ ਸਪੋਰਟ ਦੇ ਰਹੇ ਸੀ। ਅੰਗਰੇਜ਼ੀ ਫਰੰਗੀ ਜਿਹੜੇ ਨੇ ਉਹ ਵੀ ਸਪੋਰਟ ਕਰ ਰਹੇ ਸੀ, ਕਿਉਂਕਿ ਉਹ ਵੀ ਇਹ ਸਮਝਦੇ ਸੀ ਕਿ ਜਿਹੜੇ ਗੁਰਦੁਆਰੇ ਨੇ ਇਹ ਸਿੱਖਾਂ ਦੇ ਲਈ ਸਿਰਫ ਇੱਕ ਰੂਹਾਨੀਅਤ ਦਾ ਦੁਆਰਾ ਨਹੀਂ ਹੈ, ਇਹ ਸਾਡੀ ਪੋਲੀਟੀਕਲ ਕੌਨਸ਼ੀਅਸਨੈਸ, ਪੋਲੀਟੀਕਲ ਅਵੇਅਰਨੈਸ ਔਰ ਸਾਡੀ ਤਾਕਤ, ਸਾਡੀ ਸਟਰੈਂਥ ਮੀਰੀ ਔਰ ਪੀਰੀ ਦੀ ਇੱਥੋਂ ਨਿਕਲਦੀ ਹੈ ਜੀ। ਇਸ ਲਈ 1849 ਤੋਂ ਫੌਰਨ ਬਾਅਦ ਅੰਗਰੇਜ਼ਾਂ ਨੇ ਪਰਸਨਲ ਪ੍ਰਾਪਰਟੀ ਮਹੰਤਾਂ ਦੀ ਗੁਰਦੁਆਰੇ ਬਣਾ ਦਿੱਤੇ। ਇੱਥੇ ਸਿਰਫ ਤੇ ਸਿਰਫ ਜਿਹੜਾ ਹੈ ਉਹ ਪੂਜਾ ਦੇ ਨਾਂ ਥੱਲੇ ਫਿਰ ਜੋ ਕੁਝ ਹੁੰਦਾ ਰਿਹਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਔਰ ਜਿਨ੍ਹਾਂ ਲੋਕਾਂ ਨੇ ਆਵਾਜ਼ ਉਠਾਈ ਅੰਗਰੇਜ਼ੀ ਸਾਮਰਾਜ ਦੇ ਖਿਲਾਫ ਅੰਗਰੇਜ਼ਾਂ ਨੂੰ ਕੱਢਣ ਲਈ, ਉਹ ਗਦਰੀ ਬਾਬੇ ਹੋਣ ਜਾਂ ਕਾਮਾਗਾਟਾ ਮਾਰੂ ਦਾ ਹਾਦਸਾ ਹੋਏ ਜਾਂ ਦੂਜਾ, ਉਹਨਾਂ ਨੂੰ ਉਸ ਵੇਲੇ ਕਾਬਜ਼ ਜਿਹੜੇ ਮਹੰਤ ਸਨ, ਉਹ ਭਾਵੇਂ ਅਕਾਲ ਤਖਤ ਜਾਂ ਦਰਬਾਰ ਸਾਹਿਬ ਦੇ ਪੁਜਾਰੀ ਸੀ, ਉਹਨਾਂ ਸਿੱਖਾਂ ਨੂੰ ਹੀ ਸਿੱਖੀ ਚੋਂ ਬਾਹਰ ਕੱਢ ਦਿੱਤਾ। ਔਰ ਇਸ ਤੋਂ ਵੱਡੀ ਹੋਰ ਕੀ ਉਦਾਹਰਣ ਹੋ ਸਕਦੀ ਹੈ ਕਿ 1919 'ਚ ਜਲਿਆਂਵਾਲੇ ਬਾਗ ਦਾ ਸਾਕਾ ਹੁੰਦਾ ਤੇ ਅਗਲੇ ਦਿਨ ਜਿਹੜਾ ਉੱਥੋਂ ਦਾ ਮਹੰਤ ਹੈ ਅਰੂੜ ਸਿੰਘ, ਉਹ ਜਨਰਲ ਡਾਇਰ ਨੂੰ ਸੱਦ ਕੇ ਸਰੋਪਾਓ ਦਿੰਦਾ, ਰੋਬ ਆਫ ਆਨਰ, ਕਿ ਤੂੰ ਬਹੁਤ ਚੰਗਾ ਕੰਮ ਕੀਤਾ। ਸੋ ਇਸ ਸਾਰੇ ਤੋਂ ਜਿਹੜਾ ਆਜ਼ਾਦੀ ਲਈ ਕਿ ਗੁਰਦੁਆਰਿਆਂ ਦਾ ਕੰਟਰੋਲ ਇਹਨਾਂ ਤੋਂ ਲਓ, ਭਾਈ ਲਛਮਣ ਸਿੰਘ ਧਾਰੋਵਾਲੀ ਔਰ ਉਹਨਾਂ ਦਾ ਜਥਾ ਜਿਹੜਾ ਹੈ ਉਹ ਦਰਸ਼ਨਾਂ ਨੂੰ ਜਾਂਦਾ, ਦਰਵਾਜ਼ੇ ਗੁਰਦੁਆਰੇ ਦੇ ਬੰਦ ਮਹੰਤ ਕਰ ਲੈਂਦਾ। ਉਹਨੇ ਆਲਰੇਡੀ ਗੁੰਡੇ ਹਾਇਰ ਕੀਤੇ ਹੋਏ ਸੀ। ਔਰ ਕਿਵੇਂ ਉਹਨਾਂ ਨੂੰ ਜਿਉਂਦੇ ਸਾੜਿਆ ਜਾਂਦਾ ਕੁਝ ਸਿੱਖਾਂ ਨੂੰ, ਭਾਈ ਜੀਵਨ ਸਿੰਘ, ਭਾਈ ਵਰਿਆਮ ਸਿੰਘ, ਕਿਵੇਂ ਜੰਡ ਦੇ ਨਾਲ ਬੰਨ੍ਹ ਕੇ, ਔਰ ਅੱਜ ਵੀ ਨਨਕਾਣਾ ਸਾਹਿਬ ਦੇ ਵਿੱਚ ਉਹ ਮੁਕਾਮ ਹੈ ਜਿੱਥੇ ਉਹਨਾਂ ਨੂੰ ਜਿਉਂਦੇ ਸਾੜਿਆ ਗਿਆ, ਔਰ ਬਾਕੀਆਂ ਨੂੰ ਬਹੁਤ ਬੁਰੀ ਤਰ੍ਹਾਂ ਬਰੂਟਲੀ ਮਾਰਿਆ ਜਾਂਦਾ ਹੈ। ਔਰ ਜਦੋਂ ਇਹ ਗੱਲ ਬਾਹਰ ਨਿਕਲਦੀ ਹੈ ਫਿਰ ਸਾਰਾ ਪੰਥ ਧਾ ਕੇ ਉੱਥੇ ਪਹੁੰਚਦਾ ਹੈ। ਅੰਗਰੇਜ਼ ਘਬਰਾਉਂਦੇ ਨੇ, ਨਨਕਾਣਾ ਸਾਹਿਬ ਦੀਆਂ ਚਾਬੀਆਂ ਸਿੱਖਾਂ ਦੇ ਹਵਾਲੇ ਕਰਦੇ ਨੇ। ਅਗਲੇ ਦਿਨ ਉਹਨਾਂ 130 ਤੋਂ ਜ਼ਿਆਦਾ ਸ਼ਹੀਦ ਸਿੱਖ ਜਿਨ੍ਹਾਂ ਦੇ ਮਾਸ ਦੇ ਟੁਕੜੇ ਚਾਰੇ ਪਾਸੇ ਨੇ, ਉਹਨਾਂ ਨੂੰ ਇਕੱਠਾ ਕਰਕੇ ਸਾਂਝਾ ਅੰਗੀਠਾ ਬਣਾ ਕੇ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਹੈ। ਔਰ ਉਸ ਵੇਲੇ ਜਿਹੜੇ ਨੇ ਇੱਕ ਸਿੱਖ ਸਕਾਲਰ ਉਹ ਐਡਰੈਸ ਕਰਦੇ ਆ, ਕਹਿੰਦੇ ਨੇ the crimes committed in the holy temple required a flood of innocent blood to be washed away and they have been washed away। ਕਿ ਇੰਨੇ ਇਹਨਾਂ ਦੇ ਕੁਕਰਮ ਸੀ, ਗੁਨਾਹ ਸੀ ਇਹਨਾਂ ਮਹੰਤਾਂ ਔਰ ਇਹਨਾਂ ਗੁੰਡਿਆਂ ਦੇ, ਕਿ ਉਹ ਗੁਨਾਹ ਇਸ ਪਵਿੱਤਰ ਨਨਕਾਣੇ ਦੀ ਧਰਤੀ ਤੋਂ ਧੋਣ ਦੇ ਲਈ ਪਵਿੱਤਰ ਖੂਨ ਦੀ ਜ਼ਰੂਰਤ ਸੀ। ਔਰ ਇਹਨਾਂ ਸਿੱਖਾਂ ਨੇ ਆਪਣਾ ਖੂਨ ਦੇ ਕੇ, ਇਹਨਾਂ ਰੂਹਾਨੀ ਰੂਹਾਂ ਨੇ ਇਹ ਗੁਨਾਹ ਨੂੰ ਧੋ ਦਿੱਤਾ। ਸੋ ਜ਼ਾਹਰ ਹੈ ਕਿ ਨਨਕਾਣਾ ਸਾਹਿਬ ਦਾ ਸਾਕਾ ਇਹ ਪਹਿਲੀ ਵੱਡੀ ਜਿੱਤ ਸੀ। ਔਰ ਉਸ ਤੋਂ ਬਾਅਦ ਸਾਰੇ ਹੀ ਪੰਜਾਬ ਭਰ ਦੇ ਜਿਹੜੇ ਹਿਸਟੋਰੀਕਲ ਗੁਰਦੁਆਰੇ ਸੀ ਉਹ ਮਹੰਤਾਂ ਤੋਂ ਸਿੱਖਾਂ ਨੇ ਛੁਡਾਏ ਇੱਕ ਇੱਕ ਕਰਕੇ। ਔਰ ਫਾਈਨਲੀ ਅੰਗਰੇਜ਼ਾਂ ਨੇ 1925 ਦੇ ਵਿੱਚ ਗੁਰਦੁਆਰਾ ਐਕਟ ਬਣਾ ਕੇ ਸਿੱਖਾਂ ਦੇ ਹਵਾਲੇ ਕਰ ਦਿੱਤੇ। ਅੱਜ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਦਾ ਬਜਟ 1200 ਕਰੋੜ ਤੋਂ ਜ਼ਿਆਦਾ, 1 ਅਰਬ ਤੋਂ ਜ਼ਿਆਦਾ ਹੈ। ਔਰ ਲੇਕਿਨ ਅਨਫੋਰਚੂਨੇਟਲੀ ਮਹੰਤ ਆਪਣੇ ਤੌਰ ਤੇ ਅੰਗਰੇਜ਼ ਉਹਨਾਂ ਨੂੰ ਵਰਤਦੇ ਸੀ। ਅੱਜ ਬਾਦਲ ਐਂਡ ਕੰਪਨੀ ਜਿਨ੍ਹਾਂ ਦੇ ਕੋਲ ਸ਼੍ਰੋਮਣੀ ਕਮੇਟੀ ਦਾ ਕੰਟਰੋਲ ਹੈ, ਉਹਨਾਂ ਨੂੰ ਜਿਹੜਾ ਉਹ ਅੱਜ ਦੀ ਹਕੂਮਤ ਵਰਤ ਰਹੀ ਹੈ। ਔਰ ਜਿਹੜੀ ਟਰੂ ਸਿੱਖੀ ਵੈਲਿਊਜ਼ ਜਾਂ ਪੋਲੀਟੀਕਲ ਫਰੀडम ਹੈ ਉਹਦੀ ਗੱਲ ਸੁਪਰੈਸ ਹੋ ਰਹੀ ਹੈ। ਪਰ ਮੈਂ ਸਮਝਦਾ ਵੀ ਸਾਕਾ ਨਨਕਾਣਾ ਸਾਹਿਬ ਇੱਕ ਬਹੁਤ ਵੱਡਾ ਵਾਕਿਆ ਵੀ ਹੈ, ਸਾਨੀਆ ਵੀ ਹੈ, ਪਰ ਇਹ ਸਾਡੀ ਸਟਰੈਂਥ ਵੀ ਹੈ। ਔਰ ਇਸ ਵਾਰ ਚੰਗੀ ਗੱਲ ਹੈ ਕਿ ਜਿਹੜਾ ਐਕਟਿੰਗ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਉਹ ਇੱਕ ਪੂਰਾ ਡੈਲੀਗੇਸ਼ਨ ਲੈ ਕੇ ਪਾਕਿਸਤਾਨ ਆਏ
ਔਰ ਉਹਨਾਂ ਨੇ ਇਹ ਜਿਹੜਾ ਦਿਨ ਹੈ ਸਾਕਾ ਨਨਕਾਣਾ ਸਾਹਿਬ ਦਾ, ਇਹ ਨਨਕਾਣਾ ਸਾਹਿਬ ਫਿਰ ਬਾਅਦ 'ਚ ਪੰਜਾ ਸਾਹਿਬ ਵੀ ਹੋ ਗਏ, ਔਰ ਇਹ ਇਸ ਅਹਿਮੀਅਤ ਨੂੰ ਵੀ ਦਰਸਾਉਂਦਾ ਹੈ ਕਿ ਇਹ ਜਿਹੜਾ ਨਨਕਾਣਾ ਸਾਹਿਬ ਦਾ ਸਾਕਾ 21 ਫਰਵਰੀ ਦਾ ਦਿਨ, ਇਹ ਸਾਡੇ ਇਤਿਹਾਸ ਦੇ ਵਿੱਚ 20ਵੀਂ 21ਵੀਂ ਸਦੀ 'ਚ ਹੁਣ ਲਗਭਗ ਇਸ ਗੱਲ ਨੂੰ ਜਦੋਂ ਅਸੀਂ ਦੇਖ ਰਹੇ ਹਾਂ ਤੇ 100 ਸਾਲ ਅਗਲੇ ਸਾਲ ਹੋ ਜਾਣੇ ਨੇ ਸਾਕਾ ਨਨਕਾਣਾ ਸਾਹਿਬ ਨੂੰ ਜੀ। ਔਰ ਇਹ ਕੁਰਬਾਨੀਆਂ ਦੇ ਨਾਲ ਹੀ ਅਲਟੀਮੇਟਲੀ ਜਿਹੜਾ ਹੈ ਉਹ ਸਾਨੂੰ ਕੁਝ ਵੀ ਕਦੇ ਹਾਸਲ ਹੋਇਆ, ਔਰ ਅਸੀਂ ਉਹਨਾਂ ਸਾਰੇ ਹੀ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕਰਦੇ ਔਰ ਫਿਰ ਉਸ ਤੋਂ ਅੱਗੇ ਲੈ ਕੇ ਅਗਲੇ 4 ਸਾਲ ਉਹ ਗੁਰੂ ਕੇ ਬਾਗ ਦਾ ਮੋਰਚਾ ਹੋਏ, ਜੈਤੋ ਦਾ ਮੋਰਚਾ ਹੋਏ, ਗੁਰਦੁਆਰੇ ਛਡਾਉਣ ਦੇ ਲਈ ਜੀ। ਅੰਗਰੇਜ਼ੀ ਸਾਮਰਾਜ ਦੇ ਸਾਹਮਣੇ ਡਟ ਕੇ ਸਿੱਖ ਖਲੋਤੇ, ਉਹਨਾਂ ਸਾਰਿਆਂ ਨੂੰ ਅਸੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਔਰ ਜਿਵੇਂ ਅਸੀਂ ਰੂਟੀਨ ਦੇ ਵਿੱਚ ਸ਼ੁੱਕਰਵਾਰ ਸ਼ਲੋਕ ਵਾਰਾਂ ਤੇ ਵਧੇਕ ਉਹਨਾਂ ਦੀ ਵਿਚਾਰ ਕਰਦੇ ਹਾਂ। 3 ਸ਼ਲੋਕ ਜਿਹੜੇ ਅੱਜ ਅਸੀਂ ਵਿਚਾਰ ਲਈ ਚੁਣੇ ਨੇ, ਉਹਨਾਂ ਦੇ ਵਿੱਚ ਪਹਿਲਾ ਹੈ ਸੋਰਠ ਸੋ ਰਸ ਪੀਜੀਏ ਕਭੂ ਨਾ ਫੀਕਾ ਹੋਏ, ਨਾਨਕ ਰਾਮ ਨਾਮ ਗੁਣ ਗਾਈਏ ਦਰਗਹਿ ਨਿਰਮਲ ਸੋਏ। ਜੀ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਤੁਹਾਡੇ ਅੰਦਰ ਉਸ ਰਸ ਦੀ, ਉਸ ਸਵਾਦ ਦੀ ਚਾਹਨਾ ਹੋਏ, ਤੁਸੀਂ ਉਹੀ ਸਵਾਦ, ਉਹੀ ਰਸ ਪੀਓ ਜਿਹੜਾ ਕਦੇ ਫਿੱਕਾ ਨਾ ਹੋਏ। ਬਿਲਕੁਲ। ਹੁਣ ਜ਼ਾਹਰ ਹੈ ਕਿ ਜੇ ਅਸੀਂ ਕੋਈ ਮਿੱਠੀ ਚੀਜ਼ ਖਾਣ ਤੋਂ ਬਾਅਦ ਫਿੱਕੀ ਖਾਈਏ ਤੇ ਉਹ ਫਿੱਕੀ ਲੱਗਦੀ ਹੈ ਜੀ। ਔਰ ਇਸ ਲਈ ਜਦੋਂ ਅਸੀਂ ਬਾਕੀ ਸਵਾਦਾਂ ਦੀ ਗੱਲ ਕਰਦੇ ਹਾਂ, ਕਿਉਂਕਿ ਜੀਵ ਨੂੰ ਰਸਨਾ ਕਹਿੰਦੇ ਇਸ ਲਈ ਨੇ ਕਿਉਂਕਿ ਰਸ ਜਿਹੜਾ ਉਹ ਟੇਸਟ ਨੂੰ ਕਹਿੰਦੇ ਨੇ, ਫਿੱਕਾ, ਕੌੜਾ, ਲੂਣਾ ਕੀ ਹੈ, ਉਹ ਡਿਫਰੈਂਟ ਰਸ ਨੇ। ਜੀ। ਔਰ ਜੇ ਉਸ ਰਸ ਦੇ ਉੱਤੇ ਨਾਮ ਰਸ ਪੀਆ ਰੇ, ਜਹ ਰਸ ਬਿਸਰ ਗਏ ਰਸ ਔਰ, ਜੀ। ਕਿ ਜਦੋਂ ਤੁਹਾਨੂੰ ਰੱਬ ਦੇ ਨਾਮ ਦਾ ਸਵਾਦ ਆ ਜਾਂਦਾ ਹੈ, ਉਸ ਦੀ ਮਿਠਾਸ ਆ ਜਾਂਦੀ ਹੈ, ਫਿਰ ਹੋਰ ਕੋਈ ਚੀਜ਼ ਵੀ ਤੁਹਾਨੂੰ ਮਿੱਠੀ ਨਹੀਂ ਲੱਗਦੀ। ਜਿਵੇਂ ਬਾਬਾ ਫਰੀਦ ਗੰਜ ਸ਼ੱਕਰ ਕਹਿੰਦੇ ਨੇ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ, ਕਿ ਸ਼ੱਕਰ ਵੀ ਮਿੱਠੀ ਹੈ, ਖੰਡ ਵੀ, ਨਿਵਾਤ ਮਿਸ਼ਰੀ ਨੂੰ ਕਹਿੰਦੇ ਨੇ, ਗੁੜ ਹਨੀ ਮਾਖਿਓ ਮਾਝਾ ਦੁੱਧ ਇੱਕਦਮ ਜਿਹੜੀਆਂ ਧਾਰਾਂ ਨੇ ਡੋਕੇ, ਉਹ ਮਿੱਠਾ ਹੁੰਦਾ ਹੈ, ਉਹਦੇ ਚ ਆਪਣੀ ਸ਼ੂਗਰ ਹੈ ਮਿਲਕ ਦੇ ਵਿੱਚ। ਪਰ ਬਾਬਾ ਫਰੀਦ ਕਹਿੰਦੇ ਨੇ ਸਾਰੀਆਂ ਮਿੱਠੀਆਂ ਹੋਣਗੀਆਂ ਪਰ ਰੱਬ ਦੇ ਨਾਮ ਵਰਗਾ ਮਿਠਾਸ ਕਿਸੇ ਚ ਨਹੀਂ ਹੈ। ਸੋਰਠ ਸੋ ਰਸ ਪੀਜੀਏ ਕਬੂ ਨਾ ਫੀਕਾ ਹੋਏ। ਗੁਰੂ ਸਾਹਿਬ ਕਹਿੰਦੇ ਨੇ ਵੀ ਉਹ ਸਵਾਦ ਹੈ ਰੱਬ ਦੀ ਯਾਦ ਦਾ ਜਿਹੜਾ ਕਦੇ ਤੁਹਾਡੀ ਰਸਨਾ ਮੂੰਹ ਫਿੱਕਾ ਨਹੀਂ ਹੁੰਦਾ। ਨਾਨਕ ਰਾਮ ਨਾਮ ਗੁਣ ਗਾਈਏ ਦਰਗਹਿ ਨਿਰਮਲ ਸੋਏ। ਉਸ ਰੱਬ, ਉਹ ਰਾਮ ਰਮਿਆ ਹੋਇਆ, ਇਹ ਕੋਈ ਦਸ਼ਰਥ ਦਾ ਪੁੱਤਰ ਰਾਮ ਨਹੀਂ ਹੈ, ਕਿ ਉਹ ਜਿਹੜਾ ਰੱਬ ਹਰ ਇੱਕ ਦੇ ਵਿੱਚ ਵਸਦਾ ਹੈ, ਜੇ ਉਸ ਦੇ ਨਾਲ ਜੁੜ ਜਾਈਏ ਤੇ ਫਿਰ ਰੱਬ ਦੀ ਦਰਗਾਹ ਦੇ ਵਿੱਚ ਤੁਹਾਡਾ ਮਨ, ਤੁਹਾਡਾ ਜ਼ਿਹਨ ਜਿਹੜਾ ਬਿਲਕੁਲ ਸਾਫ਼ ਹੈ, ਤੁਹਾਡੀ ਉੱਥੇ ਜਿਹੜੀ ਹੈ ਉਹ ਇੱਜ਼ਤ ਹੋਏਗੀ, ਕਦਰ ਹੋਏਗੀ। ਅਗਲਾ ਸ਼ਲੋਕ ਹੈ ਜੋ ਪ੍ਰਭ ਰੱਖੇ ਆਪ ਤਿਨ ਕੋਏ ਨਾ ਮਾਰਈ, ਅੰਦਰ ਨਾਮ ਨਿਧਾਨ ਸਦਾ ਗੁਣ ਸਾਰੇ, ਏਕਾ ਟੇਕ ਅਗੰਮ ਮਨ ਤਨ ਪ੍ਰਭ ਧਾਰਈ, ਲੱਗਾ ਰੰਗ ਅਪਾਰ ਕੋ ਨਾ ਉਤਾਰਈ, ਗੁਰਮੁਖ ਹਰ ਗੁਣ ਗਾਏ ਸਹਿਜ ਸੁਖ ਸਾਰੇ, ਨਾਨਕ ਨਾਮ ਨਿਧਾਨ ਹਿਰਦੈ ਉਰ ਹਾਰੇ। ਕਿ ਜਿਸ ਜਿਹੜੇ ਰੱਬ ਦੇ ਹੋ ਜਾਂਦੇ ਨੇ, ਰੱਬ ਉਹਨਾਂ ਦੀ ਆਪ ਜਿਹੜਾ ਰੱਖਿਆ ਕਰਦਾ, ਉਹਨਾਂ ਨੂੰ ਫਿਰ ਕੋਈ ਮਾਰ ਨਹੀਂ। ਇਹ ਫਿਜ਼ੀਕਲ ਮੌਤ ਦੀ ਗੱਲ ਨਹੀਂ ਹੈ, ਫਿਜ਼ੀਕਲੀ ਤਾਂ ਹਰ ਇੱਕ ਨੇ ਮਰਨਾ ਹੈ, ਚੰਗਾ ਹੋਏ ਜਾਂ ਮਾੜਾ ਹੋਏ, ਪਰ ਜਿਹੜਾ ਤੁਹਾਡਾ ਜ਼ਿਹਨ ਹੈ, ਤੁਹਾਡਾ ਅੰਦਰ ਹੈ, ਜੇ ਰੱਬ ਦੇ ਨਾਲ ਜੁੜਿਆ ਹੋਇਆ ਤੇ ਫਿਰ ਉਸ ਨੂੰ ਕੋਈ ਵੀ ਦੂਸਰਾ ਉਸ ਤੋਂ ਡੁਲਾ ਨਹੀਂ ਸਕਦਾ, ਕਮਜ਼ੋਰ ਨਹੀਂ ਕਰ ਸਕਦਾ। ਅੰਤਰ ਨਾਮ ਨਿਧਾਨ, ਅੰਦਰ ਤੁਹਾਡੇ ਨਾਮ ਦਾ ਖਜ਼ਾਨਾ ਹੈ, ਰੱਬ ਦੀ ਯਾਦ ਦਾ, ਸਦਾ ਗੁਣ ਸਾਰੇ, ਉਹ ਤੁਹਾਨੂੰ ਹਮੇਸ਼ਾ ਸੰਭਾਲਦਾ, ਸਾਰੇ ਹੀ ਹੁੰਦਾ ਸੰਭਾਲਣਾ। ਤੁਹਾਡੀ ਟੇਕ ਉਸ ਇੱਕ ਵਾਹਿਗੁਰੂ ਜਿਹੜਾ ਅਗੰਮ ਹੈ, ਜਿਹਦੀ ਗਮਤਾ ਨਹੀਂ ਹੈ, ਜਿਹਨੂੰ ਮਿਣਿਆ ਨਹੀਂ ਜਾ ਸਕਦਾ। ਏਕਾ ਮਨ ਤਨ ਪ੍ਰਭ ਧਾਰੇ, ਉਹ ਵਾਹਿਗੁਰੂ ਤੁਹਾਡੇ ਮਨ ਤਨ ਦੇ ਅੰਦਰ ਜੇ ਆ ਕੇ ਵਸਦਾ ਹੈ। ਲੱਗਾ ਰੰਗ ਅਪਾਰ ਕੋ ਨਾ ਉਤਾਰੇ, ਜਿਹੜਾ ਰੱਬ ਦੀ ਯਾਦ ਦਾ ਰੰਗ, ਜਿਹਨੂੰ ਮਜੀਠ ਰੰਗ ਕਹੇ, ਜਿਹੜੇ ਕੱਚੇ ਰੰਗ ਨੇ ਉਹ ਕਸੁੰਭ ਹੈ, ਹੱਥ ਨਾ ਲਾਈ ਕਸੁੰਭੜੇ ਜਲ ਜਾਸੀ ਢੋਲਾ। ਜਿਹੜਾ ਕਸੁੰਭ ਦਾ ਰੰਗ ਹੈ ਕੱਚਾ ਹੈ, ਮਜੀਠ ਦਾ ਪੱਕਾ ਹੈ। ਰੱਬ ਦਾ ਰੰਗ ਮਜੀਠ ਹੈ, ਉਹ ਕਦੇ ਨਹੀਂ ਉਤਰਦਾ। ਗੁਰਮੁਖ ਹਰ ਗੁਣ ਗਾਏ ਸਹਿਜ ਸੁਖ ਸਾਰੇ, ਜਿਹੜੇ ਰੱਬ ਦੇ ਵੱਲ ਤੁਰੇ ਹੋਏ ਨੇ, ਗੁਰੂ ਵੱਲ ਮੂੰਹ ਹੈ,
ਉਸ ਦੀ ਰੱਬ ਦੀ ਯਾਦ 'ਚ ਹੁੰਦੇ ਨੇ, ਸਹਿਜ 'ਚ ਰਹਿੰਦੇ ਨੇ ਔਰ ਉਸੇ ਹੀ ਸਹਿਜ ਦਾ ਸੁੱਖ ਮਾਣਦੇ ਨੇ। ਨਾਨਕ ਨਾਮ ਨਿਧਾਨ ਹਿਰਦੈ ਉਰ ਹਾਰੇ। ਪਾਤਸ਼ਾਹ ਫਰਮਾਉਂਦੇ ਨੇ ਕਿ ਉਹਨਾਂ ਦੇ ਅੰਦਰ ਨਾਮ ਦਾ ਖਜ਼ਾਨਾ ਹੈ ਔਰ ਇਹੀ ਨਾਮ ਉਹਨਾਂ ਦੇ ਹਿਰਦੇ 'ਚ ਵਸਦਾ ਹੈ। ਉਰ ਵੀ ਹਿਰਦੇ ਨੂੰ ਕਹਿੰਦੇ ਨੇ, ਦਿਲ ਨੂੰ ਕਹਿੰਦੇ ਨੇ ਕਿ ਉਹ ਦਿਲ ਦੇ ਅੰਦਰ ਉਸ ਵਾਹਿਗੁਰੂ ਦੀ ਯਾਦ ਨੂੰ, ਉਹਦੇ ਨਾਮ ਨੂੰ ਧਾਰਦਾ ਹੈ। ਤੇ ਅਖੀਰਲਾ ਸ਼ਲੋਕ ਹੈ, ਕਰੇ ਸੋ ਚੰਗਾ ਮਾਣ ਦੂਈ ਗਣਤ ਲਾਹੇ, ਆਪਣੀ ਨਦਰ ਨਿਹਾਲ ਆਪੇ ਲਹਿਓ ਲਾਏ, ਜਨ ਦੇਹੋ ਮਤੀ ਉਪਦੇਸ਼ ਵਿੱਚੋਂ ਭਰਮ ਜਾਏ, ਜੋ ਧੁਰ ਲਿਖਿਆ ਲੇਖ ਸੋਈ ਸਭ ਕਮਾਏ, ਸਭ ਕਛ ਤਿਸਦੈ ਵਸ ਦੂਜੀ ਨਾਹੀਂ ਜਾਏ, ਨਾਨਕ ਸੁਖ ਆਨੰਦ ਪਏ ਪ੍ਰਭ ਕੀ ਸਨ ਮਨ। ਹਾਂਜੀ, ਪ੍ਰਭ ਕੀ ਮਨ ਰਜਾਏ। ਹੁਣ ਇਹ ਹੈ ਕਰੇ ਸੋ ਚੰਗਾ ਮਾਣ, ਇਹ ਰੱਬ ਦੇ ਹੁਕਮ 'ਚ ਰਹਿਣਾ ਕਿ ਜੋ ਕਰਦਾ ਉਹਨੂੰ ਮਿੱਠਾ ਕਰਕੇ ਮੰਨੋ। ਜਿਹਨੂੰ ਅਸੀਂ ਕਹਿੰਦੇ ਰੱਬ ਦਾ ਭਾਣਾ ਮਿੱਠਾ ਮੰਨਣਾ, ਕਿ ਜੋ ਕਰ ਰਿਹਾ, ਜੋ ਉਹਨੇ ਕੀਤਾ ਠੀਕ ਸੀ, ਜੋ ਕਰ ਰਿਹਾ ਉਹ ਠੀਕ ਹੈ, ਜੋ ਕਰੇਗਾ ਉਹ ਠੀਕ ਕਰੇਗਾ। ਕਰੇ ਸੋ ਚੰਗਾ ਮਾਣ, ਜੋ ਕਰਦਾ ਉਹਨੂੰ ਚੰਗਾ ਮੰਨ। ਦੂਈ ਗਣਤ ਲਾਏ, ਗਣਤ ਹੁੰਦਾ ਹੈ ਚਿੰਤਾ, ਕਿ ਬਾਕੀ ਸਭ ਆਪਣੀਆਂ ਵਰਿਜ਼ ਨੂੰ ਪਾਸੇ ਛੱਡ ਕੇ ਰੱਬ ਦੇ ਹੁਕਮ 'ਚ ਰਹਿਣਾ ਸਿੱਖ, ਰੱਬ ਦੇ ਸ਼ੁਕਰ 'ਚ ਰਹਿਣਾ ਸਿੱਖ। ਆਪਣੀ ਨਜ਼ਰ ਨਿਹਾਲ, ਨਜ਼ਰ ਨਜ਼ਰ ਨੂੰ ਕਹਿੰਦੇ ਨੇ, ਨਿਹਾਲ ਵੇਖਣੇ ਨੂੰ ਕਹਿੰਦੇ ਨੇ ਕਿ ਭਾਈ ਹੇ ਵਾਹਿਗੁਰੂ, ਉਸ ਅੱਗੇ ਇਹੀ ਅਰਦਾਸ ਹੋਏ, ਦੁਆ ਹੋਏ ਕਿ ਆਪਣੀ ਨਜ਼ਰ ਨਿਹਾਲ, ਕਿ ਤੂੰ ਨਜ਼ਰ ਸਵੱਲੀ ਰੱਖ ਸਾਡੇ ਵੱਲ, ਆਪੇ ਲਿਹੋ ਲਾਏ, ਆਪ ਹੀ ਤੂੰ ਸਾਨੂੰ ਆਪਣੀ ਯਾਦ ਦੇ ਦੇ, ਆਪਣੇ ਚਰਨਾਂ ਨਾਲ ਜੋੜ ਲੈ। ਜਨ ਦੇਹੋ ਮਤੀ ਉਪਦੇਸ਼ ਵਿੱਚੋਂ ਭਰਮ ਜਾਏ, ਹੇ ਵਾਹਿਗੁਰੂ ਆਪਣੇ ਇਸ ਜਨ ਨੂੰ, ਪਿਆਰੇ ਨੂੰ ਇਹ ਮੱਤ ਦਿਓ, ਇਹ ਉਪਦੇਸ਼ ਦਿਓ ਕਿ ਮੇਰੇ ਅੰਦਰੋਂ ਡਾਊਟ, ਸ਼ੱਕ ਸ਼ੁਬੇ ਨਿਕਲ ਜਾਣ। ਜੋ ਤੁਰ ਲਿਖਿਆ ਲੇਖ ਸੋਈ ਸਭ ਕਮਾਏ, ਕਿ ਇਹ ਤਾਂ ਅਲਟੀਮੇਟ ਹਕੀਕਤ ਹੈ ਕਿ ਜੋ ਲਿਖਿਆ ਹੋਇਆ ਤੁਰੋਂ ਦਰਗਾਹੋਂ ਉਹੀ ਤੁਸੀਂ ਜ਼ਿੰਦਗੀ ਦੇ ਅੰਦਰ ਕਮਾਣੇ। ਸਭ ਕੁਛ ਤਿਸਦਾ ਵਸ ਦੂਜੀ ਨਾ ਹੀ ਜਾਏ, ਕਿ ਭਾਈ ਸਭ ਕੁਛ ਉਹਦੇ ਵਸ ਹੈ, ਹੋਰ ਕਿਸੇ ਦਾ ਜ਼ੋਰ ਨਹੀਂ ਚੱਲਦਾ ਹੈ। ਨਾਨਕ ਸੁਖ ਆਨੰਦ ਪਏ ਪ੍ਰਭ ਕੀ ਮਨ ਰਜਾਏ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਭਾਈ ਉਸ ਦੇ ਅੰਦਰ ਹੀ ਸੁੱਖ ਔਰ ਆਨੰਦ ਹੁੰਦਾ ਹੈ ਜਿਹੜੇ ਉਸ ਰੱਬ ਦੀ ਰਜ਼ਾ ਨੂੰ ਮੰਨਦੇ ਨੇ, ਰੱਬ ਦੇ ਹੁਕਮ ਦੇ ਅੱਗੇ ਸਿਰ ਝੁਕਾਉਂਦੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਟਾਈਮ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOSTV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੀ ਡਾਸ ਨਾਲ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ। Are you tired of property violations, ECB court hearings?